ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਾਨੀ ਤਰ੍ਹਾਂ ਸਟੂਡੀਓ ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनु प्रोग्राम सचो सच विच बहुत मेहरबानी। जी डॉक्टर साहब आज 31 मई 2023 18 जेठ संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਕੰਡਾ ਰੋਕੂ ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग और IP बॉक्स ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਨਾਲ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸੋ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸਰਬਜੋਤ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਬਾਰੇ ਜਿਹੜਾ ਸਵਾਲ ਹੈ ਉਹ ਕੀਤਾ ਹੈ ਕਿ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਡਿਬਰੂ ਕਾਰਡ ਮਿਲਣ ਵਾਸਤੇ ਗਿਆ ਪਰ ਬਹੁਤੀ ਜਿਹੜੀ ਜਾਣਕਾਰੀ ਨਹੀਂ ਮਿਲੀ ਹੈ। ਜੇ ਤੁਹਾਨੂੰ ਪਤਾ ਹੈ ਤਾਂ ਤੁਸੀਂ ਦੱਸ ਦਿਓ ਔਰ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਦੇ ਜਿਹੜੇ ਹਾਲਾਤ ਨੇ ਉਹ ਕੀ ਚੱਲ ਰਹੇ ਨੇ ਇਸ ਬਾਰੇ ਵੀ ਸਾਨੂੰ ਜਰਾ ਚਾਨਣਾ ਪਾਓ। ਸਾਡੇ ਲੋਕ ਵੀ ਪਹਿਲਾਂ ਬਹੁਤ ਉਤਸ਼ਾਹ ਸਨ ਅਤੇ ਹੁਣ ਜਿਵੇਂ ਭੁੱਲ ਭੁਲਾਹੀ ਗਏ ਹਨ। ਸੋ ਕੀ ਜਿਹੜੀ ਗੱਲ ਹੈ ਬਸ ਇੱਥੇ ਹੀ ਮੁੱਕ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਅਸੀਂ ਅੱਜ ਦੀ ਸਪਾਂਸਰਸ਼ਿਪ ਲਈ ਵੀਰ ਸਰਬਜੋਤ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਈਮੇਲ ਕਰ ਸਕਦੇ ਹੋ info@tv ਤੇ। ਸੋ ਵਿਊਅਰਸ ਆਪਾਂ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਔਰ ਪੰਜਾਬ ਦੀ ਧਰਤੀ ਤੇ 1 ਜੂਨ ਦਾ ਜਿਹੜਾ ਸੂਰਜ ਹੈ ਉਹ ਚੜ ਚੁੱਕਾ ਔਰ ਜੂਨ 84 ਦਾ ਪਹਿਲਾ ਹਫਤਾ ਪਿਛਲੇ 39 ਵਰਿਆਂ ਤੋਂ ਘੱਲੂਘਾਰਾ ਹਫਤੇ ਵਜੋਂ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਵੱਲੋਂ ਵਿਰਾਗ ਅਤੇ ਰੋਹ ਦੇ ਮਿਲਵੇਂ ਭਾਵਾਂ ਨਾਲ ਯਾਦ ਕੀਤਾ ਜਾਂਦਾ। ਸੋ 1 ਜੂਨ ਨੂੰ ਭਾਰਤੀ ਸਟੇਟ ਨੇ ਸਿੱਖਾਂ ਦੇ ਖਿਲਾਫ ਸਿੱਖ ਕੌਮ ਦੇ ਸਰਵਨਾਸ਼ ਲਈ ਜਿਹੜੀ ਟੋਟਲ ਵਾਰ ਜਿਹੜੀ ਵਾਰ ਸੀ ਉਹ ਵਿੱਢੀ ਸੀ ਜਿਹੜੀ ਕਿ ਅੱਜ ਵੀ ਜਾਰੀ ਹੈ ਔਰ ਇਹ ਜਿਹੜਾ ਸਮੁੱਚਾ ਹਫਤਾ ਹੈ ਉਹ ਅਸੀਂ ਘੱਲੂਘਾਰਾ 84 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ। ਸੋ ਇਸ ਬਾਬਤ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸਰਬਜੋਤ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਅੱਛਾ, ਜਿਹੜਾ ਸਵਾਲ ਉਹਨਾਂ ਨੇ ਪੁੱਛਿਆ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਹੋਰ 9 ਸਾਥੀ ਸਿੰਘ ਜਿਹੜੇ ਕਿ ਡਿਬਰੂਗੜ੍ਹ ਜਿਹੜਾ 2900 ਕਿਲੋਮੀਟਰ ਹੈ ਪੰਜਾਬ ਤੋਂ ਉਸ ਦੀ ਜੇਲ੍ਹ ਵਿੱਚ ਬੰਦ ਨੇ। NSA ਉਹਨਾਂ ਤੇ ਲਾਇਆ ਹੋਇਆ ਹੈ ਕਿ ਉਹਨਾਂ ਦੀ ਹਾਲਤ ਜਾਂ ਸਥਿਤੀ ਕੀ ਹੈ ਜਾਂ ਕੌਮ ਦੀ ਜਿਹੜੀ ਉਸ ਤੋਂ ਬਾਅਦ ਕੋਈ ਵੀ ਕਾਰਵਾਈ ਜਿਹੜੀ ਕਿ ਵਿਜ਼ੀਬਲ ਤੁਹਾਨੂੰ ਮੀਡੀਆ 'ਚ ਨਜ਼ਰ ਨਹੀਂ ਆਉਂਦੀ ਔਰ ਇਸ ਤੋਂ ਬਿਲਕੁਲ ਉਹਨਾਂ ਨੇ ਠੀਕ ਕਿਹਾ ਕਿ ਭਾਈ ਇਵੇਂ ਲੱਗਦਾ ਜਿਵੇਂ ਕੌਮ ਭੁਲਾ ਗਈ ਹੈ। ਦੇਖੋ ਇਸ ਬਾਰੇ ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਜਿਹੜੇ NSA ਦੇ ਥੱਲੇ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੁੰਦਾ ਹੈ ਉਹਨਾਂ ਦੀ ਇਮੀਡੀਏਟ ਫੈਮਿਲੀ ਉਹਨਾਂ ਨੂੰ ਮਿਲ ਸਕਦੀ ਹੈ ਤੇ ਜਾਂ ਉਹਨਾਂ ਦੇ ਵਕੀਲ ਮਿਲ ਸਕਦੇ ਨੇ। ਸੋ ਪਹਿਲੇ ਪੜਾਅ ਦੇ ਵਿੱਚ ਉਹਨਾਂ ਦੀ ਸਿੰਘਣੀ ਬੀਬੀ ਕਿਰਨਜੀਤ ਕੌਰ ਜਿਹੜੇ ਨੇ ਉਹ ਉਹਨਾਂ ਨੂੰ ਮਿਲੇ। ਫਿਰ ਉਹਨਾਂ ਦੇ ਪੇਰੈਂਟਸ ਔਰ ਇਸ ਲਈ ਅਸੀਂ ਸ਼੍ਰੋਮਣੀ ਕਮੇਟੀ ਨੂੰ ਜਿਹੜਾ ਹੈ ਉਹ ਧੰਨਵਾਦ ਵੀ ਦਿੰਦੇ ਹਾਂ ਕਿ ਉਹਨਾਂ ਨੇ ਪਹਿਲਾ ਯਤਨ ਇਹ ਕੀਤਾ ਸੀ ਕਿ ਜਿੰਨੇ ਵੀ ਉੱਥੇ 10 ਸਿੰਘ ਨੇ ਉਹਨਾਂ ਦੇ ਪਰਿਵਾਰਾਂ ਨੂੰ ਆਪਣੀ ਵਕੀਲਾਂ ਦੀ ਟੀਮ ਦੇ ਨਾਲ ਉਹਨਾਂ ਨੇ ਫਲਾਈ ਕਰਕੇ ਲੈ ਕੇ ਗਏ। ਉਹਨਾਂ ਦੀਆਂ ਟਿਕਟਾਂ ਵੀ ਉਹਨਾਂ ਨੇ ਦਿੱਤੀਆਂ ਔਰ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਪਰਿਵਾਰ ਦੇ ਮੈਂਬਰ ਇੱਕ ਵਾਰ ਸਾਰਿਆਂ ਨੂੰ ਮਿਲ ਲੈਣ। ਸੋ ਉਸ ਵਿਜ਼ਿਟ ਵੇਲੇ ਉਹਨਾਂ ਦੇ ਪਿਤਾ ਜੀ ਔਰ ਮਾਤਾ ਜੀ ਵੀ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਇਸੇ ਤਰ੍ਹਾਂ ਬਾਕੀ ਵੀ ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਔਰ ਦੂਜੇ ਉਹਨਾਂ ਦੇ ਫਾਦਰ ਔਰ ਉਹ ਪੂਰਾ ਉਹਨਾਂ ਦੇ ਮਿਲਣ ਤੋਂ ਬਾਅਦ ਉਹ ਰਾਜਾ ਸਾਂਸੀ ਏਅਰਪੋਰਟ ਤੇ ਉਤਰੇ ਸੀ ਗੁਰੂ ਰਾਮਦਾਸ
ਇੰਟਰਨੈਸ਼ਨਲ 에ਅਰਪੋਰਟ ਤੇ ਔਰ ਮੀਡੀਆ ਦੇ ਨਾਲ ਉਹਨਾਂ ਦੀ ਗੁਫ਼ਤਗੂ ਵੀ ਹੋਈ। ਸੋ ਇਸ ਸਾਰੇ ਚੋਂ ਇੱਕ ਗੱਲ ਕਲੀਅਰ ਸੀ ਕਿ ਉਹਨਾਂ ਚੋਂ ਕਿਸੇ ਨੂੰ ਵੀ ਫਿਜ਼ੀਕਲ ਟਾਰਚਰ ਨਹੀਂ ਕੀਤਾ ਗਿਆ। ਹਾਲਾਂਕਿ ਜਦੋਂ ਤੁਸੀਂ ਬਿਲਕੁਲ ਅਣਦੱਸੀ ਥਾਂ ਤੇ ਲੈ ਜਾਂਦੇ ਹੋ, ਕੋਈ ਜਿਹੜਾ ਤੁਹਾਡਾ ਪ੍ਰਬੰਧ ਨਹੀਂ ਹੁੰਦਾ ਕਿਸੇ ਤਰ੍ਹਾਂ ਦਾ, ਤੁਸੀਂ ਪਿੱਛੇ ਪਰਿਵਾਰ ਨਾਲੋਂ ਤੋੜ ਦਿੰਦੇ ਹੋ, ਕੋਈ ਉਹਨਾਂ ਤੱਕ ਜਾਣਕਾਰੀ ਨਹੀਂ ਹੁੰਦੀ, ਫੋਨ ਤੱਕ ਜਾਂ ਕੋਈ ਵੀ ਪਹੁੰਚ ਨਹੀਂ ਹੁੰਦੀ, ਉਹ ਇੱਕ ਆਪਣੇ ਕਿਸਮ ਦਾ ਟਾਰਚਰ ਹੁੰਦਾ ਹੈ। ਪਰ ਸਾਡੇ ਉਸ ਖਿੱਤੇ ਦੇ ਵਿੱਚ ਤਾਂ ਜਿਹੜਾ ਫਿਜ਼ੀਕਲ ਟਾਰਚਰ ਤੋਂ ਬਿਨਾਂ ਕਿਸੇ ਨੂੰ ਟਾਰਚਰ ਮੰਨਣ ਦਾ ਹੈ ਹੀ ਨਹੀਂ ਹੈ ਕਿ ਕੋਈ ਚੀਜ਼ ਟਾਰਚਰ ਵੀ ਹੁੰਦੀ ਹੈ। ਸੋ ਇਹ ਪਹਿਲੀ ਗੱਲ ਤਾਂ ਇਹ ਤਸੱਲੀ ਦੀ ਸੀ ਕਿ ਭਾਈ ਉਹਨਾਂ ਨੂੰ ਕੋਈ ਫਿਜ਼ੀਕਲ ਟਾਰਚਰ ਨਹੀਂ ਹੋਇਆ। ਫਿਰ ਉਹਨਾਂ ਦੇ ਵਕੀਲਾਂ ਦਾ ਸਿਲਸਿਲਾ, ਕਿਉਂਕਿ ਉਹਨਾਂ ਦੀ ਜਿਹੜੀ ਇਮੀਡੀਏਟ ਵਾਰਿਸ ਪੰਜਾਬ ਦੇ ਦੀ ਲੀਗਲ ਟੀਮ ਸਰਦਾਰ ਖਾਰਾ ਜਿਨ੍ਹਾਂ ਦੇ ਪਿਤਾ ਜੀ ਵੀ ਵਕੀਲ ਨੇ ਔਰ ਨੌਜਵਾਨ ਉਹਨਾਂ ਦਾ ਬੇਟਾ ਵੀ ਵਕੀਲ ਹੈ, ਉਹੀ ਆਫੀਸ਼ੀਅਲ ਜਿਹੜਾ ਹੈ ਉਹਨਾਂ ਦਾ ਵਕੀਲ ਵੱਜਦਾ ਸੀ। ਲੇਕਿਨ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਜਿਹੜਾ ਸਿਆਣਪ ਦੇ ਨਾਲ ਆਪਣੀ ਪਹਿਲੀ ਜਿਹੜੀ ਉਹਨਾਂ ਦੀ ਗੁਫ਼ਤਗੂ ਹੋਈ ਉਸ 'ਚ ਉਹਨਾਂ ਨੇ ਕਨਵੇ ਕੀਤਾ ਕਿ ਇੱਕ ਸਾਂਝੀ ਟੀਮ ਬਣਾਈ ਜਾਏ ਜਿਹਦੇ ਥੱਲੇ ਬਾਕੀਆਂ ਦੀ ਵੀ ਪ੍ਰੋਪਰ ਪੈਰਵਾਈ ਹੋਏ। ਹਾਲਾਂਕਿ ਸਰ ਦਲਜੀਤ ਸਿੰਘ ਕਲਸੀ ਜਿਹੜੇ ਕਿ ਉਹਨਾਂ ਦੇ ਮੇਨ ਐਡਵਾਈਜ਼ਰ ਵੀ ਔਰ ਫਿਲਮੀ ਦੁਨੀਆ ਦੇ ਨਾਲ ਵੀ ਉਹਨਾਂ ਦਾ ਤਾਲੁਕ, ਔਰ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਵੀ ਜਿਹੜਾ ਵਕੀਲ ਅੱਡ ਕੀਤਾ ਸੀ ਔਰ ਉਹਨਾਂ ਦੀ ਸਿੰਘਣੀ ਔਰ ਉਹਨਾਂ ਦਾ ਬੇਟਾ ਜਿਹੜਾ ਉਹਨਾਂ ਨੂੰ ਜਾ ਕੇ ਮਿਲਿਆ, ਉਹਨਾਂ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਕਰਕੇ ਸਾਰੀ ਸਿਚੁਏਸ਼ਨ ਬਾਰੇ ਬਿਆਨ ਕੀਤਾ ਸੀ। ਸੋ ਇਸ ਬਾਅਦ ਦੇ ਵਿੱਚ ਜਦੋਂ ਹੁਣ ਇਸ ਵੇਲੇ ਅਸੀਂ ਵਕੀਲਾਂ ਦੇ ਸਿਲਸਿਲੇ 'ਚ ਦੇਖਦੇ ਹਾਂ ਤੇ ਇੱਕ ਪਾਸੇ ਸਰਦਾਰ ਖਾਰਾ ਜਿਹੜੇ ਨੇ ਉਹ ਲੀਡ ਕਰ ਰਹੇ ਨੇ, ਦੂਸਰੇ ਪਾਸੇ ਉਹਨਾਂ ਦਾ ਤਾਲੁਕ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਦੀ ਟੀਮ ਦੇ ਨਾਲ ਵੀ, ਕਿਉਂਕਿ ਭਗਵੰਤ ਸਿੰਘ ਸਿਆਲਕਾ ਜਿਹੜੇ ਵਕੀਲ ਨੇ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਵੀ ਨੇ, ਉਹ ਪਹਿਲੇ ਮਿਲਣੀ ਵਾਲਿਆਂ ਚੋਂ ਸੀ। ਉਹਨਾਂ ਦਾ ਵੀ ਆਪਸ ਹੁਣ ਰਾਬਤਾ ਕਿਸੇ ਹੱਦ ਤੱਕ ਠੀਕ ਹੈ, ਪਹਿਲਾਂ ਥੋੜੀ ਬਹੁਤ ਬਿਟਰਨੈਸ ਸੀ। ਔਰ ਇਸ ਮੁੱਦੇ ਦੇ ਉੱਤੇ ਗਰਾਊਂਡ ਦੇ ਉੱਤੇ ਜਿਹੜਾ ਕਾਫੀ ਚੰਗਾ ਕੰਮ ਕਰਕੇ ਮੁੱਢਲੇ ਟਾਈਮ ਦੇ ਵਿੱਚ ਹੀ ਪ੍ਰੋਪਰ ਜਾਣਕਾਰੀ ਮੁਹੱਈਆ ਕਰਵਾਉਣਾ ਸੀ, ਉਸ 'ਚ ਸਰ ਜਸਪਾਲ ਸਿੰਘ ਮੰਝਪੁਰ ਜਿਹੜੇ ਕਿ ਲੁਧਿਆਣਾ ਬੇਸਡ ਨੇ, ਉਹਨਾਂ ਨੇ ਬੜਾ ਪੋਜ਼ਿਟਿਵ ਰੋਲ ਅਦਾ ਕੀਤਾ ਸੀ। ਬਾਹਰ ਅਸੀਂ ਕੀ ਕਰ ਸਕਦੇ ਸੀ, ਸਾਡੇ ਟੀਵੀ 84 ਦੇ ਵਿਊਅਰਸ ਚੰਗੀ ਤਰ੍ਹਾਂ ਸਮਝਦੇ ਨੇ, ਜਾਣਦੇ ਨੇ ਕਿ ਅਸੀਂ ਕਿਵੇਂ ਉਹਨਾਂ ਸਾਰੇ 18 ਮਾਰਚ ਤੋਂ ਲੈ ਕੇ ਹਰ ਦਿਨ ਨੂੰ ਕਵਰ ਕੀਤਾ। ਬਾਅਦ ਦੇ ਵਿੱਚ ਵੀ ਹੁਣ ਵੀ ਇਹਦੇ ਬਾਵਜੂਦ ਕਿ ਪੰਜਾਬ 'ਚ ਸਾਡੀਆਂ ਧਿਰਾਂ ਥੜਕੀਆਂ ਕਈਆਂ ਨੇ ਜਿਹੜਾ ਚੁੱਪ ਧਾਰੀ, ਪਰ ਅਸੀਂ ਬਿਲਕੁਲ ਫੁੱਲ ਫਲੈਜ ਸਪੋਰਟ ਜਿਹੜੀ ਹੈ ਉਹ ਬਰਾਬਰ ਰਹੀ। ਔਰ ਅਸੀਂ ਇਸ ਗੱਲ ਦੇ ਲਈ ਭਾਈ ਰਾਮ ਸਿੰਘ ਜਿਹੜੇ ਸੰਗਰਾਵਾਂ ਟਕਸਾਲ ਦੇ ਮੁਖੀ ਨੇ, ਹਾਲਾਂਕਿ ਉਹਨਾਂ ਨੂੰ ਮੁੱਖ ਤੌਰ ਦੇ ਉੱਤੇ ਮੁਖੀ ਥਾਪਿਆ ਗਿਆ ਸੀ, ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਇਹ ਸਾਰੀ ਗੱਦੀ ਦੀ ਲੜਾਈ 'ਚ ਕਿਹਨੇ ਕਿਹਦੇ ਨਾਲ ਕੀ ਗੇਮ ਖੇਡੀ, ਪਰ ਉਹਨਾਂ ਨੇ ਘੱਟੋ ਘੱਟ ਸਿੰਬੋਲਿਕ ਤੌਰ ਦੇ ਉੱਤੇ ਖਾਲਸਾ ਵਹੀਰ ਵਾਲੇ ਥਾਟ ਨੂੰ ਗੁਰਦੁਆਰਾ ਟੁੱਟੀ ਗੰਢੀ ਤੋਂ ਮੁਕਤਸਰ ਸਾਹਿਬ ਤੱਕ ਲੀਡ ਕੀਤਾ। ਹਾਲਾਂਕਿ ਜੋ ਕੁਛ ਐਕਟਿੰਗ ਜਥੇਦਾਰ ਨੇ ਪੰਥਕ ਜਿਹੜਾ ਇੱਕ ਇਕੱਠ ਸੱਦਿਆ ਸੀ, ਉਹਦੇ 'ਚ ਫੈਸਲਾ ਲਿਆ ਸੀ ਕਿ ਭਾਈ ਅਸੀਂ ਇਸ ਖਾਲਸਾ ਵਹੀਰ ਨੂੰ ਪਿੰਡ ਪਿੰਡ ਪਹੁੰਚਾਵਾਂਗੇ ਜਾਂ ਅਦਰਵੇ, ਉਹ ਗੱਲ ਉਹਨਾਂ ਨੇ ਜਿਹੜੀ ਹੈ ਉਹਨਾਂ ਦੇ ਕਹਿਣ ਤੱਕ ਹੀ ਸੀ, ਉਹਦੇ ਤੇ ਕੋਈ ਫੋਲੋ ਅਪ ਨਹੀਂ ਹੋਇਆ। ਔਰ ਈਵਨ ਭਾਈ ਰਾਮ ਸਿੰਘ ਹੋਰਾਂ ਦੇ ਮੁੱਦੇ ਦੇ ਉੱਤੇ ਵੀ ਅਸੀਂ ਇਹ ਚਾਹੁੰਦੇ ਹਾਂ ਔਰ ਅਸੀਂ ਇਹ ਕਨਵੇ ਵੀ ਕੀਤਾ ਪਿਛਲੇ ਦਿਨਾਂ 'ਚ। ਬਾਬਾ ਮੁਖਤਿਆਰ ਸਿੰਘ ਮੁਖੀ ਜਿਹੜੇ ਇੰਡੀਆਨਾ ਤੋਂ ਉੱਥੇ ਗਏ ਹੋਏ ਨੇ, ਉਹਨਾਂ ਦੇ ਬ੍ਰਦਰ ਦਾ ਐਕਸੀਡੈਂਟ ਦੇ ਵਿੱਚ ਜਿਹੜਾ ਉਹਨਾਂ ਨੇ ਚੜ੍ਹਾਈ ਕੀਤੀ ਹੈ। ਸੋ ਉਹਨਾਂ ਦਾ ਮੈਸੇਜ ਸੀ ਉਹਨਾਂ ਦੇ ਨਾਲ ਵੀ, ਕਿਉਂਕਿ ਉਹ ਕਾਫੀ ਭਾਈ ਰਾਮ ਸਿੰਘ ਦਮਦਮੀ ਟਕਸਾਲ ਵਾਲਿਆਂ ਨਾਲ ਜੁੜੇ ਹੋਏ ਨੇ। ਸੋ ਉਹਨਾਂ ਨੂੰ ਵੀ ਅਸੀਂ ਇਹੀ ਕਨਵੇ ਕੀਤਾ ਸੀ ਕਿ ਬਹੁਤ ਚੰਗਾ ਕਿ ਸਿੰਬੋਲਿਕ ਹੋਇਆ, ਪਰ ਇਹ ਬੜਾ ਜ਼ਰੂਰੀ ਹੈ ਕਿ ਇਸ ਨੂੰ ਲੌਂਗ ਟਰਮ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਇਸ ਖਾਲਸਾ ਵਹੀਰ ਨੂੰ ਉਸੇ ਹੀ ਸ਼ਾਨੋ ਸ਼ੌਕਤ ਦੇ ਨਾਲ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਸੀ ਉਵੇਂ ਕੀਤਾ ਜਾਏ। ਉਹਨਾਂ ਨੇ ਕਿਹਾ ਕਿ ਇਸ ਦੇ ਉੱਤੇ ਕੰਮ ਕੀਤਾ ਜਾ ਰਿਹਾ, ਅਸੀਂ ਇਹੀ ਹੋਪ ਕਰ ਸਕਦੇ ਹਾਂ। ਪੋਲੀਟੀਕਲੀ ਜੋ ਪੰਜਾਬ ਦੀਆਂ ਧਿਰਾਂ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਦੀ ਆਮਦ ਤੇ ਜਿਹਦੇ 'ਚ ਸਾਰੀਆਂ ਹੀ ਹਿੱਲ ਗਈਆਂ ਸੀ, ਉਹ ਕਾਂਗਰਸ ਹੋਏ, ਆਮ ਆਦਮੀ ਹੋਏ, ਬਾਦਲ ਦਲ ਹੋਏ, ਕਾਮਰੇਡ ਹੋਣ, ਉਹਨਾਂ ਨੇ ਤਾਂ ਸੁੱਖ ਦਾ ਸਾਹ ਲਿਆ। ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਕਿ ਭਾਈ ਕੀ ਹੋਇਆ ਜਾਂ ਕੀ ਨਹੀਂ। ਔਰ ਉਸ ਤੋਂ ਬਾਅਦ ਅਸੀਂ ਪੰਜਾਬ 'ਚ ਦੇਖ ਰਹੇ ਹਾਂ ਕਿ ਭਾਈ ਉਹ ਪੈਸਟਾਂ ਦੀਆਂ ਕਰਤੂਤਾਂ ਹੋਣ, ਭਈਆਂ ਵੱਲੋਂ ਸਿੱਖਾਂ ਦੀ ਦਸਤਾਰ ਦਾ ਅਪਮਾਨ ਹੋਏ ਜਾਂ ਹੋਰ ਵਾਕਿਆਤ ਪੂਰੇ ਤੇਜ਼ੀ ਨਾਲ ਹੋ ਰਹੇ ਨੇ। ਹਾਂ, ਬਾਹਰਲੇ ਫਰੰਟ ਦੇ ਉੱਤੇ ਅਸੀਂ ਵੌਇਸਿਸ ਫਾਰ ਫਰੀडम
ਆਰਗੇਨਾਈਜੇਸ਼ਨ ਦੇ ਥੱਲੇ ਇਸ ਸਾਰੇ ਕੇਸ ਨੂੰ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਹਿਊਮਨ ਰਾਈਟਸ ਬਾਡੀ ਹੈ ਉਹਦੇ ਤੱਕ ਪਹੁੰਚਾਇਆ ਸੀ ਕਿ ਭਾਈ ਉਹਨਾਂ ਦੇ ਕਿਵੇਂ ਮੁੱਢਲੇ ਹੱਕ ਖੋਏ ਗਏ ਨੇ, ਉਹਨਾਂ ਨੂੰ ਈਵਨ ਆਪਣੀ ਮਰਜ਼ੀ ਦਾ ਵਕੀਲ ਕਰਨ ਦੀ ਆਗਿਆ ਵੀ ਨਹੀਂ ਹੈ, ਔਰ ਉਹਨਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਬਿਲਕੁਲ ਆਈਸੋਲੇਸ਼ਨ 'ਚ ਰੱਖਿਆ ਹੋਇਆ ਹੈ। ਕੋਈ ਉਹਨਾਂ ਨੂੰ ਜਿਹੜੀਆਂ ਨੇ ਆਮ ਜੋ ਸਹੂਲਤਾਂ ਦੇਣੀਆਂ ਬਣਦੀਆਂ ਨੇ ਜੇਲ੍ਹ ਮੈਨੂਅਲ ਦੇ ਥੱਲੇ, ਉਹ ਉਹਨਾਂ ਦੀ ਵੀ ਵਾਇਓਲੇਸ਼ਨ ਹੋਈ ਹੈ। ਸੋ ਯੂਨਾਈਟਿਡ ਔਰ ਬਾਕੀਆਂ ਦਾ ਕੇਸ ਵੀ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਸੀ। ਸੋ ਯੂਨਾਈਟਿਡ ਨੇਸ਼ਨਸ ਦੀ ਉਸ ਬਾਡੀ ਨੇ ਪਿਛਲੇ ਹਫਤੇ ਜਿਹੜਾ ਹੈ ਵੌਇਸਿਸ ਫਾਰ ਫਰੀडम ਦੇ ਵਕੀਲ ਜਿਹੜੇ ਅਮਰੀਕਾ 'ਚ ਨੇ ਮਿਸਟਰ ਹੈਨਬਰਗ, ਉਹਨਾਂ ਦੇ ਨਾਲ ਉਹਨਾਂ ਨੇ ਸਬੰਧ ਕਰਕੇ ਕੁਝ ਸਵਾਲ ਜਿਹੜੇ ਨੇ ਹੋਰ ਪੁੱਛੇ ਸੀ ਇਸ ਸਾਰੇ ਕੇਸ ਨਾਲ ਰਿਲੇਟਡ। ਤੇ ਜਿਸ ਦਿਨ ਅਸੀਂ ਵੀਕਐਂਡ 'ਚ ਵਾਸ਼ਿੰਗਟਨ ਡੀਸੀ ਸੀ, ਉਦੋਂ ਮਿਸਟਰ ਹੈਨਬਰਗ, ਭਾਈ ਜਸਪਾਲ ਸਿੰਘ ਮੰਝਪੁਰ ਔਰ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਮਿਸਟਰ ਖਾਰਾ, ਇਹਨਾਂ ਦੇ ਨਾਲ ਇੱਕ ਸਾਰਾ ਟੈਲੀ ਕਾਨਫਰੰਸ ਸੀ। ਹਾਲਾਂਕਿ ਕੋਸ਼ਿਸ਼ ਜਿਹੜੀ ਹੈ ਉਹ ਭਗਵੰਤ ਸਿੰਘ ਸਿਆਲਕਾ ਔਰ ਸਰਦਾਰ ਹੁੰਦਲ ਜਿਹੜੇ ਸ਼੍ਰੋਮਣੀ ਕਮੇਟੀ ਦੇ ਵਕੀਲ ਨੇ ਉਹਨਾਂ ਦੇ ਨਾਲ ਵੀ ਕੰਟੈਕਟ ਹੋ ਗਿਆ ਸੀ, ਲੇਕਿਨ ਸਮਹਾਉ ਜਿਹੜੇ ਸਿਸਟਮ ਰਾਹੀਂ ਇਹ ਗੱਲਬਾਤ ਹੋ ਰਹੀ ਸੀ ਉਹ ਜਿਹੜਾ ਉਹਨਾਂ ਦਾ ਥਰੂ ਨਹੀਂ ਹੋਇਆ। ਸੋ ਇਹ ਮਿਸਟਰ ਖਾਰਾ, ਜਸਪਾਲ ਸਿੰਘ ਮੰਝਪੁਰ ਵਿਚਕਾਰ ਸਨ ਔਰ ਜਿਹੜੇ ਵੌਇਸਿਸ ਫਾਰ ਫਰੀडम ਦੇ ਵਕੀਲ ਨੇ ਜਿਹੜੇ UN ਦੇ ਨਾਲ ਗੱਲ ਕਰ ਰਹੇ ਨੇ। ਲਗਭਗ 1 ਘੰਟੇ ਦੀ ਗੁਫ਼ਤਗੂ ਦੇ ਵਿੱਚ ਜਿਹੜੇ ਵੀ ਸਵਾਲ ਯੂਨਾਈਟਿਡ ਨੇਸ਼ਨਸ ਵੱਲੋਂ ਪੁੱਛੇ ਗਏ ਉਹਨਾਂ ਦੇ ਜਵਾਬ ਉਹਨਾਂ ਦੇ ਵਕੀਲ ਰਾਹੀਂ ਲੈ ਗਏ ਨੇ। ਉਹ ਜਵਾਬ ਜਿਹੜੇ ਨੇ ਉਹ ਅੱਜ ਅਸੀਂ ਬੁੱਧਵਾਰ ਗੱਲ ਕਰ ਰਹੇ ਹਾਂ, ਅੱਜ ਹੀ ਫਾਈਲ ਹੋਏ ਨੇ। ਸੋ ਅੱਗੋਂ ਉਹਦੇ ਤੇ ਕੀ ਫਾਲੋ ਅਪ ਹੁੰਦਾ ਹੈ, ਕਿਉਂਕਿ ਸਾਡੀ ਇਹ ਕੋਸ਼ਿਸ਼ ਸੀ ਕਿ ਇਸ ਕੇਸ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ UN ਔਰ ਦੂਸਰੀਆਂ ਬਾਡੀਜ਼ ਤੱਕ, ਇਸੇ ਤਰ੍ਹਾਂ ਸਟੇਟ ਡਿਪਾਰਟਮੈਂਟ ਤੱਕ ਤਾਂ ਆਲਰੇਡੀ ਅਸੀਂ ਦੱਸਿਆ ਵੀ ਸੀ ਕਿ ਇੱਥੇ ਜਿਹੜੇ ਐਂਬੈਸਡਰ ਐਟ ਲਾਰਜ ਯੂਨਾਈਟਿਡ ਸਟੇਟਸ ਦੇ ਸਟੇਟ ਡਿਪਾਰਟਮੈਂਟ ਦੇ ਨੇ ਉਹਨਾਂ ਦੇ ਨਾਲ ਸਾਡਾ ਇੱਕ ਪੂਰਾ ਡੈਲੀਗੇਸ਼ਨ ਮਿਲਿਆ ਸੀ ਔਰ ਸਟੇਟ ਡਿਪਾਰਟਮੈਂਟ ਦੇ ਨੋਟਿਸ ਵੀ ਹੈ। ਸੋ ਹਾਲ ਦੀ ਘੜੀ ਜਿਹੜਾ ਇਹ ਗੱਲ ਅਸੀਂ ਤਸੱਲੀ ਨਾਲ ਕਹਿ ਸਕਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਔਰ ਬਾਕੀ ਸਿੰਘ ਚੜ੍ਹਦੀ ਕਲਾ 'ਚ ਨੇ। ਉਹਨਾਂ ਨੂੰ ਜਿਹੜਾ ਬੇਸ਼ੱਕ ਆਈਸੋਲੇਸ਼ਨ 'ਚ ਰੱਖਿਆ ਹੋਇਆ, ਪਰ ਉਹ ਪੂਰੀ ਸ਼ਿੱਦਤ ਦੇ ਨਾਲ ਜਿਹੜਾ ਆਪਣੇ ਨਿਸ਼ਾਨੇ ਨੂੰ ਪਰਨਾਏ ਹੋਏ ਨੇ ਔਰ ਉਹ ਅਸੀਂ ਇਹੀ ਆਸ ਕਰਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਪ੍ਰੈਸ਼ਰ ਵੀ ਬਣੇਗਾ, ਪੰਜਾਬ 'ਚ ਉਹਨਾਂ ਦਾ ਮਿਸ਼ਨ ਜਾਰੀ ਰਹਿਣਾ ਚਾਹੀਦਾ ਹੈ। ਔਰ ਕਿਉਂਕਿ ਇਹ ਜਿਹੜੀਆਂ NSA ਦੇ ਥੱਲੇ ਗ੍ਰਿਫਤਾਰੀਆਂ ਹੁੰਦੀਆਂ ਨੇ, ਇਹ ਪੋਲੀਟੀਕਲ ਡਿਸੀਜਨ ਹੁੰਦੇ ਨੇ ਔਰ ਅਲਟੀਮੇਟਲੀ ਪੋਲੀਟੀਕਲ ਪ੍ਰੈਸ਼ਰ, ਕਿਉਂਕਿ ਜੋ ਪੰਜਾਬ ਦੇ ਵਿੱਚ ਇਸ ਵੇਲੇ ਹਾਲਾਤ ਬਣਦੇ ਜਾ ਰਹੇ ਨੇ ਲਾਅ ਐਂਡ ਆਰਡਰ ਨੂੰ ਲੈ ਕੇ ਵੀ, ਅਦਰਵਾਈਜ਼ ਵੀ ਲੋਕਾਂ 'ਚ ਇਹ ਜ਼ਰੂਰ ਰਿਅਲਾਈਜੇਸ਼ਨ, ਜੋ ਸਾਡਾ ਇੱਕ ਵੱਡਾ ਹਿੱਸੇ ਦਾ ਕਹਿਣਾ ਹੁੰਦਾ ਹੈ ਕਿ ਜੀ ਕਾਸ਼ ਭਾਈ ਅੰਮ੍ਰਿਤਪਾਲ ਸਿੰਘ ਅਰਾਊਂਡ ਹੁੰਦਾ, ਜਾਂ ਜਿਵੇਂ ਅਸੀਂ ਸੰਤ ਪਿੰਡਾਂ ਵਾਲਿਆਂ ਦੇ ਅਰਾਊਂਡ ਹੁੰਦੇ ਆ, ਜਿਹੜੇ ਲੋਕਾਂ ਦਾ ਇੱਕ ਡਿਫਰੈਂਟ ਵਿਊ ਸੀ ਜਦੋਂ ਜੂਨ 84 ਵਾਪਰਿਆ ਔਰ ਉਹਨਾਂ ਨੇ ਕਿਵੇਂ ਬਹਾਦਰਾਂ ਵਾਂਗ ਜਿਹੜਾ ਜੂਝ ਕੇ ਸ਼ਹੀਦੀ ਪਾਈ। ਔਰ ਜਦੋਂ ਫਿਰ ਸਟੇਟ ਨੇ ਜੋ ਕੁਝ ਜੂਨ ਦੇ ਪਹਿਲੇ ਹਫਤੇ ਜਿਹਦੀ ਸ਼ੁਰੂਆਤ ਹੋਈ, ਔਰ ਅੱਜ ਤੁਸੀਂ ਬਿਲਕੁਲ ਠੀਕ ਕਿਹਾ, ਬੇਸ਼ੱਕ ਅੱਜ 31 ਮਈ ਦਾ ਦਿਨ ਹੈ ਅਮਰੀਕਨ ਜਾਂ ਕੈਨੇਡੀਅਨ ਜਾਂ ਬਾਹਰਲੇ ਕੈਲੰਡਰ 'ਚ, ਪਰ ਕਿਉਂਕਿ ਅਸੀਂ ਤਾਂ ਜਦੋਂ ਹਰ ਸਿੱਖ ਦੁਨੀਆ 'ਚ ਕਿਤੇ ਵੀ ਬੈਠਦਾ ਹੈ ਉਸ ਦਾ ਕੈਲੰਡਰ ਤਾਂ ਦਰਬਾਰ ਸਾਹਿਬ ਅੰਮ੍ਰਿਤਸਰ ਨਾਲ ਜੁੜਿਆ ਹੁੰਦਾ ਹੈ, ਉਹ ਇਹ ਪੜ੍ਹਦਾ ਹੈ, ਗੁਰੂ ਤੋਂ ਅਕਾਲ ਪੁਰਖ ਤੋਂ ਮੰਗਦਾ ਹੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਔਰ ਉਸ ਦੇ ਲਈ ਫਿਰ ਜਿਹੜੀਆਂ ਘਟਨਾਵਾਂ ਦਾ ਸੰਬੰਧ ਪੰਜਾਬ ਦੀ ਧਰਤੀ, ਗੁਰੂਆਂ ਦੀ ਵਰੋਸਾਈ ਧਰਤੀ ਨਾਲ ਹੈ, ਉਹੀ ਉਸ ਦੀ ਮਾਨਸਿਕਤਾ ਦੇ ਉੱਤੇ, ਉਸ ਦੇ ਜ਼ਹਿਨ ਦੇ ਉੱਤੇ ਅਸਰ ਅੰਦਾਜ਼ ਹੁੰਦੀਆਂ ਨੇ। ਔਰ ਮੈਂ ਸਮਝਦਾ ਹਾਂ ਵੀ ਜਿੱਥੇ ਵੀ ਦੁਨੀਆ ਭਰ ਦੇ ਵਿੱਚ ਗੁਰੂ ਨਾਨਕ ਨਾਮ ਦੇ ਸਿੱਖ ਵਸਦੇ ਨੇ, ਉਹਨਾਂ ਦੇ ਅੰਦਰ ਇਸ ਵੇਲੇ ਉਹੀ ਇੱਕ ਵੈਰਾਗ ਦੀ ਚਰਨਾਟ ਹੈ ਜਿਹਦੇ 'ਚ ਤੁਸੀਂ ਵੈਰਾਗ ਭਾਵ ਦੇ ਵਿੱਚ ਹੁੰਦੇ ਹੋ, ਰੋਹ ਜਿਹੜਾ ਹੈ ਉਹ ਬਰਾਬਰ। ਔਰ ਇਵੇਂ ਹੀ 39 ਸਾਲਾਂ ਤੋਂ ਹਰ ਸਿੱਖ ਇਵੇਂ ਹੀ ਮਹਿਸੂਸ ਕਰਦਾ, ਔਰ ਹਰ ਚੜ੍ਹਦੇ ਵਰੇ, ਕਿਉਂਕਿ ਟੋਟਲ ਵਾਰ ਜਿਹੜੀ ਭਾਰਤੀ ਸਟੇਟ ਨੇ ਵਿੱਢੀ ਔਰ ਜਿਸ ਦਾ ਚੱਕਾ ਜ਼ੁਲਮ ਦਾ ਹਰ ਉਸ ਸਰਕਾਰ ਨੇ ਤੇਜ਼ੀ ਨਾਲ ਚਲਾਇਆ। ਇੰਦਰਾ ਗਾਂਧੀ ਦੇ 31 ਅਕਤੂਬਰ 1984 ਨੂੰ ਐਂਡ ਹੋਣ ਤੋਂ ਬਾਅਦ ਵੀ 12 ਤੋਂ ਜ਼ਿਆਦਾ ਪ੍ਰਾਈਮ ਮਿਨਿਸਟਰ, ਔਰ ਅੱਜ ਜਿਸ ਮੁਕਾਮ ਤੇ ਅਸੀਂ ਆ ਕੇ ਖੜੇ, ਅਸੀਂ 28 ਮਈ ਨੂੰ ਦੇਖਿਆ ਕਿ ਕਿਵੇਂ ਭਾਰਤੀ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਦੇ ਉਦਘਾਟਨ ਦੇ ਨਾਂ ਥੱਲੇ ਹਿੰਦੂ ਰਾਸ਼ਟਰ ਦਾ ਸਮਰਾਟ
ਜਿਹਨੂੰ ਪਹਿਲਾਂ ਹਿੰਦੂ ਹਿਰਦੇ ਸਮਰਾਟ ਕਿਹਾ ਗਿਆ ਸੀ, ਉਹਨੂੰ ਬਤੌਰੇ ਪਹਿਲੇ ਜਿਹੜਾ ਹੈ ਉਹ ਬਾਦਸ਼ਾਹ ਦੇ, ਰਾਜੇ ਦੇ, ਸਮਰਾਟ ਦੇ, ਉਸ ਨੂੰ ਸਥਾਪਨ ਕਰ ਦਿੱਤਾ ਗਿਆ। ਔਰ ਸਾਡਾ ਜਿਹੜਾ ਕੱਲ੍ਹ ਦਾ ਪ੍ਰੋਗਰਾਮ ਇਸ ਮੁੱਦੇ ਦੇ ਉੱਤੇ ਸੀ, ਉਸ ਨੂੰ ਸਾਡੇ ਬਹੁਤ ਸਾਰੇ ਵਿਊਅਰਸ ਵੱਲੋਂ ਪਸੰਦ ਕੀਤਾ ਗਿਆ। ਔਰ ਸਾਰਾ ਐਨਾਲਿਸਿਸ ਖਾਸ ਤੌਰ 'ਤੇ ਜੋ ਕੁਛ ਦਿੱਲੀ ਦੇ ਵਿੱਚ ਹੋਇਆ ਇਸ ਪਾਰਲੀਮੈਂਟ ਭਵਨ ਦੇ ਉਦਘਾਟਨ ਦੇ ਨਾਂ ਥੱਲੇ, ਸੋ ਅਸੀਂ ਸਮਝਦੇ ਹਾਂ ਕਿ ਜਿੱਥੇ 39 ਵਰ੍ਹੇ ਪਹਿਲਾਂ ਵੀ ਜਿਹੜੀ ਟੋਟਲ ਵਾਰ ਦੀ ਸ਼ੁਰੂਆਤ ਹੋਈ, ਅਸਲ ਦੇ ਵਿੱਚ ਜਦੋਂ ਤੱਕ ਸਿੱਧੇ ਤੌਰ ਦੇ ਉੱਤੇ ਕੋਈ ਵਾਇਲੈਂਟ ਮੀਨਸ ਸਟੇਟ ਨਹੀਂ ਅਪਣਾਉਂਦੀ, ਇੱਕ ਵੱਡਾ ਹਿੱਸਾ ਸਮਝ ਤੋਂ ਜਿਹੜਾ ਉਹ ਨਾਕਸ ਹੁੰਦਾ ਹੈ ਕਿ ਵੀ ਉਹਦੇ ਨਾਲ ਕੀ ਵਾਪਰ ਹੈ। ਹਾਲਾਂਕਿ ਇਸ ਦੀ ਕਿਉਂਕਿ ਅਸੀਂ ਵੀ ਹੁਣ ਕਿਉਂਕਿ ਵੱਡੇ ਤਬਕੇ ਨੂੰ ਇਹ ਲੱਗਦਾ ਹੈ ਕਿ ਵੀ ਸਾਡੀ ਲੜਾਈ ਜੂਨ 84 ਦੇ ਪਹਿਲੇ ਹਫਤੇ ਸਟੇਟ ਨਾਲ ਖੁੱਲ੍ਹ ਕੇ ਹੋਈ ਹੈ। ਹਾਲਾਂਕਿ ਸਟੇਟ ਵੱਲੋਂ ਕੋਈ ਭੁਲੇਖਾ ਨਹੀਂ ਸੀ। ਉਹਨਾਂ ਨੇ ਤਾਂ 15 ਅਗਸਤ 1947 ਤੋਂ ਫੌਰਨ ਬਾਅਦ ਜਦੋਂ 10 ਅਕਤੂਬਰ 1947 ਨੂੰ ਸਿੱਖਾਂ ਨੂੰ ਜਰਾਇਮ ਪੇਸ਼ਾ ਕਬੀਲਾ ਐਲਾਨਣ ਵਾਲਾ ਜਿਹੜਾ ਸਰਕੂਲਰ ਜਾਰੀ ਕੀਤਾ ਸੀ, ਉਦੋਂ ਹੀ ਕਲੀਅਰ ਹੋ ਗਿਆ ਸੀ ਕਿ ਭਾਈ ਸਾਡੀ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਦੂਸਰਾ ਗੁਲਾਮੀ ਦਾ ਦੌਰ ਜਿਹੜਾ ਸ਼ੁਰੂ ਹੋ ਗਿਆ। ਔਰ ਜਿਵੇਂ ਮੈਂ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਵੀ, ਕਿਉਂਕਿ ਬੁੱਧਵਾਰ ਆਲਮੋਸਟ 1 ਘੰਟੇ ਦਾ ਪ੍ਰੋਗਰਾਮ ਹੁੰਦਾ, ਕੁਝ ਦੇਰ ਪਹਿਲਾਂ ਮੈਂ ਇਹ ਗੱਲ ਕਹੀ ਸੀ ਕਿ ਫਰਕ ਸਿਰਫ ਇੰਨਾ ਹੈ ਕਿ ਜਦੋਂ ਅਸੀਂ ਸਾਵਰਕਰ ਦੇ ਹਿੰਦੂਤਵਾ ਦੀ ਥਿਊਰੀ ਦੀ ਗੱਲ ਕਰਦੇ ਹਾਂ, ਜਿਹਨੂੰ ਲਾਲਾ ਲਾਜਪਤ ਰਾਏ ਨੇ ਐਂਡੋਰਸ ਕੀਤਾ ਹੈ, ਜਿਸ ਨੂੰ ਡਾਕਟਰ ਹੈਡਗਵੇਅਰ RSS ਦੇ ਫਾਊਂਡਰ ਨੇ ਜਿਸ ਦੇ ਉੱਤੇ RSS ਦੀ ਨੀਂਹ ਰੱਖੀ, ਔਰ ਗੋਲਵਲਕਰ ਤੋਂ ਲੈ ਕੇ ਮੋਹਨ ਭਾਗਵਤ ਤੱਕ ਜੋ ਅੱਜ ਵੀ ਜਾਰੀ ਹੈ। ਸੋ ਉਹਨਾਂ ਨੇ ਦੋ ਨੁਕਤਿਆਂ ਦੇ ਉੱਤੇ ਜਦੋਂ ਉਹਨਾਂ ਨੇ, ਹਾਲਾਂ ਸਾਵਰਕਰ ਕੋਈ ਨਾ ਤਾਂ ਸਨਾਤਨੀ ਹਿੰਦੂ ਸੀ, ਉਹ ਬੀਫ ਦਾ ਸ਼ੌਕੀਨ ਸੀ, ਔਰ ਵੈਸੇ ਵੀ ਸੈਕਸ਼ੁਅਲੀ ਉਹ ਹੋਮੋਸੈਕਸ਼ੁਅਲ ਸੀ, ਜੋ ਉਹਦੇ ਲਾਈਫ 'ਚੋਂ ਸਾਰੀ ਕਹਾਣੀ ਨਿਕਲਦੀ ਹੈ। ਉਹ ਰੱਬ 'ਚ ਯਕੀਨ ਵੀ ਨਹੀਂ ਸੀ ਕਰਦਾ, ਲੇਕਿਨ ਜਿਹੜਾ ਉਹਨੇ ਹਿੰਦੂਤਵਾ ਦਾ ਸਿਆਸੀ ਸਿਧਾਂਤ ਦਿੱਤਾ ਹੈ, ਉਹਦੇ 'ਚ ਉਹਨੇ ਬੜੀ ਕਲੀਅਰ ਲਾਈਨ ਰੱਖੀ, ਕੋਈ ਭੁੱਲ ਭੁਲੇਖਾ ਨਹੀਂ ਸੀ। ਉਹਨੇ ਕਿਹਾ ਕਿ ਵੀ ਜਿਹੜੇ ਮਜ਼ਹਬਾਂ ਦੀ ਪੁੰਨ ਭੂਮੀ, ਪਵਿੱਤਰ ਧਰਤੀ ਜਾਂ ਪਾਇਸ ਜਿੱਥੇ ਉਹਨਾਂ ਦੇ ਪ੍ਰੋਫਿਟ ਬਾਹਰ ਪੈਦਾ ਹੋਏ ਨੇ, ਉਹ ਤਾਂ ਭਾਰਤ, ਅਖੰਡ ਭਾਰਤ ਦੇ ਨਾਲ ਉਹਨਾਂ ਦੇ ਲਈ ਉਹ ਏਲੀਅਨ ਨੇ, ਗੈਰ ਨੇ। ਉਹਨਾਂ ਦੇ ਵਿੱਚ ਜ਼ਾਹਰ ਹੈ ਈਸਾਈਅਤ, ਜਿਹੜੀ 2000 ਸਾਲ ਪਹਿਲਾਂ ਜੀਸਸ ਕ੍ਰਾਈਸਟ ਬੈਥਲਹੈਮ ਦੇ ਵਿੱਚ ਪੈਦਾ ਹੋਏ, ਉਹ ਤਾਂ ਹੁਣ ਬੈਥਲਹੈਮ ਤਾਂ ਭਾਰਤ 'ਚ ਨਹੀਂ ਹੈ। ਔਰ ਇਸੇ ਤਰ੍ਹਾਂ ਇਸਲਾਮ ਦੇ ਬਾਨੀ ਪ੍ਰੋਫਿਟ ਮੁਹੰਮਦ ਮੱਕਾ ਦੇ ਵਿੱਚ ਪੈਦਾ ਹੋਏ ਲਗਭਗ 1450 ਸਾਲ ਪਹਿਲਾਂ, ਉਹ ਧਰਤੀ ਸਾਊਦੀ ਅਰੇਬੀਆ ਦੇ ਵਿੱਚ ਹੈ, ਸੋ ਜ਼ਾਹਰ ਹੈ ਉਹ ਵੀ ਨਹੀਂ ਹੈ। ਸੋ ਇਹਨਾਂ ਦੋਨੋਂ ਮਜ਼ਹਬਾਂ ਨੂੰ ਤਾਂ ਉਹਨਾਂ ਨੇ ਜਿਹੜਾ ਹੈ ਉਹ ਵੈਸੇ ਹੀ ਇਹ ਐਲਾਨਿਆ ਕਿ ਭਾਈ ਇਹ ਜਿਹੜੇ ਨੇ ਇਹ ਗੈਰ ਮਜ਼ਹਬ ਨੇ। ਹੁਣ ਜਿਹੜੇ 3 ਮਜ਼ਹਬ ਜਿਨ੍ਹਾਂ ਨੇ ਭਾਰਤ ਦੀ ਧਰਤੀ ਤੇ ਰਹਿ ਕੇ ਬ੍ਰਾਹਮਣਵਾਦ ਨੂੰ ਵੰਗਾਰਿਆ, ਲਲਕਾਰਿਆ, ਉਹਨਾਂ ਦੇ ਵਿੱਚ ਜੈਨਿਜ਼ਮ, ਬੁੱਧਿਜ਼ਮ ਔਰ ਸਿੱਖਿਜ਼ਮ ਹੈ। ਉਸ ਤੇ ਸਾਵਰਕਰ ਨੇ ਕਿਹਾ ਕਿ ਵੀ ਇਹ ਬੇਸ਼ੱਕ ਪੁੰਨ ਭੂਮੀ ਭਾਰਤ ਦੇ ਅੰਦਰ ਪੈਦਾ ਹੋਏ ਔਰ ਵਿਕਸਿਤ ਹੋਏ ਧਰਮ ਨੇ, ਪਰ ਇਹ ਅਲਟੀਮੇਟਲੀ ਉਹਨਾਂ ਲਹਿਰਾਂ ਵਾਂਗ ਨੇ ਜਿਹੜੀਆਂ ਸਮੁੰਦਰ ਦੇ ਵਿੱਚ ਉੱਠਦੀਆਂ ਨੇ, ਤੇ ਸਮੁੰਦਰ ਜਿਹੜਾ ਉਹ ਹਿੰਦੂਤਵਾ ਹੈ। ਔਰ ਇਸ ਲਈ ਇਹ ਜਿਹੜੇ ਮਜ਼ਹਬ ਨੇ ਤਿੰਨੋਂ ਹੀ ਇਹ ਹਿੰਦੂਤਵਾ ਦਾ ਹੀ ਹਿੱਸਾ ਨੇ। ਹੁਣ ਇਹ ਜਿਹੜੀ ਇਸ ਸਟੇਟਮੈਂਟ ਜੇ ਸਾਵਰਕਰ ਦੀ ਥਿਊਰੀ ਨੂੰ ਦੇਖੀਏ, ਉਹਦੇ 2 ਜਿਹੜੇ ਕੰਪੋਨੈਂਟ ਸੀ, ਪਹਿਲਾ ਤਾਂ ਉਦੋਂ ਹੀ ਇੰਪਲੀਮੈਂਟ ਹੋ ਗਿਆ ਜਦੋਂ ਕਿ ਭਾਰਤੀ ਸੰਵਿਧਾਨ ਬਣਿਆ, ਕਨਸਟੀਟਿਊਸ਼ਨ ਬਣਿਆ। ਹੁਣ ਜਿਹੜੇ ਲੋਕਾਂ ਨੂੰ ਸਿਰਫ ਤੇ ਸਿਰਫ ਅੱਜ ਦਾ ਦੌਰ ਨਜ਼ਰ ਆਉਂਦਾ ਹੈ, ਉਹਨਾਂ ਨੂੰ ਇਹ ਸਮਝਣਾ ਹੋਏਗਾ ਕਿ ਭਾਈ ਜਦੋਂ 2 ਸਿੱਖ ਨੁਮਾਇੰਦਿਆਂ ਨੇ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਭਾਰਤੀ ਸੰਵਿਧਾਨ ਦੇ ਖਰੜੇ ਤੇ ਦਸਤਖਤ ਨਹੀਂ ਸੀ ਕੀਤੇ, ਕਿਉਂਕਿ ਬੇਸ਼ੱਕ ਸੰਵਿਧਾਨ ਨੂੰ ਘੜਨ ਵਾਲਿਆਂ ਦੇ ਵਿੱਚ ਡਾਕਟਰ ਅੰਬੇਦਕਰ ਜਾਂ ਨਹਿਰੂ ਜਾਂ ਮੌਲਾਨਾ ਅਬੁਲ ਕਲਾਮ ਆਜ਼ਾਦ ਜਾਂ ਡਾਕਟਰ ਰਜਿੰਦਰ ਪ੍ਰਸਾਦ ਜਾਂ ਕਾਮਰਾਜ ਜਾਂ ਰਾਜਗੋਪਾਲਾਚਾਰੀਆ, ਕਾਮਰਾਜ ਤਾਂ ਬਾਅਦ 'ਚ ਆਇਆ, ਇਹ ਸਾਰੇ ਹੋਣਗੇ ਵੱਡੇ ਵੱਡੇ ਦਿੱਗਜ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਜਾਇੰਟ ਕਿਹਾ ਜਾਂਦਾ ਹੈ। ਪਰ ਇਹਨਾਂ ਦੇ ਜੋ ਕੁਛ ਅੱਜ ਹਿੰਦੂਤਵੀ ਮੁਸਲਮਾਨਾਂ ਔਰ ਈਸਾਈਆਂ ਨਾਲ ਖੁੱਲ੍ਹ ਕੇ ਕਰ ਰਹੇ ਨੇ, ਸਿੱਖਾਂ ਨਾਲ ਤਾਂ 75 ਸਾਲ ਪਹਿਲਾਂ ਸੰਵਿਧਾਨ ਦੇ ਵਿੱਚ ਹੀ ਇਹ ਹੋ ਗਿਆ ਸੀ। ਸਾਨੂੰ ਤਾਂ ਸਾਡੀ ਅਡਰੀ ਹੋਂਦ ਤਾਂ ਇੰਡੀਅਨ ਕਨਸਟੀਟਿਊਸ਼ਨ ਦੇ ਆਰਟੀਕਲ 25(20) ਨੇ ਐਂਡ ਕਰ ਦਿੱਤੀ ਸੀ। ਸਾਵਰਕਰ ਦੀ ਥਿਊਰੀ ਨੂੰ ਉਹਨਾਂ ਨੇ ਮੰਨ ਲਿਆ ਸੀ ਕਿ ਭਾਈ ਇਹ
ਸਿੱਖ, ਬੋਧੀ ਤੇ ਜੈਨੀ ਇਹ ਹਿੰਦੂ ਟਰੀ ਦਾ ਹੀ ਹਿੱਸਾ ਨੇ, ਹਿੰਦੂ ਧਰਮ ਦਾ ਹਿੱਸਾ ਨੇ। ਇਸ ਲਈ ਫਿਰ ਕੱਲਾ ਨਹਿਰੂ ਨੂੰ ਆਰਟੀਕਲ 25B ਦੇ ਉੱਤੇ ਹੀ ਸੰਤੋਖ ਨਹੀਂ ਸੀ ਹੋਇਆ। 1955 ਤੱਕ ਪਹੁੰਚਦੇ ਆ, ਜਦੋਂ ਕਿ ਈਵਨ ਡਾਕਟਰ ਅੰਬੇਦਕਰ ਉਸ ਨਾਲੋਂ ਡਿਫਰ ਕਰ ਰਿਹਾ ਸੀ। ਉਹਨਾਂ ਨੇ ਹਿੰਦੂ ਸਕਸੈਸ਼ਨ ਐਕਟ, ਹਿੰਦੂ ਮੈਰਿਜ ਐਕਟ, ਹਿੰਦੂ ਐਡੋਪਸ਼ਨ ਐਕਟ, ਕਿੰਨੇ 4 ਹੋਰ ਐਕਟ ਦੇ ਥੱਲੇ ਉਹੀ ਜਿਹੜਾ 25B ਸੀ ਉਸ ਨੂੰ ਉਹਨਾਂ ਨੇ ਫਾਈਨਲੀ ਜਿਹੜਾ ਉਹ ਪੂਰੀ ਮਜ਼ਬੂਤੀ ਦੇ ਨਾਲ ਲਾਗੂ ਕੀਤਾ। ਸੋ ਸਾਡੇ ਲਈ ਤਾਂ ਇਹ ਖੁੱਲ੍ਹ ਕੇ ਜਿਹੜਾ ਹਿੰਦੂਤਵਾ ਦਾ ਰਾਜ ਹੈ, ਸਾਵਰਕਰ ਦੀ ਥਿਊਰੀ ਹੈ, ਉਹ ਤਾਂ ਭਾਰਤੀ ਕਨਸਟੀਟਿਊਸ਼ਨ ਦੇ ਵਿੱਚ ਇੰਪਲੀਮੈਂਟ ਕਰ ਦਿੱਤੀ ਗਈ ਸੀ, ਜਿਹੜੇ ਕਨਸਟੀਟਿਊਸ਼ਨ ਨੂੰ ਅਦਰਵਾਈਜ਼ ਸੈਕੂਲਰ ਕਿਹਾ ਜਾਂਦਾ। ਹੁਣ ਇਸੇ ਲਈ ਜਿਹੜੇ 2 ਸਿੱਖ ਨੁਮਾਇੰਦੇ ਸੀ, ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ ਕਾਂਸਟੀਟਿਊਐਂਟ ਅਸੈਂਬਲੀ 'ਚ, ਉਹਨਾਂ ਨੇ ਕਿਹਾ ਸੀ ਕਿ ਵੀ ਇਹ ਤਾਂ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ। ਸਾਡੇ ਨਾਲ ਤਾਂ ਨਾਰਥ ਦੇ ਵਿੱਚ ਇੱਕ ਪ੍ਰੋਵਿੰਸ ਦੇਣ ਦੀ ਆਜ਼ਾਦ, ਤਾਂ ਕਿ ਸਿੱਖਸ ਮੇ ਆਲਸੋ ਬੀ ਏਬਲ ਟੂ ਐਕਸਪੀਰੀਅੰਸ ਦਾ ਗਲੋ ਆਫ ਫਰੀडम, ਜੇ ਨਹਿਰੂ ਦੇ ਲਫ਼ਜ਼ਾਂ 'ਚ ਕਹਿਣਾ ਹੋਏ। ਤੇ ਇੱਥੇ ਤਾਂ ਸਾਨੂੰ ਹਿੰਦੂ ਬਣਾ ਦਿੱਤਾ। ਸੋ ਉਹਨਾਂ ਨੇ ਤਾਂ ਰਿਜੈਕਟ ਕਰ ਦਿੱਤਾ। ਸੋ ਸਾਡੇ ਲਈ ਤਾਂ ਇਹ ਜੋ ਅੱਜ ਦਾ ਵਰਤਾਰਾ ਹੈ, ਹਾਂ ਜੂਨ 84 ਦਾ ਪਹਿਲਾ ਹਫ਼ਤਾ ਹੈ ਜਦੋਂ ਕਿ ਪਹਿਲਾਂ ਸਟੇਟ ਨੇ ਉਹ ਸਾਰੇ ਮੇਸ਼ਰ ਜਿਹੜੇ ਸ਼ੰਕਰਾਂ ਨੇ ਵਰਤੇ ਸੀ, ਜਦੋਂ ਅਸੀਂ ਹਮੇਸ਼ਾ ਇਹ ਕਹਿੰਦੇ ਆ ਕਿ ਭਾਈ ਜੋ ਸਾਡੇ ਨਾਲ ਹੋਇਆ, ਹੋ ਰਿਹਾ, ਹੋਣਾ, ਉਹ ਸ਼ੰਕਰਾ ਦੇ ਉਹਨਾਂ 2 ਵੈਪਨਸ ਦੇ ਵਿੱਚ ਹੀ ਹੈ ਕਿ ਪਹਿਲੇ ਸ਼ਾਸਤਰ ਸੇ ਮਾਰੋ, ਫਿਰ ਸ਼ਸਤਰ, ਅਗਰ ਬਚ ਜਾਏ तो फिर शस्त्र से मारो। सो सानू तो उन्होंने शास्त्र दे नाल, पहला शास्त्र ही उन्हों दा जिहड़ा पोस्ट 47 आया, वो भारतीय आइन आया, भारतीय संविधान आया, सानू तो उहदे नाल ही इन्हां ने चित कर दिता है। पर क्योंकि सिख नूं गुरु ने शस्त्र दिता होया है और रेजिस्टेंस दिती हुई है, डिफाइंस दिती हुई है, अपने हक्कां लई खलोना सिखाया होया है, सिख तां खलो गए। 47 तो बाद भावें 40% कौम उजड़ी हुई सी, पनाहगीर बन के बैठी सी, उन्होंने तो झंडा चुक लिया। उन्होंने कहा कि भाई नहीं, वो भावें अमनमई अंदाज दे विच 37 साल रहा, पर स्टेट नूं अमन दा की उन्होंने सिखां दी डिफाइंस कित्थे पसंद सी कि सिख खलो गए ने, एशियाड 82 हुंदी है, सिख कहंदे ने कि भाई असीं जिहड़ा ये साडीआं मंगां मन्नो, जे एमरजेंसी लगदी है भावें सारे देश ते लगदी है, सिख कहंदे ने कि इहनूं तोड़ो। जे वो पंजाबी सूबे नूं गवारां दी पंजाबी जबान नूं गवारां दी भाषा कह के सूबा नहीं बनाउंदे ते सिख खलो जांदे ने कि भाई जिथे बाकी सूबे बनाए ने इहनूं बनाओ। हुण वो जिहड़ा सिखां दी दा चैलेंज है, सिखां दी डिफाइंस है, 37 साल वो रही। ते फिर शंकरा दा दूसरा हथियार उन्होंने कढ़ लिया कि बई ये शास्त्र नाल नहीं मरे, ਹੁਣ ਸ਼ਸਤਰ ਨਾਲ ਮਾਰੋ। ਸੋ ਜਿਹੜੀ ਟੋਟਲ ਵਾਰ ਹੈ, ਇਹ ਸ਼ਾਸਤਰ ਤੇ ਸ਼ਸਤਰ ਦੋਨਾਂ ਦਾ ਕੰਬੀਨੇਸ਼ਨ ਹੈ। ਸ਼ਾਸਤਰ ਵਾਲਾ ਵੀ ਚੱਲ ਰਿਹਾ ਹੈ ਕਿਉਂਕਿ ਹਿੰਦੂ ਤਵੀਆਂ ਦੇ ਕੋਲ ਪਾਵਰ ਹੈ, ਉਹਨਾਂ ਦੇ ਤੁਸੀਂ ਸਿਲੇਬਸ ਦੇਖੋ, ਸੈਂਟਰ ਐਜੂਕੇਸ਼ਨ ਦੇ ਨਾਂ ਥੱਲੇ ਉਹਨਾਂ ਦੇ। ਹੁਣ ਜਦੋਂ ਇਹ ਖਬਰਾਂ ਕਈਆਂ ਨੇ ਸਾਨੂੰ ਲਿਖਿਆ ਜੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਆਪਣੇ ਕਾਲਜਾਂ ਦੇ ਵਿੱਚ ਵੀ ਔਰ ਯੂਨੀਵਰਸਿਟੀ 'ਚ ਵੀ ਜਿਹੜਾ ग्रैजुएशन क्लासां लई पंजाबी लाजमी विशा सी, वो खत्म करके उन्होंने ऑप्शनल कर दिता है भी इस ते तुसी गल नहीं कीती, भी इस ते गल करो। हालांकि साडे डिफरेंट जिवें फॉल्ट लाइनस दे विच इस ते उत्ते गल हुई है दूसरे प्रोग्राम, लेकिन मैनूं ये बहुत बार लगदा हुंदा है कि भी असीं कई वारी सिर्फ ते सिर्फ उस रिएक्टिव मोड नूं ही देखना चाहुंदे आ कि भाई वो श्रोमणी कमेटी ने भी बयान दे दिता, 2 होर दे देणगे, लेकिन ਅਸੀਂ ਇਹ ਭੁੱਲ ਜਾਂਦੇ ਆ ਕਿ ਪੰਜਾਬੀ ਨੂੰ ਇਹਨਾਂ ਨੇ ਐਕਸੈਪਟ ਕਦੋਂ ਕੀਤਾ ਸੀ। ਬਿਲਕੁਲ, ਜੇ ਤੁਸੀਂ ਉਸ ਸਾਰੇ ਪਾਰਟ ਨੂੰ ਦੇਖੋਗੇ ਤੇ ਜਿੱਥੇ ਉਹਨਾਂ ਦੀ ਮਜਬੂਰੀ ਵੀ ਬਣਦੀ ਚਲੀ ਗਈ, ਪੰਜਾਬੀ ਸੂਬਾ ਬਣਾਉਣਾ ਉਹਨਾਂ ਦੀ ਮਜਬੂਰੀ ਬਣੀ, ਉਹਨਾਂ ਨੇ ਉਹ ਲੂਲਾ ਲੰਗੜਾ ਪੰਜਾਬੀ ਸੂਬਾ, ਪਾਣੀ ਵੀ ਖੋਹ ਲਏ, ਪੰਜਾਬੀ ਬੋਲਦੇ ਇਲਾਕੇ ਵੀ ਖੋਹ ਲਏ, ਤੁਹਾਡੀ ਕੈਪੀਟਲ ਵੀ ਖੋਹ ਲਈ। ਔਰ ਪਹਿਲਾਂ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਜੀ ਇੰਦਰਾ ਗਾਂਧੀ ਅਵਾਰਡ ਆ ਗਿਆ, ਰਾਜੀਵ ਲੋਂਗੋਵਾਲ ਅਕਾਰਡ ਹੋ ਗਿਆ, फाइनली इत्थों तक कि भी सेंटर ने उन्होंने यूनियन टैरीटरी तो बना के रखा ही होया, वो हौली 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 उन्होंने जड़ियाँ पोस्टिंग्स ने उन्होंने विच पंजाब दी से खत्म कर दी, लिया के जोड़े उत्थे बिठाए हुए ने वो हरियाणवी और दूसरे ने। फिर हरियाणा असैंबली की नवीं बिल्डिंग बनाने लई थां दे दी, तुहाडा चीफ मिनिस्टर जिहड़ा वो कहंदा जी सानू भी दिओ, भुल के कि भाई तुहाडी तां मलकीयत है, चंडीगढ़ ते तुहाडा हक है। फिर असीं देखदे हां कि किवें पंजाब यूनिवर्सिटी दे विच जिन्हां दी सैनेट दे विच हिंदू तवियां दा बहुमत पहलां तो ही आर्य समाजी संस्था रही है, उन्होंने किवें हौली 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 पंजाबी नूं साइडलाइन कीता।
ਔਰ ਹੁਣ ਗੱਲ ਇਹ ਇਕੱਲਾ ਇਹ ਨਹੀਂ ਹੈ ਵੀ ਪੰਜਾਬ ਯੂਨੀਵਰਸਿਟੀ ਦਾ ਤਾਲੁਕ ਚੰਡੀਗੜ੍ਹ ਤੱਕ ਹੈ। ਪੰਜਾਬ ਦੇ 80 ਤੋਂ ਜ਼ਿਆਦਾ ਸ਼ਾਇਦ ਕਾਲਜ ਜਿਹੜੇ ਇੰਡੀਅਨ ਆਕੂਪਾਈਡ ਪੰਜਾਬ ਦੇ ਨੇ ਉਹ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਟ ਨੇ। ਉਹਨਾਂ ਸਾਰਿਆਂ ਜਦੋਂ ਤੁਸੀਂ ਪੰਜਾਬੀ ਉਡਾ ਦਿੱਤੀ ਤੇ ਇਹਦਾ ਮਤਲਬ ਇਹ ਹੈ ਤੁਸੀਂ ਪੰਜਾਬ ਵਿਚਲੇ ਬੋਰਡ ਦੇਖ ਲਓ, ਸਾਈਨ ਬੋਰਡ ਲੱਗੇ ਦੇਖ ਲਓ, ਪੰਜਾਬ ਵਿੱਚ ਆਪਰੇਟ ਕਰਦੇ ਕ੍ਰਿਸਚੀਅਨਸ ਦੇ ਸਕੂਲਸ ਦੇਖ ਲਓ, ਆਰੀਆ ਸਮਾਜੀਆਂ ਦੇ ਦੇਖ ਲਓ, ਦੂਸਰਿਆਂ ਦੇ ਦੇਖ ਲਓ, ਉਹ ਤਾਂ ਤੁਹਾਡੇ ਕਕਾਰ ਬੱਚਿਆਂ ਦੀਆਂ ਦਸਤਾਰਾਂ ਦੇ ਉੱਤੇ ਪਾਬੰਦੀਆਂ ਨੇ, ਕੜੇ ਲਵਾਏ ਜਾਂਦੇ ਨੇ ਔਰ ਕਿਸ ਕਿਸਮ ਦਾ ਵਰਤਾਰਾ ਹੁੰਦਾ। ਸੋ ਇਹ ਸਾਰੇ ਸਿੰਪਟਮ ਠੀਕ ਹੈ। ਜੂਨ 84 ਤੱਕ ਇਸ ਕਿਸਮ ਦੀ ਮੰਗ ਦੇ ਉੱਤੇ ਡਟ ਜਾਣਾ ਜਾਂ ਇਸ ਕਿਸਮ ਦੇ ਨੂੰ ਇਹ ਠੀਕ ਬਣਦਾ ਸੀ। ਹੁਣ ਸਾਨੂੰ ਇਹ ਕੰਟੈਕਸਟ ਸਮਝਣਾ ਪਏਗਾ ਕਿ ਇਹ ਮਹਿਜ਼ ਇੱਕ ਜਿਹੜਾ ਇਸ਼ੂ ਨਹੀਂ ਹੈ ਵੀ ਤੁਸੀਂ ਹਰ ਗੱਲ ਤੇ ਰਿਐਕਟ ਕਰਨਾ ਹੈ। ਸਾਡੇ ਖਿਲਾਫ ਜਿਹੜੀ ਟੋਟਲ ਵਾਰ ਵਿੱਢੀ ਹੋਈ ਔਰ ਅਸੀਂ ਆਪਣੀ ਇੱਕ ਸਪੀਚ ਦੇ ਵਿੱਚ ਵੀ ਸ਼ਾਇਦ ਕਾਰਟਰੇਟ ਦੀ ਸਪੀਚ ਸੀ ਔਰ ਇਸ ਪ੍ਰੋਗਰਾਮ 'ਚ ਤਾਂ ਕਪਲ ਆਫ ਟਾਈਮ ਜਦੋਂ ਅਸੀਂ ਟੋਟਲ ਵਾਰ ਨੂੰ ਐਕਸਪਲੇਨ ਕਰਦੇ ਹਾਂ ਕਿ ਭਾਈ ਇਹ ਕਿਵੇਂ ਇਕੱਲਾ ਵਾਰ ਦਾ ਮਤਲਬ ਫਿਜ਼ੀਕਲ ਕਿਲਿੰਗਸ ਨਹੀਂ ਹੁੰਦਾ, ਇਹ ਐਮੋਸ਼ਨਲ ਵਾਰ ਵੀ ਹੈ, ਵਾਰ ਆਫ ਨਰਵਸ ਵੀ ਹੈ, ਹਿਸਟਰੀ ਦੀ ਵੀ ਹੈ, ਸਟੈਟਿਸਟਿਕਸ ਦੀ ਵੀ ਹੈ, ਆਰਥਿਕਤਾ ਦੀ ਵੀ ਹੈ, ਜਿਵੇਂ 3 ਖੇਤੀ ਕਾਨੂੰਨ ਬਣਾਏ ਗਏ। ਅਬਵ ਆਲ ਤੁਹਾਨੂੰ ਇਹ ਭੁਲਾ ਦੇਣ ਦੀ ਵੀ ਹੈ ਕਿ ਭਾਈ ਤੁਸੀਂ ਕਦੇ ਐਗਜ਼ਿਸਟ ਕਰਦੇ ਸੀ, ਤੁਹਾਡਾ ਕੋਈ ਪ੍ਰਾਈਡ ਸੀ 172-73 ਸਾਲ ਪਹਿਲਾਂ, ਤੁਹਾਡਾ ਕੋਈ ਰਾਜ ਸੀ, ਜਿਵੇਂ ਉਹਨਾਂ ਨੇ ਹਿਸਟਰੀ ਜਿਹੜੀ ਹੈ ਨਵੀਂ ਕ੍ਰੀਏਟ ਕੀਤੀ ਹੈ ਔਰ ਹੌਲੀ 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 ਉਸ ਪਾਸੇ ਵੱਲ ਤੁਹਾਨੂੰ ਉਹ ਥਰੋ ਕਰ ਰਹੇ ਨੇ। ਸੋ ਅਸੀਂ ਆਉਣ ਵਾਲੇ ਦਿਨਾਂ 'ਚ ਵੀ, ਕਿਉਂਕਿ ਬਿਗਨਿੰਗ ਹੈ ਘੱਲੂਘਾਰਾ ਹਫਤੇ ਦੀ 39 ਵਰੇ ਪਹਿਲਾਂ ਦੀ, ਇਹ ਡਿਫਰੈਂਟ ਆਸਪੈਕਟਸ ਤੇ ਗੱਲ ਕਰਾਂਗੇ। ਹਾਂ, ਸਾਨੂੰ ਇਸ ਗੱਲ ਦੀ ਜ਼ਰੂਰ ਤਸੱਲੀ ਹੈ ਕਿ ਜੋ ਹਕੂਮਤ ਨੇ ਉਦੋਂ ਚਾਹਿਆ ਲਗਾਤਾਰਤਾ ਨਾਲ ਜੂਨ 84 ਦੇ ਘੱਲੂਘਾਰੇ ਦੇ ਸਾਡੇ ਨਾਇਕਾਂ ਨੂੰ ਖਲਨਾਇਕ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ ਹੋਣ, ਜਨਰਲ ਸੁਬੇਗ ਸਿੰਘ ਹੋਣ, ਭਾਈ ਅਮਰੀਕ ਸਿੰਘ ਹੋਣ ਔਰ 37 ਹੋਰ ਇਤਿਹਾਸਕ ਗੁਰਦੁਆਰਿਆਂ ਨੂੰ ਜਿਨ੍ਹਾਂ ਨੇ ਡਿਫੈਂਡ ਕੀਤਾ, ਸ਼ਹੀਦੀਆਂ ਪਾਈਆਂ। ਪਰ ਹਰ ਚੜ੍ਹਦੇ ਵਰੇ ਜਿਹੜਾ ਇਹ ਰੋਸ ਵੀ ਸਿੱਖਾਂ ਦਾ ਵੱਧਦਾ ਗਿਆ, ਵੈਰਾਗ ਤਾਂ ਹੈ ਹੀ ਹੈ। ਦੁਨੀਆ ਦਾ ਕੋਈ ਐਸਾ ਗੁਰਦੁਆਰਾ ਨਹੀਂ ਹੈ ਜਿੱਥੇ ਇਸ ਜੂਨ ਦੇ ਹਫਤੇ ਦੇ ਵਿੱਚ ਘੱਲੂਘਾਰਾ ਦਿਵਸ ਨੂੰ ਸਮਰਪਿਤ ਸਮਾਗਮ ਨਹੀਂ ਹੋਣਗੇ। ਬਹੁਤ ਸਾਰੀਆਂ ਥਾਵਾਂ ਤੇ ਗੁਰਦੁਆਰਿਆਂ ਦੀਆਂ ਲਾਇਬ੍ਰੇਰੀਆਂ ਦੇ ਵਿੱਚ, ਲੰਗਰ ਹਾਲਾਂ 'ਚ ਸ਼ਹੀਦ ਜੁਝਾਰੂਆਂ ਦੀਆਂ ਤਸਵੀਰਾਂ ਲੱਗੀਆਂ, ਲਗਾਤਾਰਤਾ ਨਾਲ ਉਹ ਪਾਠ ਚੱਲ ਰਿਹਾ। ਔਰ ਜਦੋਂ ਅਸੀਂ ਇਸ ਹਫਤੇ ਦੀ ਗੱਲ ਕਰ ਰਹੇ ਹਾਂ, ਹਰ ਮੁਲਕ ਦੇ ਵਿੱਚ ਪ੍ਰੋਟੈਸਟ ਵੀ ਉਲੀਕੇ ਹੋਏ ਨੇ, ਜਿਵੇਂ ਆਸਟ੍ਰੇਲੀਆ ਦੇ ਹਵਾਲੇ ਨਾਲ ਸਾਡੇ ਲਗਾਤਾਰਤਾ ਨਾਲ ਐਡ ਵੀ ਚੱਲ ਰਹੀਆਂ ਨੇ ਕਿ ਕੀ ਪ੍ਰੋਗਰਾਮ ਨੇ। ਅਮਰੀਕਾ ਦੇ ਹਵਾਲੇ ਨਾਲ ਅਸੀਂ ਦੱਸ ਦਈਏ ਕਿ 4 ਜੂਨ ਦਾ ਦਿਨ ਜਿਵੇਂ ਸੈਨ ਫਰਾਂਸਿਸਕੋ 'ਚ ਨਾਰਥ ਕੈਲੀਫੋਰਨੀਆ ਦੇ ਸਾਰੇ ਗੁਰਦੁਆਰਿਆਂ ਵੱਲੋਂ ਸਾਂਝੇ ਤੌਰ ਦੇ ਉੱਤੇ ਜਿਹੜਾ ਉਹ ਇਸ ਨੂੰ ਘੱਲੂਘਾਰਾ 84 ਦੀ ਯਾਦ ਨੂੰ ਸਮਰਪਿਤ, ਪਰ ਨਾ ਉਹਦਾ ਫਰੀडम ਮਾਰਚ ਹੈ। 10,000 ਤੋਂ ਜ਼ਿਆਦਾ ਪਾਰਟਿਸਿਪੇਸ਼ਨ ਪਿਛਲੇ ਵਰਿਆਂ ਦੇ ਵਿੱਚ ਸੀ। ਇਸ ਵਾਰ ਉਸ ਤੋਂ ਵੀ ਵੱਡੀ ਗਿਣਤੀ ਹੋਏਗੀ। ਅਸੀਂ ਵੀ TV 84 ਦੀ ਟੀਮ ਦੇ ਨਾਲ ਜਿਹੜਾ ਇਸ ਵੀਕਐਂਡ ਇਵੈਂਟ ਨੂੰ ਕਵਰ ਕਰਾਂਗੇ। ਇਵੇਂ ਹੀ ਸਾਡੇ ਵਾਸ਼ਿੰਗਟਨ ਵਰਜੀਨੀਆ ਦੇ ਵੀਰਾਂ ਭੈਣਾਂ ਵੱਲੋਂ ਐਫਰਟ ਕਰਕੇ ਇੰਡੀਅਨ ਕੌਂਸੂਲੇਟ ਦੇ ਬਾਹਰ ਪ੍ਰੋਟੈਸਟ ਹੈ ਜਿਸ ਦੀ ਐਡ ਵੀ ਚੱਲ ਰਹੀ ਹੈ। ਸੈਨ ਫਰਾਂਸਿਸਕੋ ਦੇ ਵਿੱਚ ਵੀ ਹੈ ਔਰ ਸ਼ਿਕਾਗੋ 'ਚ ਵੀ ਹੁੰਦਾ ਹੈ। ਔਰ ਜ਼ਾਹਰਾ ਤੌਰ ਦੇ ਉੱਤੇ ਜਿਵੇਂ 7 ਔਰ 8 ਜੂਨ ਨੂੰ ਵਾਸ਼ਿੰਗਟਨ DC 7 ਜੂਨ ਨੂੰ US ਸਿੱਖ ਕਾਂਗਰੈਸ਼ਨਲ ਕਾਕਸ ਵੱਲੋਂ ਸਪੈਸ਼ਲ ਬਰੀਫਿੰਗ ਹੈ। ਡਾਕਟਰ ਇਕਬਾਲ ਕਰਾਮਤ ਚੀਮਾ ਆ ਰਹੇ ਨੇ, ਅਸੀਂ ਵੀ ਉਹਨੂੰ ਕੈਲੀਫੋਰਨੀਆ ਤੋਂ ਵਾਪਸ ਆ ਕੇ ਜਾਵਾਂਗੇ DC। ਔਰ ਉਸ ਤੋਂ ਅਗਲੇ ਦਿਨ 8 ਜੂਨ ਨੂੰ ਜਿਹੜਾ US ਕਾਂਗਰਸ ਦੇ ਵਿੱਚ ਸਿੱਖ ਅਰਦਾਸ ਹੋਣੀ ਵੀ ਨੀਅਤ ਹੋਈ ਹੈ। ਸੋ ਇਸੇ ਤਰ੍ਹਾਂ ਹਰ ਮੁਲਕ ਦੇ ਆਪਣੇ ਪ੍ਰੋਗਰਾਮ ਨੇ। ਸੋ ਅਸੀਂ ਇਸ ਸਮੁੱਚੇ ਹਫਤੇ ਨੂੰ ਹੀ ਜਿਹੜਾ ਉਹ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਔਰ ਜਿਵੇਂ ਸ਼੍ਰੋਮਣੀ ਕਮੇਟੀ ਵੱਲੋਂ ਵੀ ਇੱਕ ਇਹ ਹੈ ਕਿ ਜਦੋਂ ਇਹ ਹਮਲਾ ਹੁੰਦਾ ਹੈ, ਖਾਸ ਤੌਰ ਤੇ ਇਸ ਗੱਲ ਦਾ ਧਿਆਨ ਰਹੇ ਕਿ 1 ਜੂਨ ਨੂੰ ਹੀ CRPF ਵੱਲੋਂ ਫਾਇਰਿੰਗ ਖੋਲੀ ਗਈ ਸੀ, ਜਿਸ ਦੇ ਵਿੱਚ 12-13 ਦੇ ਕਰੀਬ ਜਿਹੜੇ ਸਿੱਖ ਪਰਿਕਰਮਾ ਦੇ ਵਿੱਚ ਸਨ ਉਹਨਾਂ ਦੀ ਸ਼ਹਾਦਤ ਹੋਈ। ਔਰ ਪਹਿਲੇ ਸ਼ਹੀਦ ਸਾਡੇ ਜੁਝਾਰੂ ਜਿਨ੍ਹਾਂ ਨੇ ਬਾਬਾ ਅਟਲ ਵਾਲੇ ਪਾਸਿਓਂ ਡਿਫੈਂਡ ਕੀਤਾ, ਬਾਬਾ ਸ਼ਹੀਦ ਮਹਿੰਗਾ ਸਿੰਘ ਬੱਬਰ, ਉਹਨਾਂ ਦੀ ਸ਼ਹਾਦਤ ਹੋਈ। ਔਰ ਇਹ ਉਹ ਐਕਚੁਅਲੀ ਜਿਵੇਂ ਜਨਰਲ ਸੁਬੇਗ ਸਿੰਘ ਨੇ ਕਾਊਂਟਰ ਫਾਇਰ ਕਰਨ ਤੋਂ, ਕਿਉਂਕਿ ਮੋਰਚੇ ਸਿੰਘਾਂ ਨੇ ਸੰਭਾਲ ਲਏ ਹੋਏ ਸੀ, ਲੇਕਿਨ ਉਹਨਾਂ ਦੀ ਹਦਾਇਤ ਸੀ ਕਿ ਵੀ
ਕਿਉਂਕਿ ਫੌਜੀ ਜਨਰਲ ਹੋਣ ਦੇ ਨਾਤੇ ਉਹਨਾਂ ਨੂੰ ਪਤਾ ਸੀ ਕਿ ਇਹ ਜਿਹੜੀ ਫਾਇਰਿੰਗ ਕਰਕੇ ਮਾਰੇ ਨੇ, ਬੇਸ਼ੱਕ ਉਹ CRPF ਨੇ ਕੀਤੀ, ਪਰ ਉਹ ਆਰਮੀ ਦੀ ਕਮਾਂਡ ਥੱਲੇ ਹੀ ਉਸ ਵੇਲੇ CRPF ਕੰਮ ਕਰ ਰਹੀ ਸੀ। ਫਿਰ 1 ਜੂਨ ਤੋਂ ਬਾਅਦ CRPF ਹਟ ਗਈ ਔਰ ਆਰਮੀ ਨੇ ਹੀ ਉਹ ਪੋਜੀਸ਼ਨਾਂ ਸੰਭਾਲ ਲਈਆਂ। ਉਹ ਇਹ ਜਾਣਨ ਲਈ ਸੀ ਕਿ ਸਾਡੀਆਂ ਪੋਜੀਸ਼ਨਸ ਕੀ ਨੇ, ਕਿਉਂਕਿ ਜਦੋਂ ਫਾਇਰਿੰਗ ਹੁੰਦੀ ਹੈ ਤੁਸੀਂ ਕਾਊਂਟਰ ਫਾਇਰ ਕਰਦੇ ਹੋ। ਸੋ ਉਸ ਦਿਨ ਸਿੰਘਾਂ ਦੇ ਖੈਮੇ ਚੋਂ, ਦਰਬਾਰ ਸਾਹਿਬ ਕੰਪਲੈਕਸ ਚੋਂ ਕੋਈ ਵੀ ਗੋਲੀ ਨਹੀਂ ਦਾਗੀ ਗਈ, ਜਿਹਨੇ ਦੁਸ਼ਮਣ ਨੂੰ ਪਰਪਲੈਕਸ ਵੀ ਕੀਤਾ ਕਿ ਵੀ ਪੋਜੀਸ਼ਨ ਕੀ ਹੈ। ਦੂਸਰਾ ਪੱਖ ਇਸ ਦਾ ਧਾਰਮਿਕ ਵੀ ਸੀ, ਕਿਉਂਕਿ ਉਸ ਤੋਂ ਪਹਿਲਾਂ ਗਿਆਨੀ ਕਿਰਪਾਲ ਸਿੰਘ ਜਿਹੜਾ ਕਿ ਇੱਕ ਕਮਜ਼ੋਰ ਕਿਸਮ ਦਾ ਜਥੇਦਾਰ ਸੀ ਅਕਾਲ ਤਖਤ ਦਾ, ਉਸ ਨੇ ਕੁਝ ਹਫ਼ਤੇ ਪਹਿਲਾਂ ਇਹ ਕਿਹਾ ਸੀ ਕਿ ਜੀ ਦਰਬਾਰ ਸਾਹਿਬ ਦੇ ਅੰਦਰ ਹਥਿਆਰ ਲੈ ਕੇ ਨਹੀਂ ਆਉਣਾ। ਔਰ ਇਹੀ ਕਾਰਨ ਸੀ ਕਿ ਸੰਤ ਪਿੰਡਾਂ ਵਾਲੇ ਜਿਹੜੇ ਨੇ ਉਹ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਆਉਂਦੇ ਸੀ, ਦਰਸ਼ਨੀ ਡਿਓੜੀ ਤੋਂ ਹੀ ਮੱਥਾ ਟੇਕ ਕੇ ਵਾਪਸ ਮੁੜ ਜਾਂਦੇ ਸੀ ਕਿ ਭਾਈ ਇਹ ਸਿੰਘ ਸਾਹਿਬਾਨ ਦਾ ਹੁਕਮ ਹੈ ਹਰਮੰਦਰ ਸਾਹਿਬ ਦੇ ਅੰਦਰ, ਅਸੀਂ ਨਹੀਂ ਜਾਣਾ। ਸੋ ਜਦੋਂ ਇਹ 1 ਜੂਨ ਦਾ ਵਾਕਿਆ ਹੁੰਦਾ ਹੈ, ਫਿਰ ਉਹਨਾਂ ਨੇ ਸੁਨੇਹਾ ਭੇਜਿਆ ਕਿ ਜੀ ਹੁਣ ਦੱਸੋ ਕੀ ਕਰਨਾ ਹੈ। ਸੋ ਅਗਲੇ ਦਿਨ ਦੀਆਂ ਅਖਬਾਰਾਂ ਦੇ ਵਿੱਚ ਅੱਜ ਵੀ ਜੇ ਤੁਸੀਂ ਅਜੀਤ ਜਲੰਧਰ ਸਮੇਤ ਉਹ ਕੱਢੋਗੇ ਤੇ 5 ਸਿੰਘ ਸਾਹਿਬਾਨ ਵੱਲੋਂ ਇਹ ਆਦੇਸ਼ ਦਿੱਤਾ ਗਿਆ ਸੀ ਸਿੱਖਾਂ ਨੂੰ ਕਿ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਔਰ ਸਿੱਖ ਡਿਫੈਂਡ ਕਰਨ ਦੇ ਲਈ, ਉਸ ਦੀ ਰੱਖਿਆ ਦੇ ਲਈ ਅੰਮ੍ਰਿਤਸਰ ਵੱਲ ਮੁਹਾਰਾ ਮੋੜਨ। ਸੋ ਜ਼ਾਹਿਰ ਹੈ ਕਿ ਵੀ ਜਿਹੜਾ ਫਿਰ ਸਿੰਘਾਂ ਨੇ ਮੁਕਾਬਲਾ ਆਉਣ ਵਾਲੇ ਦਿਨਾਂ 'ਚ ਕੀਤਾ, ਜਿਹੜਾ ਲਗਭਗ 7 ਜੂਨ ਤੱਕ ਜਾਰੀ ਰਹਿੰਦਾ ਹੈ, 6 ਜੂਨ ਦੀ ਤੱਕ ਪਾਰਟਿਕੂਲਰਲੀ, ਉਹ ਉਹਨਾਂ ਆਦੇਸ਼ਾਂ ਦੇ ਥੱਲੇ ਹੀ ਸੀ। ਔਰ ਜਦੋਂ ਪੁਲਿਸ ਨੇ ਅੰਧਾਧੁੰਦ ਫਿਰ ਫਾਇਰਿੰਗ ਫੌਜ ਵੱਲੋਂ ਹੁੰਦੀ ਹੈ ਔਰ ਅਦਰਵਾਈਜ਼ ਉਸ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਉਹ ਜ਼ਖਮੀ ਹੁੰਦੇ ਨੇ, ਉਸ ਸਰੂਪ ਨੂੰ ਸ਼੍ਰੋਮਣੀ ਕਮੇਟੀ ਨੇ ਇਸ ਘੱਲੂਘਾਰਾ ਹਫ਼ਤੇ ਅਕਾਲ ਤਖਤ ਸਾਹਿਬ ਦੇ ਬੈਕ ਤੇ ਬੁੰਗਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਉੱਥੇ ਦਰਸ਼ਨਾਂ ਦੇ ਲਈ ਰੱਖਿਆ। ਔਰ ਇਹ ਖਬਰ ਵੀ ਮੀਡੀਆ 'ਚ ਵੀ ਹੈ ਕਿ ਵੀ ਇਹ ਜਿਹੜਾ ਇਸ ਨੂੰ ਡਿਸਪਲੇ ਕੀਤਾ ਜਾਏਗਾ। ਔਰ ਇਹ ਜਦੋਂ ਗੋਲੀ ਲੱਗੀ ਉਸ ਨੇ ਉਸ ਦੇ ਕਵਰ ਨੂੰ ਔਰ 90 ਅੰਗ ਜਿਹੜੇ ਸੀ ਗੁਰੂ ਗ੍ਰੰਥ ਸਾਹਿਬ ਦੇ ਉਹਨਾਂ ਨੂੰ ਜਿਹੜਾ ਉਹ ਹਾਰਮ ਕੀਤਾ। ਫਿਰ ਉਹਨੂੰ ਕੰਜ਼ਰਵ ਕੀਤਾ ਗਿਆ ਉਸ ਹੱਥ ਲਿਖਤ ਸਰੂਪ ਨੂੰ ਐਕਸਪਰਟਸ ਰਾਹੀਂ, ਹਾਲਾਂਕਿ ਉਹਦੇ ਕੁਝ ਨਿਸ਼ਾਨ ਡੈਮੇਜ ਦੇ ਨੇ। ਔਰ ਇਸ ਨੂੰ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਨੇ ਕੀਤਾ ਹੈ ਕਿ ਵੀ 6 ਜੂਨ ਨੂੰ ਇਹ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਬੁੰਗੇ ਵਿਖੇ ਕੀਤਾ ਜਾਏਗਾ। ਮੈਨੂੰ ਵੈਸੇ ਹੈਰਾਨੀ ਹੈ ਕਿ ਇਹ ਖਾਸ ਇੱਕ ਦਿਨ ਲਈ ਕਿਉਂ ਇਸ ਨੂੰ ਰੱਖਣਾ ਹੈ। ਇਹ ਪੱਕੇ ਤੌਰ ਦੇ ਉੱਤੇ ਜੇ ਈਵਨ ਜੂਨ 84 ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਦੇ ਵਿੱਚ ਗੁਰਦੁਆਰਾ ਸ਼ਹੀਦਾਂ ਵੀ ਬਣਿਆ ਔਰ ਉਸ ਨੂੰ ਉਸ ਪ੍ਰਕਾਸ਼ ਹੈ, ਉੱਥੇ ਹੀ ਕਿਉਂ ਨਹੀਂ? ਕਿਉਂਕਿ ਇਹ ਵੀ ਜਿਹੜੇ ਸ਼੍ਰੋਮਣੀ ਕਮੇਟੀ ਔਰ ਇਹ ਸਾਰੇ ਨੂੰ ਮਿਨੀਮਾਈਜ਼ ਕਰਨਾ ਚਾਹੁੰਦੇ ਨੇ। ਇਹਨਾਂ ਨੇ ਬਹੁਤ ਸਾਰੀਆਂ ਯਾਦਾਂ ਮਿਟਾਈਆਂ ਨੇ। ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜ਼ਖਮੀ ਸਰੂਪ ਹੈ, ਇਸ ਨੂੰ ਪਰਮਾਨੈਂਟਲੀ ਜਿਹੜਾ ਡਿਸਪਲੇ ਕਰਨਾ ਚਾਹੀਦਾ। ਜੇ ਤੁਸੀਂ ਹੋਰ ਕਿਸੇ ਥਾਂ ਤੇ ਨਹੀਂ ਕਰ ਸਕਦੇ ਤੇ ਗੁਰਦੁਆਰਾ ਸ਼ਹੀਦਾਂ 'ਚ ਮੇਨ ਪ੍ਰਕਾਸ਼ ਦੀ ਭੀੜ ਉਹੀ ਰਹੇ, ਲੇਕਿਨ ਦਰਸ਼ਨਾਂ ਦੇ ਲਈ ਸੰਗਤ ਦੇ, ਤਾਂ ਕਿ ਇਹ ਯਾਦ ਦਹਾਨੀ ਰਹੇ ਕਿ ਸਾਡੇ ਨਾਲ ਕੀ ਹੋਇਆ। ਸੋ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਟੋਟਲ ਵਾਰ ਜਿਹੜੀ ਵਿੱਢੀ ਹੈ, ਜਿਸ ਦੀ ਸ਼ੁਰੂਆਤ ਇਨਫੈਕਟ 1 ਜੂਨ ਨੂੰ ਹੋ ਜਾਂਦੀ ਹੈ, ਉਸ ਦੇ ਅੱਡ-ਅੱਡ ਜਿਹੜੇ ਪੜਾਅ ਨੇ ਉਹਨਾਂ ਬਾਰੇ ਲਗਾਤਾਰ ਤੁਹਾਨੂੰ ਗੱਲ ਕਰਾਂਗੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਹੈ, ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ। गुरु प्यारी साध संगत जी, वाहिगुरु जी का खालसा वाहिगुरु जी की फतेह। सूरा सो पहचानिया जो लरै दीन के हेत, पुरजा पुरजा कट मरै कबू ना छाड़ै खेत। ट्राई स्टेट दे केंद्रीय स्थान गुरुद्वारा सिख कल्चर सोसाइटी
ਰਿਚਮੰਡ ਹਿੱਲ ਨਿਊਯਾਰਕ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਜੂਨ 1984 ਦਾ ਘੱਲੂਘਾਰਾ 2, 3 ਅਤੇ 4 ਜੂਨ ਨੂੰ ਗੁਰਦੁਆਰਾ ਸਾਹਿਬ ਵਿਖੇ ਬਹੁਤ ਵੱਡੀ ਪੱਧਰ ਦੇ ਉੱਤੇ ਸ਼ਰਧਾ ਭਾਵਨਾ ਅਦਬ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ। 2 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜੇ ਆਰੰਭ ਹੋਣਗੇ। 4 ਜੂਨ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਭੋਗ ਪੈਣਗੇ। 4 ਜੂਨ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਐਤਵਾਰ ਦਿਨ ਭਰ ਦੇ ਦੀਵਾਨ ਗੁਰਦੁਆਰਾ ਸਾਹਿਬ ਵਿਖੇ ਸਜਾਏ ਜਾਣਗੇ, ਜਿਸ ਵਿੱਚ ਕੀਰਤਨੀ ਜਥੇ, ਪ੍ਰਚਾਰਕ, ਢਾਡੀ ਸਾਹਿਬਾਨ, ਰਾਗੀ ਸਾਹਿਬਾਨ ਅਤੇ ਵਿਦਵਾਨ ਜਨ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਭਰਨਗੇ ਔਰ ਕੌਮ ਦੇ ਉੱਪਰ ਹੋਏ ਘੱਲੂਘਾਰੇ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਗੁਰਦੁਆਰਿਆਂ ਤੇ ਹੋਏ ਹਮਲੇ ਦੇ ਬਾਰੇ 'ਚ ਆਪ ਸਾਰੀਆਂ ਸੰਗਤਾਂ ਨੂੰ ਗੁਰ ਇਤਿਹਾਸ, ਸਿੱਖ ਇਤਿਹਾਸ ਤੇ ਗੁਰੂ ਚਰਨਾਂ ਨਾਲ ਜੋੜਨਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਸ ਦਿਨ ਵੱਧ ਤੋਂ ਵੱਧ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਹੋਇਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਤੇ ਮਹਾਨ ਸ਼ਹੀਦਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕੋ ਖਾਈ। ਘੱਲੂਘਾਰਾ ਜੂਨ 1984 ਤੇ ਬਣੀ ਦਸਤਾਵੇਜ਼ੀ ਫਿਲਮ ਬੈਟਲ ਆਫ ਅੰਮ੍ਰਿਤਸਰ ਕੈਵਰਸ਼ਮ ਮੈਮੋਰੀਅਲ ਹਾਲ ਵਿਖੇ 3 ਜੂਨ 2023 ਸ਼ਾਮ 5:30 ਵਜੇ ਦਿਖਾਈ ਜਾ ਰਹੀ ਹੈ। ਜਦੋਂ ਇੰਦਰਾ ਗਾਂਧੀ ਨੇ ਰੇਡੀਓ ਤੋਂ ਤੇ ਟੈਲੀਵਿਜ਼ਨ ਤੋਂ ਨੈਸ਼ਨਲ ਐਡਰੈਸ ਜਿਹੜਾ ਉਹਨੂੰ ਸੰਬੋਧਨ ਕੀਤਾ, ਉਹਦੇ 'ਚੋਂ ਪਤਾ ਲੱਗ ਗਿਆ ਕਿ ਕੁਛ ਹੋਣ ਜਾ ਰਿਹਾ ਹੈ। ਪੰਜਾਬੀ ਯੂਥ ਫੈਡਰੇਸ਼ਨ ਆਫ ਵੈਸਟਰਨ ਆਸਟ੍ਰੇਲੀਆ, ਸਿੱਖ ਸੇਵਕ ਜਥਾ ਪਰਥ ਅਤੇ ਸਥਾਨਕ ਸੰਗਤ ਦੇ ਸਹਿਯੋਗ ਨਾਲ ਅੱਜ ਦੀ ਪੀੜ੍ਹੀ ਨੂੰ ਅਜੋਕੇ ਇਤਿਹਾਸ ਨਾਲ ਜੋੜਨ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਜਦੋਂ ਤੱਕ ਆਪਣੇ ਘਰੇ ਨਾ ਮਰੇ, ਕਾਤਰੇ ਕਿਰਪਾਨ ਤੇ ਤੇਲ ਸ਼ਰਤ ਰਸਮ ਤੇ ਗੁਰਬਾਣੀ ਤੇ ਹੱਥ ਠੰਡਾ ਨਾ ਹੋਇਆ, ਉਦੋਂ ਤੱਕ ਆਪਣੇ ਤੇ ਕੁੱਟ ਪੈਣੀ ਹੈ। ਇਸ ਦਸਤਾਵੇਜ਼ੀ ਫਿਲਮ ਵਿੱਚ 1984 ਦੇ ਦੌਰ ਦੀਆਂ ਅਸਲ ਝਲਕੀਆਂ ਅਤੇ ਚਸ਼ਮਦੀਦ ਗਵਾਹਾਂ ਨਾਲ ਕੀਤੀ ਗਈ ਗੱਲਬਾਤ ਦਿਖਾਈ ਗਈ ਹੈ। ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਬੈਟਲ ਆਫ ਅੰਮ੍ਰਿਤਸਰ ਦੀ ਸਕਰੀਨਿੰਗ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਅੱਜ ਦਾ ਦਿਨ ਉਹ ਦਿਨ ਹੈ ਜਦੋਂ ਕਿ 31 ਮਈ 1981 ਨੂੰ 25,000 ਤੋਂ ਜ਼ਿਆਦਾ ਸਿੱਖਾਂ ਨੇ ਅੰਮ੍ਰਿਤਸਰ ਵਿੱਚ ਰੋਸ ਜਲੂਸ ਕੱਢਿਆ ਸੀ, ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਦਰਜਾ ਦਿੱਤਾ ਜਾਵੇ ਅਤੇ ਸ਼ਹਿਰ ਵਿੱਚ ਜਿਹੜਾ ਤਮਾਕੂ, ਸ਼ਰਾਬ ਆਦਿ ਤੇ ਪਾਬੰਦੀ ਲਗਾਈ ਜਾਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੁਝ ਦਿਨਾਂ ਦੀ ਅਹਿਮੀਅਤ ਇੰਨੀ ਹੁੰਦੀ ਹੈ ਕਿ ਜਿਹੜੀਆਂ ਉਸ ਤੋਂ ਬਾਅਦ ਦੀਆਂ ਘਟਨਾਵਾਂ ਵਾਪਰਦੀਆਂ ਨੇ, ਉਹਨਾਂ ਦਾ ਮੁੱਢ ਜਾਂ ਮੂਲ ਉਹਨਾਂ ਦਿਨਾਂ ਦੇ ਨਾਲ ਜੁੜਿਆ ਹੁੰਦਾ ਹੈ। ਹਾਲਾਂ ਜਿਹੜਾ ਟੌਪਿਕ ਦਾ ਉਨਵਾਨ ਹੈ ਕਿ 25,000 ਸਿੱਖਾਂ ਨੇ ਮਾਰਚ ਕੀਤਾ ਅੱਜ ਦੇ ਦਿਨ 1981 ਚ ਅੰਮ੍ਰਿਤਸਰ ਦੇ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਕਿ ਅੰਮ੍ਰਿਤਸਰ ਨੂੰ ਹੋਲੀ ਸਿਟੀ ਸਟੇਟਸ ਦਿੱਤਾ ਜਾਏ। ਹੁਣ ਇਹ ਉਹ ਪੀਰੀਅਡ ਹੈ ਕਿ ਜਦੋਂ ਅਜੇ ਧਰਮ ਯੁੱਧ ਮੋਰਚੇ ਦੀ ਜਿਹੜੀ ਹੈ ਸ਼ੁਰੂਆਤ ਨਹੀਂ ਹੋਈ ਔਰ ਇਸ ਸਾਰੇ ਦੇ ਵਿੱਚ ਇੱਕ ਪਾਰਟ ਜਿਹੜਾ ਬਿਲਕੁਲ ਇਹ ਜਦੋਂ ਈਵਨ ਧਰਮ ਯੁੱਧ ਮੋਰਚੇ ਦੀਆਂ ਮੁੱਢਲੀਆਂ ਮੰਗਾਂ ਜਿਹੜੀਆਂ ਕਿ ਅਜੇ ਉਹਨਾਂ ਨੂੰ ਡਿਸਕਸ ਹੋ ਰਿਹਾ ਸੀ, ਤੇ ਇੱਕ ਬੜੇ ਬ੍ਰਿਲੀਅੰਟ ਪੱਤਰਕਾਰ ਨੇ ਬਾਹਰਲੇ ਮੁਲਕ ਦੇ, ਉਹਨੇ ਕਿਹਾ ਸੀ ਕਿ ਵੀ ਜੋ ਸਿੱਖ ਕਹਿ ਰਹੇ ਨੇ ਇਹ ਤਾਂ ਪੀਨਟ ਹੈ, ਵੀ ਇਹਨਾਂ ਨੂੰ ਕਿਉਂ ਨਹੀਂ, ਜੇ ਉਹ ਇਹ ਕਹਿੰਦੇ ਨੇ ਕਿ ਭਾਈ ਤੁਹਾਡੇ ਕੋਲ ਹਰਿਦੁਆਰ, ਰਿਸ਼ੀਕੇਸ਼, ਕੁਰੂਕਸ਼ੇਤਰ ਔਰ ਹੋਰ ਕਿੰਨੇ ਵਾਰਾਣਸੀ, ਇਹ ਤੁਸੀਂ ਪਵਿੱਤਰ ਸ਼ਹਿਰ ਐਲਾਨੇ ਹੋਏ ਨੇ ਜਿਨ੍ਹਾਂ ਦੇ ਵਿੱਚ ਮਾਸ, ਸ਼ਰਾਬ ਦੇ ਉੱਤੇ ਪਾਬੰਦੀ ਹੈ, ਤੇ ਸਿੱਖਾਂ ਦੀ ਜੇ ਮੰਗ ਹੈ ਕਿ ਭਾਈ ਅੰਮ੍ਰਿਤਸਰ ਜਿਹੜਾ ਸਾਡਾ ਇੱਕ ਪਵਿੱਤਰ ਸ਼ਹਿਰ ਹੈ, ਇਸ ਦੇ ਵਿੱਚ ਤੁਸੀਂ ਮਾਸ, ਸ਼ਰਾਬ, ਤਮਾਕੂ ਇਸ ਦੇ ਉੱਤੇ ਪਾਬੰਦੀ ਲਾਓ, ਤੇ ਇਹ ਕਿੱਡੀ ਕੁ ਮੰਗ ਹੈ। ਔਰ ਉਦੋਂ ਇਹ ਮੰਗ ਸੀ ਕਿ ਜਿਹੜੀ
ਫਲਾਂ ਗੱਡੀ ਆਉਂਦੀ ਹੈ ਅੰਮ੍ਰਿਤਸਰ ਨੂੰ, ਉਹਦਾ ਨਾਂ ਗੋਲਡਨ ਟੈਂਪਲ ਐਕਸਪ੍ਰੈਸ ਰੱਖਿਆ ਜਾਏ। ਜਾਂ ਅਸੀਂ ਜ਼ਿਕਰ ਕੀਤਾ ਸੀ ਵੀ ਹੁਣ ਤਾਂ ਇਸ ਗੱਲ ਹੀ ਕੰਪੀਟੀਸ਼ਨ ਹੁੰਦਾ ਹੈ ਕਿ ਜੀ ਕਿਹਦੇ ਕੋਲ ਕੀਰਤਨ ਹੱਕ ਹੋਣੇ ਚਾਹੀਦੇ ਨੇ ਕਿ ਕੀ ਹੈ। ਉਦੋਂ ਤਾਂ ਇਹ ਸੀ ਕਿ ਰੇਡੀਓ ਜਲੰਧਰ ਤੋਂ ਘੱਟੋ ਘੱਟ ਗੁਰਬਾਣੀ ਦਾ ਕੀਰਤਨ ਘੰਟਾ 2 ਘੰਟੇ ਸਵੇਰੇ ਸ਼ਾਮ ਉੱਥੋਂ ਲਾਈਵ ਕੀਤਾ ਜਾਏ। ਉਹਦੇ ਲਈ ਅਸੀਂ ਦੱਸਿਆ ਸੀ ਕਿ ਕਿਵੇਂ ਟਰਾਂਸਮਿਟਰ ਲਾਉਣ ਦੀ ਵੀ ਆਫਰ ਸ਼੍ਰੋਮਣੀ ਕਮੇਟੀ ਨੇ ਕੀਤੀ ਸੀ, ਔਰ ਜਿਵੇਂ ਡਾਕਟਰ ਜਗਜੀਤ ਸਿੰਘ ਚੌਹਾਨ ਸਿਰ ਤੇ ਇੱਕ ਡੱਬਾ ਲੈ ਕੇ ਆ ਗਏ ਔਰ ਉਹਨਾਂ ਨੇ ਉਹ 200 ਮੀਟਰ ਦੇ ਏਰੀਆ 'ਚ ਸੁਣਿਆ ਗਿਆ ਸੀ, ਪਰ ਉਹ ਡਿਫਾਈ ਕੀਤਾ ਸੀ ਇਹ ਦੱਸਣ ਦੇ ਲਈ ਕਿ ਵੀ ਤੁਹਾਡੇ ਬਾਕੀ ਸਾਰੇ ਪ੍ਰੋਗਰਾਮ ਸਾਊਥ ਦੇ ਦੂਜੇ ਤੀਜੇ ਮੰਦਰਾਂ ਤੋਂ ਦੂਜੇ ਤੀਜੇ ਚੱਲਦੇ ਨੇ, ਦਰਬਾਰ ਸਾਹਿਬ ਦਾ ਕੀਰਤਨ ਕਿਉਂ ਨਹੀਂ ਚੱਲ ਸਕਦਾ। ਰੇਡੀਓ ਤੇ ਟੀਵੀ ਦੀ ਤਾਂ ਉਦੋਂ ਜੇ ਗੱਲ ਹੀ ਨਹੀਂ ਸੀ। ਲੇਕਿਨ ਜਦੋਂ ਅਸੀਂ ਇਹ ਕਹਿੰਦੇ ਆ ਵੀ ਅੱਜ ਦੁਨੀਆ ਭਰ 'ਚ ਬੈਠੇ ਸਿੱਖ ਦਰਬਾਰ ਸਾਹਿਬ ਦਾ ਕੀਰਤਨ ਸੁਣਦੇ ਨੇ ਜਾਂ ਸੁਣਨਾ ਚਾਹੁੰਦੇ ਨੇ, ਤੇ ਉਹਦੇ ਲਈ ਤੁਹਾਨੂੰ ਉਸ ਟੋਟਲ ਵਾਰ ਦੇ ਉਸ ਫੇਜ਼ 'ਚੋਂ ਗੁਜ਼ਰਨਾ ਪਿਆ। ਜਿਉਂ ਹੀ ਇਹਨਾਂ ਨੇ 6-7 ਜੂਨ ਤੱਕ ਬਿਲਕੁਲ ਕਰਕੇ ਡਿਸਟਰੋਏ ਕਰਤਾ ਅਕਾਲ ਤਖਤ, ਔਰ 2 ਦਿਨ ਬਾਅਦ ਫੌਜ ਦੇ ਜਥੇ ਜਿਹੜੇ ਨੇ ਅੰਦਰ ਦਰਬਾਰ ਸਾਹਿਬ ਦੇ ਕੀਰਤਨ ਕਰਦੇ ਟੀਵੀ ਚੈਨਲਾਂ ਦੇ ਉੱਤੇ ਚੱਲ ਰਹੇ ਸੀ, ਇਹ ਦੱਸਣ ਦੇ ਲਈ ਕਿ ਦਰਬਾਰ ਸਾਹਿਬ ਸਭ ਨਾਰਮਲ ਹੈ। ਹੁਣ ਇਹ ਜਿਹੜੀ ਮੰਗ ਹੈ ਮੁੱਢਲੇ ਦਿਨਾਂ ਦੇ ਵਿੱਚ, ਕਿਉਂਕਿ ਅਸੀਂ ਇਹ ਦੇਖਦੇ ਹਾਂ ਕਿ 13 ਅਪ੍ਰੈਲ 1978 ਦਾ ਨਰਕਧਾਰੀਆਂ ਦਾ ਜੋ ਕਾਰਾ ਸੀ, ਕਰਤੂਤ ਸੀ, ਉਹ ਸਾਹਮਣੇ ਆ ਗਈ ਸੀ। 13 ਸਿੰਘ ਸ਼ਹੀਦ ਹੋ ਚੁੱਕੇ ਸੀ, ਔਰ ਉਸ ਤੋਂ ਬਾਅਦ ਜਿਹੜਾ ਜਸਟਿਸ ਸਿਸਟਮ ਹੈ ਉਹ ਟੋਟਲੀ ਫਲॉप ਸੀ। ਉਹਨਾਂ ਨੇ ਰਾਦਰ ਸਿੱਖਾਂ ਨੂੰ ਹੀ ਦੋਸ਼ੀ ਦੱਸਿਆ ਔਰ ਸਾਰੇ ਨਰਕਧਾਰੀਆਂ ਨੂੰ ਬਰੀ ਕਰ ਦਿੱਤਾ। ਸੋ ਉਸ ਦੌਰ ਦੇ ਵਿੱਚ ਅਸੀਂ, ਜੇ ਤੁਸੀਂ 78 ਤੋਂ 81 ਤੱਕ ਦਾ ਇਹ ਪੀਰੀਅਡ ਦੇਖਦੇ ਹੋ, ਅੱਜ ਜਦੋਂ ਅਸੀਂ 31 ਮਈ ਨੂੰ ਗੱਲ ਕਰ ਰਹੇ, ਤੇ ਇਸ ਪੀਰੀਅਡ ਦੇ ਵਿੱਚ ਕਾਫੀ ਕੁਝ ਐਸਾ ਹੋ ਚੁੱਕਾ ਸੀ, ਕਿਉਂਕਿ ਜਦੋਂ 78 ਦੇ ਵਿੱਚ ਇਹ ਜਿਹੜਾ ਨਰਕਧਾਰੀਆਂ ਵੱਲੋਂ ਇਹ ਖੂਨੀ ਕਾਂਡ ਵਰਤਾਇਆ ਜਾਂਦਾ, ਖੂਨੀ ਸਾਕਾ, ਉਦੋਂ ਮੁਰਾਰਜੀ ਦੇਸਾਈ ਦੀ ਗਵਰਨਮੈਂਟ ਸੀ ਜਿਸ ਦੇ ਵਿੱਚ ਅਕਾਲੀ ਭਾਈਵਾਲ ਸੀ। ਇਹ ਉਹੀ ਸਰਕਾਰ ਸੀ ਜਿਹੜੀ ਐਮਰਜੈਂਸੀ ਦੇ ਖਿਲਾਫ 21 ਮਹੀਨੇ ਮੋਰਚਾ ਲਾਉਣ ਤੋਂ ਬਾਅਦ ਸਿੱਖਾਂ ਦੀ ਮਦਦ ਨਾਲ ਬਣੀ ਸੀ। ਔਰ ਮੈਂ ਤਾਂ ਉਸ ਤੋਂ ਫੌਰਨ ਬਾਅਦ ਜਦੋਂ ਇਹਦੀ ਸਰਕਾਰ ਦੇਸਾਈ ਦੀ ਬਣਦੀ ਹੈ 77 ਦੇ ਵਿੱਚ ਜਾਂ 78 77 ਐਂਡ 'ਚ, ਉਦੋਂ ਕਿ ਗੁਰੂ ਅੰਮ੍ਰਿਤਸਰ ਸ਼ਹਿਰ ਦਾ ਸਥਾਪਨਾ ਦਿਵਸ ਸੀ 400 ਸਾਲਾ, ਔਰ ਇੱਕ ਤੋਂ ਬਾਅਦ ਇੱਕ ਮਿਨਿਸਟਰ ਲੈਂਡ ਕਰਦੇ ਸੀ, ਆਉਂਦੇ ਸੀ, ਜਾਂਦੇ ਸੀ, ਮੁਰਾਰਜੀ ਦੇਸਾਈ ਤੋਂ ਲੈ ਕੇ ਦੂਜੇ। ਮੈਂ ਉਹ ਪੂਰਾ ਹਫਤਾ ਅੰਮ੍ਰਿਤਸਰ ਸ਼ਹਿਰ 'ਚ ਗੁਜ਼ਾਰਿਆ ਹੋਇਆ ਤੇ ਮੈਨੂੰ ਇਹ ਪਤਾ ਹੈ ਵੀ ਕਿਵੇਂ ਬੈਂਡ ਬੈਕਵਰਡ ਕਰਕੇ ਉਹਨਾਂ ਦੇ ਵਜ਼ੀਰ ਥੈਂਕਫੁਲ ਹੁੰਦੇ ਸੀ ਕਿ ਜੇ ਸਿੱਖ ਕੁਰਬਾਨੀਆਂ ਨਾ ਕਰਦੇ, ਸਿੱਖ ਐਮਰਜੈਂਸੀ ਦੇ ਖਿਲਾਫ ਮੋਰਚਾ ਨਾ ਲਾਉਂਦੇ, ਤੇ ਇਹ ਸਾਨੂੰ ਆਜ਼ਾਦੀ ਨਹੀਂ ਸੀ ਮਿਲ ਸਕਦੀ। ਔਰ ਉਹ ਇਹ ਕਹਿੰਦੇ ਸੀ ਕਿ ਭਾਈ ਜਿਵੇਂ ਅੰਗਰੇਜ਼ਾਂ ਤੋਂ ਆਜ਼ਾਦੀ ਵਿੱਚ ਸਿੱਖ ਕੌਮ ਨੇ ਮੋਹਰੀ ਰੋਲ ਅਦਾ ਕੀਤਾ ਸੀ, ਇਹ ਇੰਦਰਾ ਗਾਂਧੀ ਦੀ ਐਮਰਜੈਂਸੀ ਚੋਂ ਵੀ ਜਿਹਦੇ 'ਚ ਕਿ ਸਿਵਲ ਲਿਬਰਟੀਜ਼ ਖਤਮ ਕਰ ਦਿੱਤੀਆਂ ਗਈਆਂ ਸੀ, ਬੇਸਿਕ ਫੰਡਾਮੈਂਟਲ ਰਾਈਟ ਕਾਨਸਟੀਟਿਊਸ਼ਨ ਦੇ ਸਸਪੈਂਡ ਕਰ ਦਿੱਤੇ ਸੀ ਨਾਗਰਿਕਾਂ ਦੇ, ਕਿ ਸਿੱਖਾਂ ਨੇ ਸਾਨੂੰ ਇਸ ਤੋਂ ਨਿਜਾਤ ਦਿਵਾਈ ਹੈ। ਪਰ ਤੁਸੀਂ ਦੇਖੋ ਅਕਿਰਤ ਘਣਤਾ ਦੀ ਵੀ ਸਿਖਰ ਹੁੰਦੀ ਹੈ। ਜਿਹੜੀ ਜ਼ਹਿਨੀਅਤ ਸੀ, ਅਸੀਂ ਤਾਂ ਅੱਜ ਗੱਲ ਮੋਦੀ ਦੇ ਹਵਾਲੇ ਨਾਲ ਕਰ ਰਹੇ ਹਾਂ, ਜਾਂ ਸਾਡੇ ਇੱਕ ਸੈਗਮੈਂਟ 'ਚ ਹੁਣ ਰਾਹੁਲ ਗਾਂਧੀ ਇੱਥੇ ਇੱਕ ਹਫ਼ਤੇ ਦੇ ਦੌਰੇ ਤੇ ਆਇਆ ਹੋਇਆ ਹੈ, ਉਸ ਦੀ ਵੀ ਅਸੀਂ ਗੱਲ ਕਰਾਂਗੇ। ਲੇਕਿਨ ਜਿਹੜੀ ਸਿੱਖਾਂ ਦੇ ਮੋਰਚੇ ਤੋਂ ਬਾਅਦ ਹਕੂਮਤ ਬਣਦੀ ਹੈ ਜਿਹਦੇ 'ਚ ਅਕਾਲੀ ਭਾਈਵਾਲ ਨੇ, ਔਰ ਉਹਦਾ ਪ੍ਰਾਈਮ ਮਿਨਿਸਟਰ ਮੁਰਾਰਜੀ ਦੇਸਾਈ ਬਣਦਾ ਹੈ। ਮੁਰਾਰਜੀ ਦੇਸਾਈ ਨੂੰ ਦਰਬਾਰ ਸਾਹਿਬ ਲਿਆਉਣ ਲਈ ਬਾਦਲ ਨੇ ਤਰਲੇ ਕੱਢੇ ਕਿ ਜੀ 400 ਸਾਲ ਹੈ, ਤੁਸੀਂ ਵੀ ਆਓ। ਹੁਣ ਮੁਰਾਰਜੀ ਦੇਸਾਈ ਬੜਾ ਖਿੱਝ ਜੇ ਕਿ ਕਿਉਂਕਿ ਉਹਦੇ ਨਾਲ ਦੂਸਰੇ ਵੀ ਵਜ਼ੀਰ ਸੀ, ਉਹਨਾਂ ਨੇ ਕਿਹਾ ਵੀ ਨਹੀਂ ਜਾਣਾ ਚਾਹੀਦਾ, 400 ਸਾਲ ਹੈ ਅੰਮ੍ਰਿਤਸਰ ਸ਼ਹਿਰ ਦੀ, ਉਹ ਆ ਤਾਂ ਜਾਂਦਾ ਹੈ। ਹੁਣ ਤੁਸੀਂ ਜੇ ਮੁਰਾਰਜੀ ਦੇਸਾਈ ਦੇ ਉਸ ਦੌਰੇ ਨੂੰ ਦੇਖੋ, 2 ਗੱਲਾਂ ਜਿਹੜੇ ਉਸ ਵੇਲੇ ਦੇ ਖਾਸ ਤੌਰ ਤੇ ਅਕਾਲੀ ਪੱਤਰਕਾਰ ਅਖਬਾਰ ਜਿਹਦੇ 'ਚ ਸਰ ਭਰਪੂਰ ਸਿੰਘ ਬਲਬੀਰ ਜਿਸ ਦੇ ਐਡੀਟਰ ਹੁੰਦੇ ਸੀ, ਉਹਨਾਂ ਨੇ ਹਾਈਲਾਈਟ ਕੀਤਾ, ਔਰ ਥੋੜਾ ਬਹੁਤ ਜਿਹੜਾ ਇੱਕ ਅੱਧੀ ਹੋਰ ਵੀ ਹਵਾਲੇ ਦੇ ਨਾਲ ਸਾਹਮਣੇ ਆਇਆ। ਉਦੋਂ ਅਜੇ ਸੋਸ਼ਲ ਮੀਡੀਆ ਦਾ ਜ਼ਮਾਨਾ ਤਾਂ ਨਹੀਂ ਸੀ। ਹੁਣ ਜਦੋਂ ਮੁਰਾਰਜੀ ਦੇਸਾਈ ਆ ਕੇ ਦਰਸ਼ਨੀ ਡਿਓੜੀ ਦੇ ਦਰਵਾਜ਼ਿਆਂ ਦੇ ਕੋਲ ਖਲੋਂਦਾ ਹੈ ਤੇ ਉਸ ਨੂੰ, ਕਿਉਂਕਿ ਇੱਕ ਗੱਲ ਦਾ ਧਿਆਨ ਰਿਹਾ ਕਿ ਜਿਹੜਾ ਭਾਰਤ ਦਾ ਪ੍ਰਧਾਨ ਮੰਤਰੀ ਹੁੰਦਾ ਹੈ ਉਹ ਸੋਮਨਾਥ ਮੰਦਿਰ, ਜਿਸ ਨੂੰ ਮਹਿਮੂਦ ਗਜ਼ਨਵੀ ਦੇ ਨਾਲ ਜੋੜਿਆ ਜਾਂਦਾ ਹੈ ਤਬਾਹੀ ਲਈ, ਔਰ ਬਾਅਦ ਦੇ ਵਿੱਚ ਆਜ਼ਾਦ ਭਾਰਤ ਦੇ ਵਿੱਚ ਨਹਿਰੂ ਦੀਆਂ ਇੱਛਾ ਦੇ ਖਿਲਾਫ ਜਾ ਕੇ ਵੀ ਡਾਕਟਰ ਰਜਿੰਦਰ ਪ੍ਰਸਾਦ ਜਿਹੜਾ ਬਿਲਕੁਲ ਇੱਕ ਪ੍ਰੈਕਟਿਸਿੰਗ ਬ੍ਰਾਹਮਣਵਾਦ 'ਚ ਯਕੀਨ ਰੱਖਣ ਵਾਲਾ ਹੈ,
ਸੋਮਨਾਥ ਮੰਦਿਰ ਭਾਰਤੀ ਸਰਕਾਰ ਦੇ ਖਜ਼ਾਨੇ ਦੇ ਪੈਸੇ ਨਾਲ ਰੀਬਿਲਡ ਕੀਤਾ ਗਿਆ ਸੀ। ਅੱਛਾ। ਔਰ ਜਿਹੜਾ ਭਾਰਤ ਦਾ ਪ੍ਰਧਾਨ ਮੰਤਰੀ ਹੁੰਦਾ ਹੈ ਉਹ ਸੋਮਨਾਥ ਮੰਦਿਰ ਟਰਸਟ ਦਾ ਚੇਅਰਮੈਨ ਵੀ ਹੁੰਦਾ ਹੈ। ਸੋ ਮੋਰਾਰਜੀ ਦੇਸਾਈ ਚੇਅਰਮੈਨ ਵੀ ਸੀ, ਜਿਵੇਂ ਅੱਜ ਮੋਦੀ ਵੀ ਸੋਮਨਾਥ ਮੰਦਿਰ ਦਾ ਚੇਅਰਮੈਨ ਹੈ। ਬਿਲਕੁਲ। ਔਰ ਉਹ ਦਰਸ਼ਨੀ ਡੋੜੀ ਦੇ ਉਹ ਦਰਵਾਜ਼ੇ ਜਿਨ੍ਹਾਂ ਬਾਰੇ ਸਾਡੀ ਮਨੌਤ ਇਹ ਰਹੀ ਹੈ, ਭਾਵੇਂ ਬਾਅਦ ਸ਼੍ਰੋਮਣੀ ਕਮੇਟੀ ਨੇ ਵੀ ਉਹੀ ਧੋਖਾ ਕੀਤਾ ਪੰਥ ਨਾਲ ਜੋ ਬਾਕੀ ਮੁੱਦਿਆਂ ਤੇ ਕੀਤਾ, ਕਿ ਉਹ ਦਰਵਾਜ਼ੇ ਜਿਹੜੇ ਮਹਿਮੂਦ ਗਜ਼ਨਵੀ ਆਪਣੇ ਹਮਲੇ ਵੇਲੇ ਸੋਮਨਾਥ ਮੰਦਿਰ ਦੇ ਗਜ਼ਨੀ ਲੈ ਗਿਆ ਸੀ, ਉਸ ਨੂੰ ਸਿੱਖ ਰਾਜ ਦੇ ਵੇਲੇ ਉੱਥੋਂ ਵਾਪਸ ਲਿਆਂਦਾ ਗਿਆ, ਉਹਨਾਂ ਨੂੰ ਵਾਪਸ ਭੇਜਿਆ ਗਿਆ ਸੋਮਨਾਥ ਮੰਦਿਰ। ਤੇ ਉਹਨਾਂ ਨੇ ਕਿਹਾ ਕਿ ਜੀ ਇਹ ਤਾਂ ਭਿੱਟ ਗਏ ਨੇ, ਹੁਣ ਇਹ ਲੱਗ ਨਹੀਂ ਸਕਦੇ। ਔਰ ਉਹਨਾਂ ਨੂੰ ਹੀ, ਕਿਉਂਕਿ ਇਹ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਹੈ, ਅੱਜ ਦੀ ਜਿਹੜੀ ਇਮਾਰਤ ਜਾਂ ਦਰਬਾਰ ਸਾਹਿਬ ਦਾ ਸਟਰਕਚਰ ਦਰਸ਼ਨੀ ਡੋੜੀ ਦਾ, ਇਹ ਬਹੁਤਾ ਰਣਜੀਤ ਸਿੰਘ ਪੀਰੀਅਡ ਦੇ ਵਿੱਚ ਕੰਪਲੀਟ ਹੋਇਆ। ਔਰ ਉਹ ਦਰਵਾਜ਼ੇ ਜਿਹੜੇ ਸੋਮਨਾਥ ਮੰਦਿਰ ਦੇ ਚਾਂਦੀ ਦੇ ਦਰਵਾਜ਼ੇ ਸੀ, ਕਿਉਂਕਿ ਮੰਦਿਰ ਕਈ ਪਾਸਿਓਂ ਦੇ ਕਈ ਕੁਝ ਹੋਏਗਾ, ਉਹਨਾਂ ਨੂੰ ਦਰਸ਼ਨੀ ਡੋੜੀ ਦੇ ਵਿੱਚ ਲਾਇਆ ਗਿਆ ਸੀ। ਹੁਣ ਮੁਰਾਰਜੀ ਦੇਸਾਈ ਉੱਥੇ ਖਲੋ ਕੇ ਕਹਿੰਦਾ ਹੈ ਕਿ ਵੀ ਇਹ ਜਿਹੜੇ ਸੋਮਨਾਥ ਮੰਦਿਰ ਦੇ ਦਰਵਾਜ਼ੇ ਨੇ, ਇਹ ਚਲੋ ਉਦੋਂ ਪੁਜਾਰੀਆਂ ਨੇ ਐਕਸੈਪਟ ਨਹੀਂ ਕੀਤੇ, ਪਰ ਇਹ ਸਿੱਖਾਂ ਨੂੰ ਪੂਰੇ ਰਿਸਪੈਕਟ ਦੇ ਨਾਲ ਸੋਮਨਾਥ ਮੰਦਿਰ ਪਹੁੰਚਾ ਦੇਣੇ ਚਾਹੀਦੇ। ਹੁਣ ਇਹ ਪਹਿਲੀ ਜਿਹੜਾ ਹੈ ਅਕਿਰਤ ਘਣਤਾ ਦੀ ਸਖਰ ਸੀ। ਜਿਹੜਾ ਦੂਸਰੀ ਗੱਲ, ਕਿਉਂਕਿ ਇਹ ਦੋਨੋਂ ਹੀ ਮੀਡੀਆ ਦੇ ਵਿੱਚ ਨਿਊਜ਼ ਬਣੀਆਂ, ਕਿਤੇ ਥੋੜੀ ਕਿਤੇ ਬਹੁਤੀ, ਜਦੋਂ ਉਹ ਅੰਦਰ ਜਾਂਦਾ, ਹੁਣ ਜਿਹੜੇ ਦਰਬਾਰ ਸਾਹਿਬ ਮੱਥਾ ਟੇਕਦੇ ਨੇ ਉਹਨਾਂ ਨੂੰ ਪਤਾ ਹੈ ਕਿ ਮੱਥਾ ਟੇਕਣ ਤੋਂ ਬਾਅਦ ਇੱਕ ਥਾਂ ਦੇ ਉੱਤੇ ਆ ਕੇ ਉਹ ਥਾਂ ਬਦਲਦੇ ਰਹਿੰਦੇ ਨੇ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ। ਕੜਾ ਪ੍ਰਸ਼ਾਦ ਦਾ ਗੱਫਾ ਦਿੱਤਾ ਜਾਂਦਾ ਹੈ, ਜਿਹੜਾ ਵੀ ਦਰਸ਼ਨ ਕਰਦਾ ਹੈ ਬਿਨਾਂ ਕਿਸੇ ਡਿਸਕ੍ਰਿਮੀਨੇਸ਼ਨ ਦੇ। ਬਾਕੀ ਜਿਹੜੇ ਲੈ ਕੇ ਦੇ ਕੜਾ ਪ੍ਰਸ਼ਾਦ ਗਏ ਹੁੰਦੇ ਨੇ ਉਹਨਾਂ ਦੀ ਭੇਟ ਮਨਜ਼ੂਰ ਹੁੰਦੀ ਹੈ। ਜਦੋਂ ਦੇਸਾਈ ਉੱਥੇ ਆਇਆ ਤੇ ਦੇਸਾਈ ਨੇ ਲੈਣ ਤੋਂ ਨਾ ਕਰ ਦਿੱਤੀ, ਉਹਨੇ ਕਿਹਾ ਚੇਸਟ ਹਿੰਦੀ ਦੇ ਵਿੱਚ, ਮੈਂ ਕੁਨਕਾ ਨਹੀਂ ਖਾਤਾ। ਹੁਣ ਕਿਉਂਕਿ ਉਹ ਕੈਮਰਿਆਂ ਦੀ ਗਲੇਅਰ 'ਚ ਸੀ, ਬਾਦਲ ਵੀ ਦੇਖ ਰਿਹਾ ਸੀ ਪਿੱਛੇ ਅੱਗੇ, बादल ने कहा कि मैं ये प्रसाद है जी, इनू ले लो, ये सिखों की भावनाओं वो कहता है भी मुझे भावनाओं से क्या लेना, आपको मैंने कहा कि मैं कुनका नहीं खाता। जो बादल ने तीजी बार इंसिस्ट किया है, फिर वो कहता फिर ऐसा करो इसको मेरे सिर पर मल दो। हुण ये है एटीट्यूड उस सरकार दा, क्योंकि जो बहुत बारी ये हुंदा है जी इंदिरा गांधी ने जो मारी दी इंदिरा गांधी गल मुक गई जी, फलाना हो गया, इवें नहीं है। जो तक असी इन्हां दा, क्योंकि ये वो वाकियात ने यंगर जनरेशन तक जिन्हें को थोड़ा बहुत पढ़न का शौक है, वो शायद माड़ा मोटा रिसर्च करके कढ़ लैंदे होण, पर ये जरूरी है और साडा ये फर्ज भी बनता है कि भी असी इस धरती तो जाण तो पहला जो साडियां यादां दे विच जो असी देखिया, पढ़िया, सुनिया, अपनी जनरेशन नाल साझा करिए। हुण इस बैकड्रॉप दे विच ये वो सरकार है जिन्हों लियाण दे लई सिखां ने कुर्बानी की, इंदिरा गांधी की एमरजेंसी नूं तुड़वाया और इंदिरा गांधी रिवेंजफुल हुई। ये फिर सरकार तो इस किस्म का तो चलनी नहीं सी, सारे ही कदे विचों कोई आ गया, फिर इस सरकार दी जिहड़ी है मुरारजी देसाई दी डिग जाती है, चौधरी चरण सिंह थोड़ी देर लिए आ जाता है, दूजा फिर इलैक्शनां हुंदियां ने तो 1980 तक पहुँचते हैं, इंदिरा गांधी वापस पावर दे विच आ जाती है, जदों मन बना लैंदी है कि सिखां नूं सबक सिखाना। हुण उस दौर दे विच ये मंग जिहड़ी है वो हुंदी है कि भाई जिहड़ी है वो सजावा, और ਗਿਆਨੀ ਜ਼ੈਲ ਸਿੰਘ ਜਿਹੜਾ ਹੈ ਉਹ ਇੰਦਰਾ ਗਾਂਧੀ ਦੀ ਸਰਕਾਰ ਦੇ ਵਿੱਚ ਹੋਮ ਮਿਨਿਸਟਰ ਬਣ ਜਾਂਦਾ ਹੈ। ਉਸੇ ਪੀਰੀਅਡ 'ਚ ਨਿਰੰਕਾਰੀ ਬਾਬੇ ਨੂੰ ਸਜ਼ਾ ਯਾਫਤਾ ਕੀਤਾ ਜਾਂਦਾ ਹੈ। ਬਾਕੀ ਪ੍ਰੋਸੈਸ ਵੀ ਕਿਉਂਕਿ ਜਸਟਿਸ ਸਿਸਟਮ ਨੇ ਜਸਟਿਸ ਨਹੀਂ ਦਿੱਤਾ ਤਾਂ ਦੂਸਰੀ ਦੀ ਸ਼ੁਰੂਆਤ ਹੋ ਜਾਂਦੀ ਹੈ। ਅੱਛਾ, ਹੁਣ ਜਦੋਂ ਇਸ ਮੰਗ ਦੇ ਲਈ ਸਿੱਖ ਜਥੇਬੰਦੀਆਂ ਐਲਾਨ ਕਰਦੀਆਂ ਨੇ ਕਿ ਭਾਈ ਅੰਮ੍ਰਿਤਸਰ ਸ਼ਹਿਰ ਨੂੰ ਹੋਲੀ ਸਿਟੀ ਦਰਜਾ ਦਿੱਤਾ ਜਾਏ ਔਰ ਅਸੀਂ 31 ਮਈ ਨੂੰ ਇਸ ਬਾਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਜਿਹੜਾ ਉਹ ਜਲੂਸ ਕੱਢਾਂਗੇ। ਹੁਣ ਤੁਸੀਂ ਨਫ਼ਰਤ ਦਾ ਆਲਮ ਦੇਖੋ, ਔਰ ਅਸੀਂ 2 ਦਿਨ ਪਹਿਲਾਂ ਗੱਲ ਕੀਤੀ ਸੀ ਕਿ ਆਸਟ੍ਰੇਲੀਆ ਜਿਹੜੇ ਹਿੰਦੂ ਸਿੱਖ ਏਕਤਾ ਦੇ ਨਾਂ ਥੱਲੇ ਵੱਡੇ ਜਿਹੜੇ ਨੇ ਉਹ ਮੀਟਿੰਗਾਂ ਕਰਦੇ ਨੇ ਮਿਨਿਸਟਰਾਂ ਨਾਲ ਔਰ ਇਸ ਕਿਸਮ ਦੀ ਕਾਲ ਦਿੰਦੇ ਨੇ। ਤੁਸੀਂ ਇਹ ਹਿੰਦੂ ਸਿੱਖ ਏਕਤਾ ਦਾ ਹਾਲ ਦੇਖੋ। ਹਾਲਾਂ ਇਹ ਮੰਗ ਜੇ ਤਮਾਕੂ ਕੋਈ ਹਿੰਦੂ ਧਰਮ ਦੇ ਵਿੱਚ ਮੈਂਡੇਟਰੀ ਤਾਂ ਨਹੀਂ ਹੈ, ਲੇਕਿਨ ਜਿਹੜੀ ਮੰਗ ਸੀ ਉਹਦੇ 'ਚ ਸ਼ਰਾਬ ਤੇ ਵੀ ਪਾਬੰਦੀ, ਮਾਸ ਤੇ ਵੀ ਪਾਬੰਦੀ, ਕਿਉਂਕਿ ਇਹ ਸੀ ਕਿ ਭਾਈ ਇਹ ਹੋਲੀ ਸਿਟੀ ਜਿਵੇਂ ਬਾਕੀ ਹੈ
ਹਿੰਦੂ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਇਹ ਜੇ ਇਹਨਾਂ ਨੇ 31 ਤਰੀਕ ਨੂੰ ਇਹ ਕੱਢਣਾ ਹੈ ਕਿ ਹੋਲੀ ਸਿਟੀ, ਅਸੀਂ 29 ਨੂੰ ਜਿਹੜਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਸ ਦੇ ਵਿਰੋਧ 'ਚ ਜਲੂਸ ਕੱਢਾਂਗੇ ਕਿ ਵੀ ਇਹਨੂੰ ਬਿਲਕੁਲ ਸਟੇਟਸ ਨਹੀਂ ਮਿਲਣਾ ਚਾਹੀਦਾ। ਔਰ ਹਿੰਦੂਆਂ ਨੇ ਬੜਾ ਭੜਕਾਊ ਜਲੂਸ ਕੱਢਿਆ। 5000 ਤੋਂ 10,000 ਤੱਕ ਦੀ ਗਿਣਤੀ 'ਚ ਹਿੰਦੂ, ਉਹਨਾਂ ਨੇ ਹੱਥਾਂ ਦੇ ਵਿੱਚ ਬੀੜੀਆਂ, ਸਿਗਰਟ ਔਰ ਜਿਹੜਾ ਸੋਟੀ ਦੇ ਉੱਤੇ ਵੀ ਸਿਗਰਟ ਦੇ ਪੈਕਟ ਬੰਨੇ ਹੋਏ ਨੇ, ਔਰ ਉਹ ਸ਼ਹਿਰ 'ਚ ਨਾਅਰੇ ਲਾ ਰਹੇ ਨੇ ਜਿਹੜੇ ਔਨ ਰਿਕਾਰਡ ਨੇ, सिगरेट बीड़ी पिएंगे, शान के साथ जिएंगे, कच्छ कंगा कड़ा किरपान, इनको भेजो पाकिस्तान। देखो ਹੁਣ ਇਹ 2 ਦਿਨ ਪਹਿਲੇ, ਹਾਲਾਂਕਿ ਇਹ ਮੰਗ ਜਿਹੜੀ ਹੋਲੀ ਸਿਟੀ ਕੋਈ ਸ਼ਹਿਰ ਦੇ ਹਿੰਦੂਆਂ ਜਾਂ ਪੰਜਾਬ ਦੇ ਹਿੰਦੂਆਂ ਨੇ ਤਾਂ ਨਹੀਂ ਸੀ ਦੇਣੀ, ਸੈਂਟਰ ਦੇ ਕੋਲ ਹੀ ਹੈ ਪਾਵਰ, ਜਾਂ ਸਟੇਟ ਅਸੈਂਬਲੀ ਦੇ ਕੋਲ ਹੋਏਗੀ, बिल्कुल। ਲੇਕਿਨ ਇਹ ਇੰਨਾ ਕੁ ਭੜਕਾਊ ਪਾਰਟ ਸੀ। ਔਰ ਜਿੱਥੋਂ ਦੀ ਉਹ ਜਲੂਸ ਗੁਜ਼ਰਿਆ, ਸਿੱਖਾਂ ਦੀ ਮਾਰ ਕੁਟਾਈ ਕੀਤੀ, ਉਹਨਾਂ ਦੀਆਂ ਦਸਤਾਰਾਂ ਲਾਈਆਂ ਗਈਆਂ, ਕਈ ਪਾਸਰ ਬਾਈ ਜਿਹੜੇ ਸੀ ਉਹਨਾਂ ਦੇ ਮੂੰਹ 'ਚ ਸਿਗਰਟ ਤੁੰਨੇ ਗਏ। ਇਹ ਹਿੰਦੂ ਸਿੱਖ ਏਕਤਾ ਦੀ ਪਹਿਲੀ ਮਿਸਾਲ ਜਿਹੜੀ 80s ਦੇ ਦੌਰ ਦੇ ਵਿੱਚ ਦੁਨੀਆ ਨੇ ਦੇਖੀ। ਔਰ ਇਹੀ ਕਾਰਨ ਸੀ ਕਿ ਜਦੋਂ ਫਿਰ 31 ਤਰੀਕ ਨੂੰ ਜਲੂਸ ਨਿਕਲਿਆ, ਬਿਲਕੁਲ ਪੀਸਫੁਲ ਸੀ, ਕੋਈ ਸੰਤ ਪਿੰਡਾਂ ਵਾਲੇ ਉਹਦੇ 'ਚ ਉਹਨਾਂ ਨੇ ਸ਼ਮੂਲੀਅਤ ਨਹੀਂ ਕੀਤੀ ਹੈ, ਲੇਕਿਨ ਇਹ 2 ਦਿਨ ਪਹਿਲਾਂ ਹਿੰਦੂ ਤਵੀਆਂ ਦੀ ਭੜਕਾੜ ਦਾ ਨਤੀਜਾ ਸੀ ਕਿ ਇਸ ਜਲੂਸ 'ਚ ਜਿਹੜਾ 25,000 ਤੋਂ ਜ਼ਿਆਦਾ ਸਪੌਂਟੇਨੀਅਸ ਸਿੱਖ ਪਹੁੰਚੇ, ਲੋਕਲ ਪਿੰਡਾਂ ਦੇ ਵੀ ਆ ਗਏ। ਔਰ ਇਹ ਮੀਡੀਆ ਨੇ ਕਿਹਾ ਕਿ ਜੇ ਇਹ ਹਿੰਦੂ ਤਵੀ ਭੜਕਾਟ ਨਾ ਪੈਦਾ ਕਰਦੇ ਤਾਂ ਸ਼ਾਇਦ ਇਸ ਜਲੂਸ 2-3 ਹਜ਼ਾਰ ਤੋਂ ਜ਼ਿਆਦਾ ਨਾ ਆਉਂਦੇ। ਪਰ ਸਿੱਖਾਂ ਨੂੰ ਇਹ ਗੁੱਸਾ ਸੀ ਕਿ ਭਈ ਅੱਛਾ, ਸਾਡੇ ਸ਼ਹਿਰ ਦੇ ਵਿੱਚ, ਗੁਰੂ ਕੀ ਨਗਰੀ ਦੇ ਵਿੱਚ ਜਿਸ ਦਾ ਤੁਸੀਂ ਖਾਂਦੇ ਹੋ, ਔਰ ਉਹ ਬਹੁਤੇ ਉਹੀ ਵਪਾਰੀ, ਉਹੀ ਹਰਬੰਸ ਲਾਲ ਖੰਨਾ, ਉਹੀ ਬੀਜੇਪੀ, ਫਿਰ ਉਹੀ ਹਿੰਦੂ ਤਵੀ ਕਿਵੇਂ ਉਸ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਲੱਗਿਆ ਦਰਬਾਰ ਸਾਹਿਬ ਦਾ ਮਾਡਲ ਹੈ ਉਹਨੂੰ ਤੋੜਦੇ ਨੇ, ਗੁਰੂ ਰਾਮਦਾਸ ਜੀ ਦੀ ਪਿਕਚਰ ਨੂੰ ਅਪਮਾਨਿਤ ਕਰਦੇ ਨੇ। ਇਹ ਘਟਨਾਵਾਂ ਬਾਅਦ 'ਚ ਹੁੰਦੀਆਂ ਔਰ ਫਿਰ ਸਜ਼ਾ ਦਾ ਦੌਰ ਵੀ ਸ਼ੁਰੂ ਹੁੰਦਾ ਹੈ। ਸੋ ਇਹ 31 ਮਈ ਦਾ ਦਿਨ, ਔਰ ਕੁਦਰਤੀ ਅੱਜ ਜਦੋਂ ਮੈਂ ਦੇਖ ਰਿਹਾ ਸੀ ਕਿ ਵੀ ਅੱਜ ਦਾ ਦਿਨ ਤਾਂ ਉਹ ਹੈ ਜਿਹਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਯੂਨਾਈਟਿਡ ਨੇਸ਼ਨਸ ਦੇ ਬਿਹਾਫ ਦੇ ਉੱਤੇ ਜਿਹੜਾ ਨੋ ਟੋਬੈਕੋ ਡੇ ਐਲਾਨਿਆ ਹੋਇਆ। ਤੇ ਮੈਂ ਕਿਹਾ ਕਿ ਭਾਈ ਇਸੇ ਦਿਨ ਹੀ, ਹਾਲਾਂਕਿ ਇਹ ਉਸ ਤੋਂ ਬਾਅਦ ਐਲਾਨਿਆ ਉਹਨਾਂ ਨੇ, ਸ਼ਾਇਦ 88 ਚ ਐਲਾਨਿਆ, ਲੇਕਿਨ ਸਿੱਖ ਤਾਂ ਇਹ ਮੰਗ ਕਰ ਰਹੇ ਸੀ ਕਿ ਭਾਈ ਘੱਟੋ ਘੱਟ ਇਸ ਸ਼ਹਿਰ ਚੋਂ ਹੀ ਇਹ ਜਿਹੜਾ ਨਸ਼ਾ ਹੈ ਤੰਬਾਕੂ ਦਾ ਔਰ ਸ਼ਰਾਬ ਦਾ, ਔਰ ਦੂਸਰਾ ਇਸ ਨੂੰ ਖਤਮ ਕਰੋ। ਸੋ ਇਹ ਦਿਨ ਜਿਹੜਾ 31 ਮਈ 1981 ਦਾ ਇਸ ਲਿਹਾਜ਼ ਨਾਲ ਵੀ ਇੱਕ ਟਰਨਿੰਗ ਪੁਆਇੰਟ ਬਣ ਜਾਂਦਾ ਹੈ ਕਿ ਇਸ ਨੇ ਜਿੱਥੇ ਅਕਿਰਤ ਘਣਤਾ ਦੀ ਸਿਖਰ ਉਸ ਤੋਂ ਪਹਿਲੀ ਸਰਕਾਰ ਨੇ ਦਿਖਾਈ ਸੀ, ਡਿਸਾਈ ਨੇ, ਔਰ ਇੰਦਰਾ ਗਾਂਧੀ ਆਪਣੀ ਖੇਡ ਦੇ ਉੱਤੇ ਸੀ। ਔਰ ਅਸੀਂ ਦੇਖਦੇ ਹਾਂ ਵੀ ਜਿਹੜੀ ਟੋਟਲ ਵਾਰ ਵਿੱਢੀ ਜਾਂਦੀ ਹੈ, ਇਸ ਦੀ ਤਿਆਰੀ ਤਾਂ 80s ਦੇ ਵਿੱਚ ਹੀ ਸ਼ੁਰੂ ਹੋ ਜਾਂਦੀ ਹੈ। ਪਰ ਪੰਜਾਬ ਦੇ ਹਿੰਦੂਆਂ ਨੇ ਜਿਸ ਲੈਵਲ ਦੇ ਉੱਤੇ ਜਾ ਕੇ ਇਹ ਨਫ਼ਰਤ ਫੈਲਾਈ, ਸੋ ਇਹ ਜਿਹੜੇ ਹਿੰਦੂ ਸਿੱਖ ਏਕਤਾ ਦੀ ਗੱਲ 39 ਸਾਲ ਬਾਅਦ ਕਰਨ ਵਾਲੇ ਨੇ, ਇੱਥੇ ਰਾਦਰ ਇਸ 'ਚ ਤਾਂ 44 ਸਾਲ ਬਾਅਦ ਵਾਲੀ ਗੱਲ ਹੋ ਜਾਂਦੀ ਹੈ, ਉਹ ਇਹਨਾਂ ਘਟਨਾਵਾਂ ਦੇ ਉੱਤੇ ਵੀ ਜ਼ਰੂਰ ਨਜ਼ਰਸਾਨੀ ਕਰਨੀ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਰਾਜੇ ਪਾਪ ਕਮਾਉਂਦੇ। ਭਾਰਤੀ ਫੌਜ ਵੱਲੋਂ ਅਕਾਲ ਤਖਤ ਤੇ ਹਮਲੇ ਦੀ ਵਰ੍ਹੇਗੰਢ ਅਤੇ ਅਜੋਕੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀ ਯਾਦ ਵਿੱਚ ਸਿੱਖ ਕੌਂਸਲ ਆਫ ਵੈਸਟਰਨ ਆਸਟ੍ਰੇਲੀਆ ਵੱਲੋਂ ਸਥਾਨਕ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਤੀਜਾ ਮਹਾਨ ਕੀਰਤਨ ਸਮਾਗਮ 5 ਜੂਨ 2023 ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਜੌਨ ਮੈਕਗ੍ਰਾਥ ਹਾਲ ਐਂਡ ਪਵੇਲੀਅਨ, ਸਾਊਥ ਪਰਥ ਵਿਖੇ ਕਰਵਾਇਆ ਜਾ ਰਿਹਾ ਹੈ। ਉਲਟੀ ਵਾੜ ਖੇਤ ਕੋ ਖਾਈ। ਸਿਮਰਨ ਅਤੇ ਸੁਖਾਸਨ ਦੀ ਸੇਵਾ ਗੁਰਮੁਖੀ ਵਿਦਿਆਲਿਆ ਦੇ ਬੱਚਿਆਂ ਵੱਲੋਂ ਨਿਭਾਈ ਜਾਵੇਗੀ। ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਸਮੂਹ ਸੰਗਤ ਨੂੰ ਇਹਨਾਂ ਸਮਾਗਮਾਂ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਕੱਲ ਆਈ ਕੁੱਤੇ ਮੋਈ ਖਾਜੂ ਹੁਆ ਮੁਰਦਾਰ ਗੁਸਾਈ। ਗੁਰੂ ਘਰਾਂ ਤੋਂ ਬੱਸਾਂ ਦੀ ਸੇਵਾ ਜਾਂ ਹੋਰ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਉਲਟੀ ਵਾੜ ਖੇਤ ਕੋ ਖਾਈ। ਘੱਲੂਘਾਰਾ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਿੱਖ ਕੌਮ ਖਿਲਾਫ
ਭਾਰਤੀ ਹਕੂਮਤ ਦੇ ਨਿਰੰਤਰ ਜਾਰੀ ਹਮਲਿਆਂ ਦੇ ਵਿਰੋਧ ਵਿੱਚ ਵਾਸ਼ਿੰਗਟਨ ਡੀਸੀ ਸਥਿਤ ਭਾਰਤੀ ਕੌਂਸੂਲੇਟ ਸਾਹਮਣੇ ਜ਼ੋਰਦਾਰ ਪ੍ਰੋਟੈਸਟ। ਆਓ 3 ਜੂਨ 2023 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਸਿੱਖ ਸੋਵਰਨਿਟੀ ਲਈ ਇਕਮੁੱਠਤਾ ਦਾ ਇਜ਼ਹਾਰ ਕਰੀਏ। ਸਿੱਖ ਮਸਲਿਆਂ ਦਾ ਇੱਕੋ ਇੱਕ ਹੱਲ ਖਾਲਿਸਤਾਨ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ ਇਸ ਪ੍ਰੋਟੈਸਟ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸਾਡੇ ਤਖਤ ਨੂੰ ਘੇਰਾ ਪਾ ਲਿਆ ਏ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸਾਡੇ ਤਖਤ ਨੂੰ ਘੇਰਾ ਪਾ ਲਿਆ ਏ। ਵੀਰ ਵਾਲੇ ਦੇ ਮੁੱਠੀ ਪਰ ਸਿੰਘਾਂ ਨੇ ਆ ਸਿੰਘਾਂ ਨੇ, ਵੀਰ ਵਾਲੇ ਦੇ ਮੁੱਠੀ ਪਰ ਸਿੰਘਾਂ ਨੇ, ਮੱਤਾ ਹਿੰਦ ਦੀ ਫੌਜ ਨਾਲ ਲਾ ਲਿਆ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਆਸਟ੍ਰੇਲੀਆ ਵਿਖੇ। ਮੈਲਬਰਨ ਅਤੇ ਬ੍ਰਿਸਬੇਨ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਸਿਡਨੀ ਵਿੱਚ ਪੈਣਗੀਆਂ। ਸਿਡਨੀ ਵਿੱਚ ਖਾਲਿਸਤਾਨ ਦੀਆਂ ਵੋਟਾਂ 4 ਜੂਨ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਹੋਰ ਜਾਣਕਾਰੀ ਲਈ ਸੰਪਰਕ ਕਰੋ 0420 462 499 ਜਾਂ 0420 802 499। व्यूअर्स वेलकम बैक इन प्रोग्राम। सो व्यूअर्स गलबात करन जा रहे हैं कि कांग्रेस पार्टी का बड़ा नेता राहुल गांधी अपने 7 रोज़ा अमरीका के दौरे ते है और उसने कैलीफोर्निया के शहर सेंटा क्लेरा विच अपना जिहड़ा भाषण जिहड़ा दिता है और उसके भाषण दौरान ऑडियंस विच बैठे जिहड़े सिख नौजवानों ने खालसा जिंदाबाद के नारियां नाल स्वागत किया और उसनूं उसदी दादी इंदिरा गांधी ते प्यो राजीव गांधी वालों की सिख नस्ल कुछ की यादहानी करवाई और राहुल गांधी नूं अपना जिहड़ा भाषण है विच ही छड्डना पिया और मोदी होवे जां राहुल गांधी जां भारती स्टेट की वजाहत करने वाला कोई भी नेता उसनूं डायस्पोरा सिख इवें ही शीशा दिखाते रहणगे। सो इस बारे आपां गलबात करन जा रहे हां। सो असीं चाहांगे कि तुसां इसी तरह बने रहना देखण सुन लिया लेकिन तुहाडा सब दा बहुत बहुत शुक्रिया जी। डॉक्टर साहब की कहना चाहोगे? देखो बहुत बार इत्थे जदों पुलिस इन्वेस्टिगेशन टीम जिहड़ियां खास तौर पर FBI है वो तुहाडे कोल आंदे ने किसी गल दी लई पुछगिछ लई जां जानकारी लैण लई और एक इहदे चों ये टर्म भी है गुड कॉप बैड कॉप। एक जिहड़ा है वो बड़े चंगे ढंग दे नाल ऑब्जर्व भी कर रहा हुंदा है, तुहानूं मिठियां मिठियां गल्लां दे विच वो तुहाडी ईगो मैसाज कर रहा हुंदा है ते दूसरा जिहड़ा है वो स्टर्ननेस नाल जां सख्ताई नाल पुछगिछ कर रहा हुंदा है। सो एक कंबीनेशन ही तो ही गुड कॉप बैड कॉप बनया ते दोनों का मकसद यही हुंदा है कि उन्होंने तुहाडे तो जिहड़ी है गल उगलवाणी भी है और अल्टीमेटली उन्होंने तुहानूं फसाना है वो किसी भी अंदाज च होए। हुण बहुत बार भारत दे विच जिस किस्म का दिल्ली दे विच सियासी ढांचा सारे इन्हां 75 सालां च इन जनरल और जून 84 तो बाद इन पर्टिकुलर सिखां दे एंगल तो जे असीं देखा जाए तो सानू बहुत बार उलझाण की कोशिश की जाती है तो कई बारी साडे जिहड़े जिन्हां दा कोई बहुता अध्ययन तां दूर की गल जिहड़े कोई बहुते कमिटेड भी नहीं हुंदे किसी गल दे लई वो हर चलदी गल दा प्रभाव कबूलदे ने जां जदों तुसीं इन्ने क दुखी हुंदे हो जिवें असीं वो कहानी हमेशा सुनाई है कि एक जिहड़ा कब्रिस्तान दे विच मुर्दे दफनाउंदा सी उस बारे सी कि जी वो मुर्दियां दे कफन ला लैंदा और लोग कहते से भी एडा जिहड़ा ये बेदर्द आदमी है लालची आदमी है ये कदों मरेगा। जदों मर गया लोगों ने कहा बहुत शुक्र होया उहदे मुंडे ने बनना सी उहदा खबरां दा केयर वो बन गया वो मुड़ के जिहड़ा वो हड्डियां कढ़ के बेचण लग गया मैडिकल कॉलेजां और दूसरियां दे विच जदों ਤੇ ਲੋਕ ਕਹਿਣ ਲੱਗੇ ਵੀ ਇਹਦੇ ਕੋਲੋਂ ਤੇ ਇਹਦਾ ਪਿਓ ਹੀ ਚੰਗਾ ਸੀ ਵੀ ਉਹ ਤਾਂ ਘੱਟੋ ਘੱਟ ਕਫਨ ਚੋਰ ਸੀ ਇਹ ਤਾਂ ਹੱਡੀਆਂ ਹੀ ਕੱਢ ਕੇ ਕਬਰਾਂ 'ਚੋਂ ਵੇਚ ਦਿੰਦਾ। ਸੋ ਸਾਡਾ ਹਾਲ ਜਦੋਂ ਤੁਸੀਂ ਮਾਈਨੋਰਿਟੀ ਜਾਂ ਇੱਕ ਸਫਰਿੰਗ ਲੋਕ ਹੁੰਦੇ ਹੋ ਤੇ ਤੁਹਾਨੂੰ ਜਦੋਂ ਕੋਈ ਲੱਗੇ ਕਿ ਵੀ ਕੋਈ ਉਨਾ ਸਖਤ ਜ਼ਬਾਨ 'ਚ ਨਹੀਂ ਬੋਲ ਰਿਹਾ ਤੇ ਤੁਹਾਨੂੰ ਲੱਗਦਾ ਵੀ ਕੋਈ ਗੱਲ ਨਹੀਂ ਇਸ ਦੀ ਹਮਾਇਤ ਕਰ ਦਿਓ ਘੱਟੋ ਘੱਟ ਉਹਦੇ ਨਾਲੋਂ ਤਾਂ ਚੰਗਾ ਹੈ। ਸੋ ਸਿੱਖਾਂ ਦੇ ਲਈ ਹਰ ਧਿਰ ਜਿਹੜੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਦੇ ਨਾਲ ਅੱਜ ਜੇ ਮੁਸਲਮਾਨਾਂ ਦੇ ਨਾਲ ਖੁੱਲ੍ਹੇਆਮ ਜੋ ਗੁਜਰਾਤ 2002 ਚ ਹੋਇਆ ਜਾਂ
ਸਾਰੇ ਭਾਰਤ ਭਰ ਦੇ ਵਿੱਚ ਹੋ ਰਿਹਾ, ਉਹ ਤਾਂ ਹੋਈ ਉਹਨਾਂ ਆਈਡੀਓਲੋਜੀ ਵਾਲਿਆਂ ਦੇ ਹੱਥੋਂ ਰਿਹਾ ਜਿਨ੍ਹਾਂ ਨੇ ਸਾਵਰਕਰ ਦੀ ਥਿਊਰੀ ਦੇ ਉੱਤੇ ਅਮਲ ਕਰਦਿਆਂ ਕਦੇ ਵੀ ਮੁਸਲਮਾਨਾਂ ਔਰ ਈਸਾਈਆਂ ਨੂੰ ਉਸ ਖਿੱਤੇ ਦਾ ਹਿੱਸਾ ਹੀ ਨਹੀਂ ਮੰਨਿਆ ਹੈ। ਔਰ ਉਹਨਾਂ ਦੇ ਨਾਲ ਜਦੋਂ ਤੁਸੀਂ ਉਹਨਾਂ ਦੀ ਥਿਊਰੀ ਦੇਖਦੇ ਹੋ ਸਾਵਰਕਰ ਔਰ ਬਾਹਰਲਿਆਂ ਦੀ, ਬਾਅਦ ਦੇ ਵਿੱਚ ਉਹ ਇਹੀ ਕਹਿੰਦੇ ਨੇ ਗੋਲਵਲਕਰ ਔਰ ਦੂਜੇ ਕਿ ਇਹਨਾਂ ਦਾ ਉਹੀ ਇਲਾਜ ਹੈ ਜੋ ਨਾਜ਼ੀ ਜਰਮਨੀ ਨੇ ਜਾਂ ਹਿਟਲਰ ਨੇ ਯਹੂਦੀਆਂ ਦਾ ਕੀਤਾ ਸੀ। ਸੋ ਉਹਨਾਂ ਬਾਰੇ ਤਾਂ ਉਦੋਂ ਤੁਹਾਨੂੰ ਐਨਮੀ ਨਜ਼ਰ ਆ ਰਿਹਾ, ਪਰ ਸਾਡੇ ਨਾਲ ਤਾਂ ਜਿਨ੍ਹਾਂ ਨੇ ਕੀਤਾ, ਜਿਹਦੀ ਸ਼ੁਰੂਆਤ, ਇਹ ਤਾਂ ਜੋ ਹੈ ਨੇ ਇਹ ਤਾਂ ਹੈ ਹੀ ਨੇ। ਸਾਡੇ ਨਾਲ ਤਾਂ ਸੈਕੂਲਰਿਜ਼ਮ ਦੇ ਨਾਂ ਥੱਲੇ ਸਾਡੀ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਔਰ ਟੋਟਲ ਵਾਰ ਸਾਡੇ ਤੇ ਭਰਪਾ ਕੀਤੀ ਗਈ। ਹੁਣ ਜਿਨ੍ਹਾਂ ਨੂੰ ਵਿਦਨ ਬੀਜੇਪੀ ਵਾਜਪਾਈ ਚੰਗਾ, ਹੁਣ ਕਸ਼ਮੀਰੀ ਕਈ ਲੀਡਰ ਕਹਿਣਗੇ ਕਿ ਜੀ ਜਿਹੜਾ ਵਾਜਪਾਈ ਦਾ ਸੀ ਕਸ਼ਮੀਰੀਅਤ ਫਲਾਣਾ ਟਿਮਕਾ। ਹੁਣ ਜਿਸ ਸਾਵਰਕਰ ਦੇ ਜਨਮ ਦਿਨ ਦੇ ਮੌਕੇ 28 ਮਈ ਨੂੰ ਨਵੀਂ ਪਾਰਲੀਮੈਂਟ ਬਿਲਡਿੰਗ ਦਾ ਉਦਘਾਟਨ ਕਰਕੇ ਮੋਦੀ ਜਿਹੜਾ ਹੈ ਆਪ ਅਭਿਸ਼ੇਕ ਕਰਵਾ ਕੇ ਆਪਣਾ ਇਹ ਮੈਸੇਜ ਦੇ ਰਿਹਾ ਹੈ ਕਿ ਹਿੰਦੂ ਰਾਸ਼ਟਰ ਬਣ ਗਿਆ। ਕਿੰਨੇ ਕੁ ਲੋਕਾਂ ਨੂੰ ਪਤਾ ਹੈ ਵੀ ਅਟਲ ਬਿਹਾਰੀ ਵਾਜਪਾਈ, ਜਿਹਨੂੰ ਸਾਫਟ ਫੇਸ ਕਿਹਾ ਜਾਂਦਾ ਹੈ, ਉਹ ਜਦੋਂ ਪ੍ਰਾਈਮ ਮਿਨਿਸਟਰ ਸੀ 2000 ਦੇ ਵਿੱਚ ਉਹਨੇ ਸਾਵਰਕਰ ਨੂੰ ਭਾਰਤ ਰਤਨ ਖਿਤਾਬ ਦੇਣ ਦੀ ਰਿਕਮੈਂਡੇਸ਼ਨ ਉਸ ਵੇਲੇ ਦੇ ਰਾਸ਼ਟਰਪਤੀ SK ਬਾਲਾਕ੍ਰਿਸ਼ਨਨ ਕੇ ਕੀ ਨਾਂ ਸੀਗਾ ਉਹਦਾ, ਉਸ ਨੂੰ ਕੀਤੀ ਸੀ ਕਿ ਵੀ ਇਹਨੂੰ ਭਾਰਤ ਰਤਨ ਦਿਓ ਸਾਵਰਕਰ ਨੂੰ। ਔਰ ਉਹਨੇ ਫਾਈਲ ਰੋਕ ਲਈ ਸੀ। ਉਹਨੇ ਵਾਜਪਾਈ ਨੂੰ ਕਿਹਾ ਸੀ ਵੀ ਇਹ ਠੀਕ ਨਹੀਂ ਹੈ। ਜਿਹੜੇ ਲੋਕ ਕਿਸੇ ਨੇ ਕੋਈ ਚੰਗਾ ਕੰਮ ਕੀਤਾ, ਲੇਕਿਨ ਗੱਲ ਇਹ ਨਹੀਂ ਹੈ ਵੀ ਬਾਲਾਕ੍ਰਿਸ਼ਨ ਨੇ ਰੋਕਿਆ। ਗੱਲ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਵਾਜਪਾਈ ਨੂੰ ਬੜਾ ਜਿਹੜਾ ਉਹ ਲਿਬਰਲ ਔਰ ਬੜਾ ਇਨਸਾਫ ਪਸੰਦ ਔਰ ਰਾਜ ਧਰਮ ਦਾ ਪਾਲਨ ਕਰਨੇ ਵਾਲਾ ਜਿਹੜਾ ਕਹਿੰਦੇ ਨੇ, ਸਾਵਰਕਰ ਤਾਂ ਉਹਦਾ ਵੀ ਪਿਓ ਸੀ, ਕਿਉਂਕਿ ਇਹਨਾਂ ਦੀ ਤਾਂ ਸਾਰੀ ਵਿਚਾਰਧਾਰਾ ਉੱਥੋਂ ਨਿਕਲਦੀ ਹੈ। ਫਿਰ ਜੇ ਉਹਨੂੰ ਭਾਰਤ ਰਤਨ ਨਹੀਂ ਦਿਵਾ ਸਕੇ ਤੇ ਸਾਵਰਕਰ ਦਾ ਜਿਹੜੀ ਮੂਰਤੀ ਹੈ ਉਹ ਐਸਟੈਬਲਿਸ਼ ਕਰ ਦਿੱਤੀ ਸੀ ਪਾਰਲੀਮੈਂਟ ਕੰਪਲੈਕਸ ਦੇ ਵਿੱਚ। ਹੁਣ ਇਹਨਾਂ ਹਾਲਾਤਾਂ ਦੇ ਚੱਲਦੇ ਆ ਸਾਡੇ ਲਈ ਤਾਂ ਉਹ ਤਿੰਨੋਂ ਹੀ ਕਿਸਮ ਦੇ ਸੱਪ ਜਿਹੜੇ ਨੇ ਉਹ ਸਾਨੂੰ ਚੰਬੜੇ ਹੋਏ ਨੇ। ਇੱਕ ਤਾਂ ਖੜਪੇ ਨੇ, ਜਦੋਂ ਅਸੀਂ ਹਿੰਦੂਤਵਾ ਦੀ ਗੱਲ ਕਰਦੇ ਹਾਂ ਉਹ ਖੜਪਾ ਸੱਪ ਹੈ ਜਿਹੜਾ ਜਿਹਨੇ ਫਨ ਚੁੱਕਿਆ ਹੋਇਆ। ਇੱਕ ਘਾਹ ਦੇ ਸੱਪ ਨੇ, ਹੁਣ ਘਾਹ ਦੇ ਸੱਪ ਵੀ ਜਿਹੜੇ ਨੇ ਘਾਹ ਨਾਲ ਉਹਨਾਂ ਨੇ ਵੀ ਵਾਰ ਕਰਨਾ, ਜਿਨ੍ਹਾਂ 'ਚ ਅਸੀਂ ਸੋ ਕਾਲਡ ਸੈਕੂਲਰ ਕਾਂਗਰਸ ਜਮਾਤ ਵਾਲੇ ਕਹਿ ਸਕਦੇ ਹਾਂ, ਕਿਉਂਕਿ ਇਹ ਤਾਂ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਆਏ ਮਾਰਨ। ਪਰ ਤੀਸਰੀ ਕਿਸਮ ਦੇ ਜਿਹੜੇ ਸਾਡੇ ਆਪਣੇ ਨੇ, ਜਿਹੜੇ ਬੁੱਕਲ ਦੇ ਸੱਪ ਨੇ। ਹੁਣ ਘਾਹ ਵਾਲੇ ਤੱਕ ਵੀ ਜਾਣ ਲਈ ਤੁਹਾਨੂੰ ਉਹਦੇ 'ਚ ਜਾਣਾ ਪੈਂਦਾ, ਪੱਠੇ ਵੱਢੋਗੇ ਤੇ ਆਏਗਾ। ਤੇ ਜਿਹੜੀ ਤੁਹਾਡੀ ਬੁੱਕਲ ਦੇ ਵਿੱਚ ਵੜੇ ਹੋਏ ਨੇ ਬੁੱਕਲ ਦੇ ਸੱਪ, ਉਹ ਤੁਹਾਡੇ ਆਪਣੇ, ਉਹਨਾਂ ਨੂੰ ਬਾਦਲ ਕੇ ਕਹਿ ਲਓ, ਉਹਨਾਂ ਨੇ ਅਮਰਿੰਦਰ ਕੇ ਕਹਿ ਲਓ, ਅੱਜ ਦੇ ਜਿੰਨੇ ਵੀ ਤੁਹਾਨੂੰ ਉੱਥੇ ਨਜ਼ਰ ਆਉਂਦੇ ਨੇ ਪੱਗਾਂ ਬੰਨੀਆਂ, ਕੋਈ ਮਾਈਨੋਰਿਟੀ ਕਮਿਸ਼ਨ ਚੇਅਰਮੈਨ ਬਣਿਆ ਹੋਇਆ ਇਕਬਾਲ ਸਿੰਘ ਲਾਲਪੁਰੇ ਵਰਗਾ, ਕੋਈ ਹੋਰ ਬਣਿਆ ਹੋਇਆ, ਕੋਈ ਕੱਲ ਨੂੰ ਹੋਰ ਆ ਜਾਏਗਾ, ਇਹ ਬੁੱਕਲ ਦੇ ਸੱਪ ਨੇ। ਸੋ ਅਸੀਂ ਤਾਂ ਤਿੰਨਾਂ ਦੇ ਨਾਲ ਹੀ ਡੀਲ ਕਰ ਰਹੇ ਹਾਂ। ਪਰ ਡਾਇਸਪੋਰਾ ਸਿੱਖਾਂ ਨੇ 5 ਮਿਲੀਅਨ ਨੇ ਇਹ ਮੈਸੇਜ ਦਿੱਤਾ ਹੋਇਆ ਕਿ ਸੱਪ ਘਾਹ ਦਾ ਆਏਗਾ ਇੱਥੇ, ਕਿ ਖੜਪਾ ਆਏਗਾ, ਕਿ ਬੁੱਕਲ ਦਾ ਆਏਗਾ। ਇਹਨਾਂ ਤਿੰਨਾਂ ਨੂੰ ਅਸੀਂ ਜਿਹੜਾ ਚੈਲੰਜ ਕਰਨਾ, ਸ਼ੀਸ਼ਾ ਦਿਖਾਵਾਂਗੇ, ਉਹਨਾਂ ਦੀ ਸ਼ਕਲ ਦਿਖਾਵਾਂਗੇ ਕਿ ਬਈ ਦੇਖੋ ਤੁਸੀਂ ਬੁੱਕਲ ਦੇ ਸਾਹਬ, ਕੁਝ ਨਹੀਂ ਕਹਿਣਾ ਕਿ ਭਾਈ ਆ ਲੋ ਉਹਦੇ ਸਾਹਮਣੇ, ਜਿੱਥੇ ਜਾਣਗੇ ਉਹਦੇ ਸ਼ੀਸ਼ਾ ਦਿਖਾ ਦੇਣਾ ਵੀ ਤੁਹਾਡੀ ਕਰਤੂਤ ਹੈ, ਤੁਹਾਡੀ ਕਰਤੂਤ ਹੈ, ਤੁਹਾਡੀ ਕਰਤੂਤ ਹੈ। ਹੁਣ ਮੋਦੀ ਨੂੰ ਸ਼ੀਸ਼ਾ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਨੇ ਦਿਖਾਇਆ, ਪ੍ਰੋਟੈਸਟ ਵੀ ਹੋਇਆ, ਔਰ ਜਿੰਨੀ ਵੀ ਉਹਨਾਂ ਨੇ ਨੌਟੰਕੀ ਆਪਣੇ ਸਿੱਖੀ ਨਾਵਾਂ ਵਾਲੇ ਕੌਂਸੂਲੇਟਾਂ ਨਾਲ ਹੀ ਕਰਨ ਦੀ ਕੋਸ਼ਿਸ਼ ਕੀਤੀ, ਉਸ ਦੀ ਜਿਹੜੀ ਗੈਦਰਿੰਗ ਹੈ ਸਿਡਨੀ ਦੇ, ਉਸ 'ਚ ਜਿਸ ਨੂੰ ਉਹਨਾਂ ਦਾ ਹੀ ਜਿਹੜੇ ਮੀਡੀਆ ਇਹ ਕਹਿੰਦਾ ਕਿ ਭਾਈ ਹੈਂਡਫੁੱਲ ਸਿੱਖ ਵੀ ਨਜ਼ਰ ਨਹੀਂ ਆਏ। ਨਹੀਂ ਤਾਂ ਚਾਹੀਦਾ ਤਾਂ ਇਵੇਂ ਸੀ ਜਿਵੇਂ ਇੱਥੇ ਜਦੋਂ ਹਿਊਸਟਨ ਆਇਆ ਇੱਕ ਪੂਰਾ ਡੈਲੀਗੇਸ਼ਨ ਗਿਆ ਔਰ ਉਹਦੀ ਵੱਡੀ ਕਵਰੇਜ ਹੋਈ। ਹੁਣ ਰਾਹੁਲ ਗਾਂਧੀ ਦਾ 6 ਰੋਜ਼ਾ ਦੌਰਾ ਅਮਰੀਕਾ ਦਾ, ਇਹਦੇ ਬਾਰੇ ਆ ਰਹੀ ਸੀ ਚਰਚਾ ਪਹਿਲਾਂ, ਸੁਬਰਾਮਨੀਅਮ ਸਵਾਮੀ ਰਾਹੀਂ ਉਹਨਾਂ ਨੇ ਉਹਦਾ ਪਾਸਪੋਰਟ ਰੋਕਣ ਦੀ ਕੋਸ਼ਿਸ਼ ਕੀਤੀ ਕਿ ਜੀ ਨਾ ਹੋਏ, ਲੇਕਿਨ ਹਾਈ ਕੋਰਟ ਨੇ ਉਹਨੂੰ ਪਰਮਿਟ ਕੀਤਾ ਔਰ 6 ਦਿਨ 'ਚ ਉਹਨੇ ਕੈਲੀਫੋਰਨੀਆ ਤੋਂ ਦੌਰਾ ਸ਼ੁਰੂ ਕੀਤਾ। ਪਹਿਲਾ ਉਹਦਾ ਸ਼੍ਰੀ ਗਣੇਸ਼, ਕਿਉਂਕਿ ਕੌਲ ਬ੍ਰਾਹਮਣ ਹੈ ਕਸ਼ਮੀਰ ਦਾ, ਔਰ ਸ਼ਿਵਜੀ ਦਾ ਵੀ ਉਸ ਨੇ ਆਪਣਾ ਭਗਤ ਵੀ ਆਪਣੇ ਆਪ ਨੂੰ ਸਾਬਤ ਕੀਤਾ ਹੋਇਆ। ਔਰ ਉਹਨਾਂ ਸਾਰੇ ਦੇ ਚੱਲਦੇ ਆ ਉਸ ਦੀ ਪਹਿਲੀ ਜਿਹੜੀ ਗੈਦਰਿੰਗ ਹੈ, ਹਾਲਾਂ ਉਹਨੇ ਬਾਅਦ 'ਚ ਅੱਜ ਕੱਲ੍ਹ 'ਚ ਸਟੈਨਫੋਰਡ ਯੂਨੀਵਰਸਿਟੀ 'ਚ ਬੋਲਣਾ ਹੈ, ਫਿਰ ਨਿਊਯਾਰਕ ਦੇ ਮੈਡੀਸਨ ਸਕੁਅਰ ਗਾਰਡਨ 'ਚ ਵੀ ਹੈ। ਉਦੋਂ ਤਾਂ ਅਸੀਂ ਇੱਥੇ ਨਹੀਂ ਹੋਵਾਂਗੇ, ਲੇਕਿਨ ਉਸ ਦੇ ਖਿਲਾਫ ਇੱਥੇ ਵੀ ਸਿੱਖਾਂ ਨੇ ਜਿਹੜਾ ਉਹ
ਪ੍ਰੋਟੈਸਟ ਲਿਖਿਆ ਹੋਇਆ। ਜੀ ਹੁਣ ਉੱਥੇ ਅਸੀਂ ਦੇਖਦੇ ਹਾਂ ਕਿ ਭਾਈ ਜਿਹੜਾ ਪਹਿਲਾਂ ਹੀ ਇਹ ਇਕੱਠ ਹੋਇਆ ਜਿਹਦੇ 'ਚ ਉਹਨੇ ਗੱਲਾਂ ਤਾਂ ਮੋਦੀ ਨੂੰ ਟਾਰਗੇਟ ਕਰਕੇ ਕਿ ਜੀ ਉਹਦੀ ਜਿਹੜੀ ਹੈਡਿੰਗ ਹੀ ਹੈ PM ਮੋਦੀ ਅਮੰਗ ਦੋਜ਼ ਹੂ ਥਿੰਕ ਦੇ ਨੋ ਮੋਰ ਦੈਨ ਗੋਡ, ਰਾਹੁਲ ਗਾਂਧੀ ਸੇਜ਼। ਉਹਨੇ ਕਿਹਾ ਜੀ ਉਹ ਮੋਦੀ ਸਮਝਦਾ ਵੀ ਇਹ ਹੈ। ਉਹ ਕਹਿੰਦਾ ਜੇ ਰੱਬ ਦੇ ਕੋਲ ਵੀ ਬੈਠ ਜਾਏ ਤੇ ਰੱਬ ਨੂੰ ਦੱਸਣ ਲੱਗ ਜਾਏਗਾ ਵੀ ਤੂੰ ਦੁਨੀਆ ਇਵੇਂ ਨਾ ਚਲਾ, ਇਵੇਂ ਚਲਾ ਜਾਂ ਕਿਵੇਂ ਚੱਲਦੀ ਹੈ। ਇਸ ਕਿਸਮ ਦੀਆਂ ਬੜੀਆਂ ਜਿਹੜੀਆਂ ਨੇ ਉਹ ਗੱਲਾਂ ਉਹਨੇ ਮਾਰੀਆਂ। ਪਰ ਐਨ ਜਦੋਂ ਉਹ ਇਸ ਕਿਸਮ ਦੀਆਂ ਗੱਲਾਂ ਦੇ ਨਾਲ ਆਪਣੇ ਜਿਹੜੇ ਐਡਮਾਇਰਰ ਬਲਾਕ ਹੈ ਉਹਨਾਂ ਦਾ, ਇਹ ਘਾਹ ਦੇ ਸੱਪ ਵਾਲਿਆਂ ਦਾ, ਉਹਨਾਂ ਵੱਲ ਦੇਖ ਰਿਹਾ ਸੀ ਤੇ ਫਿਰ ਉਸੇ ਇਕੱਠ ਚੋਂ ਸਿੱਖ ਨੌਜਵਾਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਗੁੰਜਾਏ ਔਰ ਉਹਨੂੰ ਕਿਹਾ ਕਿ ਭਾਈ ਤੂੰ ਜੋ ਗੱਲ ਕਰ ਰਿਹਾ ਹੈ ਪਹਿਲਾਂ ਤੂੰ ਇਹ ਦੇਖ ਵੀ ਤੇਰੇ ਪਿਓ ਦੀਆਂ ਕੀ ਕਰਤੂਤਾਂ ਨੇ। ਬਿਲਕੁਲ ਤੁਸੀਂ ਉਸ ਦੀ ਕਦੇ ਜ਼ਿੰਮੇਵਾਰੀ ਲਈ ਹੈ ਵੀ ਨਵੰਬਰ 84 ਚ ਤੁਸੀਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਤੁਹਾਡੀ ਪਾਰਟੀ ਨੇ, ਤੁਸੀਂ ਉਹਨਾਂ ਨੂੰ ਡਿਫੈਂਡ ਕਰਦੇ ਹੋ ਜਿਹੜੇ ਜਗਦੀਸ਼ ਟਾਈਟਲ ਔਰ ਦੂਸਰੇ ਨੇ। ਫਿਰ ਕਿ ਤੂੰ ਆਪਣੇ ਦਾਦੀ ਦੇ ਬੜਾ ਗੁਣ ਗਾਉਂਦਾ ਹੈ, ਆਪਣੀ ਦਾਦੀ ਦੀ ਕਰਤੂਤ ਪਤਾ ਹੈ। ਹੁਣ ਆ ਤੂੰ ਜਿਸ ਹਫਤੇ ਚ ਆਇਆ ਇਹ 39 ਸਾਲ ਪਹਿਲਾਂ ਤੇਰੀ ਦਾਦੀ ਨੇ ਕੀ ਕੀਤਾ ਸੀ। ਹੁਣ ਕਾਫੀ ਦੇਰ ਇੱਕਦਮ ਉਹ ਰੁਕ ਗਿਆ ਔਰ ਹਾਲਾਂ ਉਹਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਵੀ ਜੀ ਉਹ ਜਦੋਂ ਇਹ ਪ੍ਰੋਟੈਸਟ ਚੱਲ ਰਿਹਾ ਸੀ ਮੁਹੱਬਤ ਕੀ ਦੁਕਾਨ, ਕਿ ਜੀ ਅਸੀਂ ਜਿਹੜਾ ਹੈ ਤੁਹਾਡੇ ਸਾਹਮਣੇ ਮੁਹੱਬਤ ਦੀ ਦੁਕਾਨ ਖੋਲ ਰਹੇ ਹਾਂ ਔਰ ਇਹ ਸਾਰੇ ਦੇ ਉੱਤੇ। ਲੇਕਿਨ ਨਾਅਰੇਬਾਜ਼ੀ ਜਾਰੀ ਰਹੀ, ਉਸ ਨੂੰ ਇੰਟਰਪਟ ਕੀਤਾ ਗਿਆ, ਰੁਕਿਆ। ਬਾਅਦ ਦੇ ਵਿੱਚ ਕਿਉਂਕਿ ਪ੍ਰਾਈਵੇਟ ਫੰਕਸ਼ਨ ਹੁੰਦੇ ਨੇ, ਸਿਕਿਉਰਿਟੀ ਤੁਸੀਂ ਹਾਇਰ ਕੀਤੀ ਹੁੰਦੀ ਹੈ, ਸਿਕਿਉਰਿਟੀ ਵਾਲਿਆਂ ਨੇ ਉਹਨਾਂ ਸਿੰਘਾਂ ਨੂੰ ਨੌਜਵਾਨਾਂ ਨੂੰ ਬਾਹਰ ਕੱਢ ਦਿੱਤਾ। ਲੇਕਿਨ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਪਾਰਟ ਹੈ ਕਿ ਵੀ ਜਿੱਥੇ ਵੀ ਤੁਸੀਂ ਜਾਓਗੇ ਕਿ ਤੁਸੀਂ ਵਾਰ ਕ੍ਰਿਮੀਨਲ ਹੋ ਜਾਂ ਤੁਸੀਂ ਵਾਰ ਕ੍ਰਿਮੀਨਲਸ ਨੂੰ ਡਿਫੈਂਡ ਕਰਨ ਵਾਲੇ ਹੋ। ਔਰ ਇਹੀ ਗੱਲ ਮੈਂ ਜਦੋਂ 1996 ਦੇ ਵਿੱਚ ਕੁਲਦੀਪ ਨਈਅਰ ਨੂੰ ਸ਼ਿਕਾਗੋ ਦੇ ਵਿੱਚ ਜਿੱਥੇ ਕਿ ਇੱਕ ਐਨਕਾਊਂਟਰ ਉਹਦੇ ਨਾਲ ਹੋਇਆ, ਮੈਂ ਕਿਹਾ ਸੀ ਕਿ ਵੀ ਇਹ ਗੱਲ ਦਾ ਧਿਆਨ ਰੱਖੋ ਕਿ ਵੀ ਇਹ ਸਿੱਖਾਂ ਨੂੰ ਤੁਸੀਂ ਅੰਡਰ ਐਸਟੀਮੇਟ ਕਰ ਰਹੇ ਹੋ, ਤੁਸੀਂ ਸਿੱਖਾਂ ਨੂੰ ਜਾਣਦੇ ਨਹੀਂ ਹੋ। ਇਹ ਜਿਹੜੇ ਕ੍ਰਿਮੀਨਲ ਨੇ, ਵਾਰ ਕ੍ਰਿਮੀਨਲ, ਉਹਨਾਂ ਦੇ ਡਿਫੈਂਡਰ ਨੇ। ਵੀ ਵਿਲ ਚੇਜ਼ them, find them, extradite them, try them and hang them। ਕਿ ਅਲਟੀਮੇਟਲੀ ਅੱਜ ਭਾਵੇਂ ਸਾਡੀ ਵਸ ਨਾ ਚੱਲਦਾ ਹੋਏ ਪਰ ਸਾਡਾ ਆਜ਼ਾਦ ਮੁਲਕ ਖਾਲਿਸਤਾਨ ਹੋਏਗਾ। ਤੁਹਾਡੇ ਵਾਰ ਕ੍ਰਿਮੀਨਲ ਦੁਨੀਆ ਦੇ ਕਿਸੇ ਖੂੰਜੇ 'ਚ ਵੀ ਛੁਪੇ ਹੋਣਗੇ, ਜਿਵੇਂ ਨਾਜ਼ੀਆਂ ਨੂੰ ਲੱਭ ਲੱਭ ਕੇ ਮੋਸਾਦ ਵਾਲਿਆਂ ਨੇ ਅਰਜਨਟੀਨਾ ਤੋਂ ਆਈਕਮੈਨ ਨੂੰ ਭੇਜਿਆ, ਦੂਜਿਆਂ ਨੂੰ ਭੇਜਿਆ। ਤੇ ਇਹੀ ਮੈਸੇਜ ਮੇਰਾ ਖਿਆਲ ਹੈ ਰਾਹੁਲ ਗਾਂਧੀ ਨੇ ਜਦੋਂ ਖਾਲਿਸਤਾਨ ਜ਼ਿੰਦਾਬਾਦ ਔਰ ਗੱਭਰੂ ਜਿਹੜੇ ਨੇ ਦਸਤਾਰਾਂ ਵਾਲੇ ਉਹ ਦੇਖੇ ਹੋਣਗੇ ਔਰ ਉਹਨੂੰ ਇੱਕਦਮ ਬੇਅੰਤ ਸਿੰਘ ਸਤਵੰਤ ਸਿੰਘ ਵੀ ਫਲੈਸ਼ਬੈਕ ਹੋਇਆ ਹੋਏਗਾ ਔਰ ਉਹਨੂੰ ਯਾਦ ਹੋਇਆ ਹੋਏਗਾ ਕਿ ਭਾਈ ਜੋ ਕਰਤੂਤ ਮੇਰੀ ਦਾਦੀ ਨੇ ਕੀਤੀ ਤੇ ਮੇਰੇ ਪਿਓ ਨੇ ਫਰਦਰ ਨਵੰਬਰ 84 ਦੇ ਵਿੱਚ ਜੋ ਨਸਲਕੁਸ਼ੀ ਕੀਤੀ, ਉਸ ਦੇ ਲਈ ਇਹ ਸਾਨੂੰ ਉਹਨਾਂ ਦਾ ਜਿਹੜਾ ਹੈ ਉਹ ਫਲ ਭੋਗਣਾ ਪੈਣਾ ਸੂਨਰ ਔਰ ਲੇਟਰ। ਸੋ ਮੈਂ ਮੁਬਾਰਕਬਾਦ ਦਿੰਦਾ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੇ ਇੱਕ ਬੜੇ ਮੁਅੱਜ਼ਜ਼ ਤਰੀਕੇ ਦੇ ਨਾਲ ਜਿਹੜਾ ਇਸ ਪ੍ਰੋਟੈਸਟ ਨੂੰ ਕੀਤਾ ਔਰ ਕੌਮ ਦਾ ਮੈਸੇਜ ਦਿੱਤਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾੜੈ ਖੇਤ। ਟਰਾਈ ਸਟੇਟ ਦੇ ਕੇਂਦਰੀ ਸਥਾਨ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਜੂਨ 1984 ਦਾ ਘੱਲੂਘਾਰਾ 2, 3 ਅਤੇ 4 ਜੂਨ ਨੂੰ ਗੁਰਦੁਆਰਾ ਸਾਹਿਬ ਵਿਖੇ ਬਹੁਤ ਵੱਡੀ ਪੱਧਰ ਦੇ ਉੱਤੇ ਸ਼ਰਧਾ ਭਾਵਨਾ ਅਦਬ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ। 2 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜੇ ਆਰੰਭ ਹੋਣਗੇ। 4 ਜੂਨ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਭੋਗ ਪੈਣਗੇ। 4 ਜੂਨ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਐਤਵਾਰ ਦਿਨ ਭਰ ਦੇ ਦੀਵਾਨ ਗੁਰਦੁਆਰਾ ਸਾਹਿਬ ਵਿਖੇ ਸਜਾਏ ਜਾਣਗੇ, ਜਿਸ ਵਿੱਚ ਕੀਰਤਨੀ ਜਥੇ, ਪ੍ਰਚਾਰਕ, ਢਾਡੀ ਸਾਹਿਬਾਨ, ਰਾਗੀ ਸਾਹਿਬਾਨ ਅਤੇ ਵਿਦਵਾਨ ਜਨ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਭਰਨਗੇ ਔਰ ਕੌਮ ਦੇ ਉੱਪਰ ਹੋਏ ਘੱਲੂਘਾਰੇ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਗੁਰਦੁਆਰਿਆਂ ਤੇ
ਹੋਏ ਹਮਲੇ ਦੇ ਬਾਰੇ 'ਚ ਆਪ ਸਾਰੀਆਂ ਸੰਗਤਾਂ ਨੂੰ ਗੁਰ ਇਤਿਹਾਸ ਸਿੱਖ ਇਤਿਹਾਸ ਤੇ ਗੁਰੂ ਚਰਨਾਂ ਨਾਲ ਜੋੜਨਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਸ ਦਿਨ ਵੱਧ ਤੋਂ ਵੱਧ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਹੋਇਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਤੇ ਮਹਾਨ ਸ਼ਹੀਦਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਘੱਲੂਘਾਰਾ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਿੱਖ ਕੌਮ ਖਿਲਾਫ ਭਾਰਤੀ ਹਕੂਮਤ ਦੇ ਨਿਰੰਤਰ ਜਾਰੀ ਹਮਲਿਆਂ ਦੇ ਵਿਰੋਧ ਵਿੱਚ ਵਾਸ਼ਿੰਗਟਨ ਡੀਸੀ ਸਥਿਤ ਭਾਰਤੀ ਕੌਂਸੂਲੇਟ ਸਾਹਮਣੇ ਜ਼ੋਰਦਾਰ ਪ੍ਰੋਟੈਸਟ। ਆਓ 3 ਜੂਨ 2023 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਸਿੱਖ ਸੋਵਰਨਿਟੀ ਲਈ ਇਕਮੁੱਠਤਾ ਦਾ ਇਜ਼ਹਾਰ ਕਰੀਏ। ਸਿੱਖ ਮਸਲਿਆਂ ਦਾ ਇੱਕੋ ਇੱਕ ਹੱਲ ਖਾਲਿਸਤਾਨ। ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ ਇਸ ਪ੍ਰੋਟੈਸਟ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਇਨਸਾਫ ਲੈਣ ਲਈ ਸੰਘਰਸ਼ ਕਰ ਰਹੇ ਪਹਿਲਵਾਨ ਖਿਡਾਰੀਆਂ ਨੂੰ ਇੰਟਰਨੈਸ਼ਨਲ ਰੈਸਲਿੰਗ ਸੰਸਥਾ ਵੱਲੋਂ ਮੁਕੰਮਲ ਹਮਾਇਤ ਮਿਲੀ ਹੈ। ਹਰਿਆਣੇ ਵਿੱਚ ਇਹਨਾਂ ਖਿਡਾਰੀਆਂ ਦੀ ਹਮਾਇਤ ਵਿੱਚ ਜਿਹੜਾ ਹੈਗਾ ਇੱਕ ਬਹੁਤ ਵੱਡੀ ਖਾਪ ਪੰਚਾਇਤ ਵੀ ਹੋਣ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਔਰ ਇਸ ਤੋਂ ਪਹਿਲਾਂ ਆਪਾਂ ਗੱਲਬਾਤ ਕਰੀਏ, ਆਪਾਂ ਜਿਹੜੇ ਤੁਹਾਡੇ ਲਾਈਵ ਲੈਸਨ ਨੇ ਉਹ ਲੈਣ ਜਾ ਰਹੇ ਹਾਂ। ਔਰ ਪਹਿਲਾਂ ਸ਼ੁਰੂਆਤ ਕਰਦੇ ਹਾਂ ਸਟਾਰਟਿੰਗ ਦੇ ਵਿੱਚੋਂ ਹੀ। ਆਪਾਂ ਸੋਨ ਮੱਲੀ ਜੀ ਲਿਖਦੇ ਨੇ, ਡਾਕਟਰ ਸਾਹਿਬ ਤੇ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਖਾਲਸਾ ਦੇਸ਼ ਪੰਜਾਬ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਿਰਪਾ ਕਰਨ ਦੇਸ਼ ਪੰਜਾਬ ਤੇ ਵਾਹਿਗੁਰੂ ਜੀ। ਔਰ ਸੇਮ ਉਹਨਾਂ ਦਾ ਮੈਸੇਜ ਆਏਗਾ, ਕਹਿੰਦੇ ਨੇ ਕਿ ਵਾਹਿਗੁਰੂ ਆਜ਼ਾਦੀ ਦੇ ਬਿਨਾਂ ਨਹੀਂ, ਇਹ ਦੂਸਰਾ ਹੈਗਾ ਖਾਲਸਾ ਰਾਜ ਦੀ ਆਈਡੀ ਤੋਂ। ਔਰ ਕਹਿੰਦੇ ਨੇ ਕਿ ਵਾਹਿਗੁਰੂ ਆਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਤੇ ਦੇਸ਼ ਪੰਜਾਬ ਦਾ ਕੋਈ ਵੀ ਹੱਲ ਨਹੀਂ ਹੋ ਸਕਦਾ। ਵਾਹਿਗੁਰੂ ਮਿਹਰ ਕਰਨ ਦੇਸ਼ ਪੰਜਾਬ ਦੇ ਤੇ ਉੱਪਰ। ਸੋ ਬਲਜੀਤ ਵੜੈਚ ਜੀ ਵੀ ਫਤਿਹ ਬੁਲਾਉਂਦੇ ਨੇ। ਪੀ ਅਟਵਾਲ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਗੁਰਮੁਖ ਸਿੰਘ ਗੁਰਮੁਖ ਕਹਿੰਦੇ ਨੇ ਕਿ ਹਾਂਜੀ ਉਹਨਾਂ ਨੇ ਫਤਿਹ ਬੁਲਾਈ ਔਰ ਖਾਲਸਾ ਜ਼ਿੰਦਾਬਾਦ ਕਿਹਾ। ਔਰ ਇਸੇ ਤਰ੍ਹਾਂ ਪਾਲ ਸਿੰਘ ਵੀ ਫਤਿਹ ਬੁਲਾਉਂਦੇ ਨੇ। ਔਰ ਸਿੰਘ ਜੇ ਚਾਵੇ ਤਾਂ ਤੇਰਾ ਖਾਲਸਾ ਉਹਨਾਂ ਦੀ ਆਈਡੀ ਤੋਂ ਹੈਗਾ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਔਰ ਗੱਲਾਂ ਤਾਂ ਬਹੁਤ ਹਨ, ਤੁਹਾਨੂੰ ਵੀ ਪੜ੍ਹਨ ਵਿੱਚ ਜ਼ਿਆਦਾ ਚੈਨਲ ਬਲੌਕ ਵਾਲੀਆਂ ਇਹਨਾਂ ਦੀਆਂ ਕੋਸ਼ਿਸ਼ਾਂ ਤੇਜ਼ ਹੋ ਸਕਦੀਆਂ। ਤੁਹਾਨੂੰ 2013 ਅਖੀਰ ਤੋਂ ਮੇਰੀਆਂ ਲਿਖਤਾਂ ਯਾਦ ਹੀ ਹੋਣਗੀਆਂ। ਔਰ ਬੀਐਸ ਜਾਕੂਬ ਜੀ ਸਾਨੂੰ ਕਹਿੰਦੇ ਕਿ ਤੁਹਾਡੀ ਡੇਟ ਜਿਹੜੀ ਹੈ ਉਹ ਗਲਤ ਲਿਖੀ ਹੋਈ ਹੈ। ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਕਰੈਕਟ ਕਰਾਇਆ। ਸਾਡਾ ਸਟਾਫ ਥੱਕਿਆ ਹੋਇਆ ਹੁੰਦਾ ਅੱਜ ਕੱਲ, ਮੇਰੇ ਖਿਆਲ ਨੀਂਦ ਪੂਰੀ ਨਹੀਂ ਕਰਦੇ। ਸੋ ਸਿੰਘ ਧਾਲੀਵਾਲ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਕਿ ਸਰਦਾਰ ਭਰਪੂਰ ਸਿੰਘ ਬਲਬੀਰ ਜੀ ਜੋ ਵੀ ਕਹਿੰਦੇ ਹੁੰਦੇ ਸੀ, ਹੁਣ ਸੁਣ ਕੇ ਸਾਰਾ ਸੱਚ ਲੱਗਦਾ ਹੈ। ਲੋਕਾਂ ਨੇ ਇਸ ਟਾਈਮ ਉਹਨਾਂ ਦੀ ਕਦਰ ਨਹੀਂ ਕੀਤੀ ਜਿੰਨੀ ਕਰਨੀ ਚਾਹੀਦੀ ਸੀ। ਹਾਂ ਸਰ, ਭਰਪੂਰ ਸਿੰਘ ਬਲਬੀਰ ਬਹੁਤ ਵੱਡੀ ਸ਼ਖਸੀਅਤ ਸਨ। ਅਕਾਲੀ ਪੱਤਰਕਾਰ ਦਾ ਜਦੋਂ ਮੈਂ ਜ਼ਿਕਰ ਕੀਤਾ ਤਾਂ ਉਸ ਦੇ ਉਹ ਐਡੀਟਰ ਸਨ। ਔਰ ਉਹਨਾਂ ਦੀਆਂ ਜਿਹੜੀਆਂ ਯਾਦਗਾਰੀ ਸਪੀਚਸ ਨੇ ਮੰਜੀ ਸਾਹਿਬ ਦੀਵਾਨ ਹਾਲ 'ਚ, ਔਰ ਜਦੋਂ ਬਾਹਰਲੇ ਮੁਲਕਾਂ 'ਚ ਵੀ ਆਏ, ਉਹਨਾਂ ਦਾ ਇੱਕ ਇੱਕ ਲਫ਼ਜ਼ ਜਿਹੜਾ ਹੈ ਉਹ ਅੱਜ ਵੀ ਇਹ ਕੌਮ ਨੂੰ ਵੰਗਾਰਦਾ ਹੈ। ਔਰ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਭਾਈ ਜੇ ਤੁਸੀਂ ਰਾਜ ਸ਼ਕਤੀ ਨਾ ਮਿਲੀ ਤਾਂ ਜਿਹੜੀ ਇਹਨਾਂ ਦੀ ਜ਼ਹਿਨੀਅਤ ਹੈ ਹਿੰਦੂਤਵੀਆਂ ਦੀ, ਉਹ ਤੁਹਾਨੂੰ ਘਸਿਆਰੇ ਬਣਾਉਣ ਦੀ ਹੈ ਔਰ ਤੁਹਾਡੇ ਲਈ ਕੋਈ ਆਪਸ਼ਨ ਨਹੀਂ ਬਚਣੀ ਹੈ। ਔਰ ਅੱਜ ਇੱਕ ਇੱਕ ਗੱਲ ਜਿਹੜੀ ਹੈ ਉਹ ਠੀਕ ਸਾਬਤ ਸਿੰਘ ਗੱਚਾ ਜੀ ਹਮੇਸ਼ਾ ਹੀ ਖਾਲਸਾ ਜ਼ਿੰਦਾਬਾਦ ਲਿਖਦੇ ਨੇ। ਔਰ ਫਿਰ ਇਸੇ ਤਰ੍ਹਾਂ ਕਰਮਜੀਤ ਸਿੰਘ ਜੀ ਦੇ ਕਾਫੀ ਸਾਰੇ ਮੈਸੇਜ ਨੇ, ਪਹਿਲਾਂ ਫਤਿਹ ਬੁਲਾਉਂਦੇ ਨੇ ਸਾਨੂੰ ਦੋਨਾਂ ਨੂੰ। ਔਰ ਫਿਰ ਕਹਿੰਦੇ ਨੇ ਕਿ ਗੁਰੂ ਜੀ ਕਿਰਪਾ ਕਰਨ ਤੁਹਾਡੇ ਤੇ, ਤੁਹਾਨੂੰ ਚੜ੍ਹਦੀ ਕਲਾ ਬਖਸ਼ਣ। ਸੋ ਥੈਂਕ ਯੂ ਸੋ ਮਚ। ਇਸੇ ਤਰ੍ਹਾਂ ਸਿੰਘ ਜੇ ਚਾਵੇ ਤਾਂ ਤੇਰਾ ਖਾਲਸਾ ਕਹਿੰਦੇ ਨੇ ਕਿ ਸਿੱਖਾਂ ਲਈ ਪੰਜਾਬੀ ਤੋਂ ਅੱਗੇ ਗੁਰਮੁਖੀ ਹੋਣੀ ਚਾਹੀਦੀ ਹੈ। ਸੋ ਇਸੇ ਤਰ੍ਹਾਂ ਜਸ ਜੀ ਲਿਖਦੇ ਨੇ 147 ਹਾਈ ਸਕੂਲਸ ਇਨ ਗੁਜਰਾਤ, ਨਾਟ ਵਨ ਸਟੂਡੈਂਟ ਪਾਸਡ। ਵੇਅਰ ਇਜ਼ ਕ੍ਰਿਸਚਨ ਰਾਈਟ ਇਨ USA, ਸੀਇੰਗ ਚਰਚਿਸ ਬਰਨਿੰਗ ਇਨ ਮਨੀਪੁਰ। ਸੋ 100 ਤੋਂ ਜ਼ਿਆਦਾ ਚਰਚ ਮਨੀਪੁਰ, ਜਿੱਥੇ ਹੁਣ ਉਹ ਗੈਂਡੇ ਦਾ ਪੁੱਤਰ, ਗੈਂਡੇ ਦਾ ਬੱਚਾ ਬੈਠਿਆ ਅਮਿਤ ਸ਼ਾਹ ਜਾ ਕੇ, ਕਿਉਂਕਿ ਉੱਥੇ ਵੀ ਇਹਨਾਂ ਨੇ ਦੋ ਕਬੀਲੇ ਜਿਹੜੇ ਨੇ, ਇੱਕ ਮੈਜੋਰਿਟੀ ਵਾਲੇ ਔਰ ਦੂਸਰੇ ਕੁੱਕੀ ਟਰਾਈਬ, ਉਹਨਾਂ 'ਚ ਇਹਨਾਂ ਨੇ ਜੰਗ ਬਚਾਇਆ ਕਿਉਂਕਿ ਕੁੱਕੀ ਟਰਾਈਬ ਵਾਲੇ ਬਹੁਤੇ ਕ੍ਰਿਸਚਨਸ ਨੇ। ਸੋ ਇਹਨਾਂ ਦੀਆਂ ਹੀ ਭੀੜਾਂ ਜਿਹੜੀਆਂ ਨੇ ਹਥਿਆਰ ਲੁਟਵਾ ਕੇ ਉਹਨਾਂ ਦੇ ਚਰਚ ਸਾੜ ਰਹੀਆਂ ਕਿਉਂਕਿ ਉਹਨਾਂ ਨੇ ਹਿੰਦੂਤਵੀ ਦਾਇਰਾ ਕਾਰ 'ਚ ਲਿਆਉਣਾ। ਸੋ ਇਹਨਾਂ ਦੀ ਜਨਰੇਟ ਕੀਤੀ ਹੋਈ ਉਹ ਸਾਰੀ ਮਨੀਪੁਰ ਦੀ ਸਿਚੁਏਸ਼ਨ। ਫਿਰ ਉਹਨਾਂ ਨੇ ਕਿਹਾ ਰਾਹੁਲ ਵਿਲ ਬੀ ਮੋਰ ਚੈਲੰਜਿੰਗ
then ਬੇਵਕੂਫ ਮੋਦੀ ਫੋਰਡ ਖਾਲਿਸਤਾਨ ਕੋਈ ਸ਼ੱਕ ਨਹੀਂ ਬਿਲਕੁਲ ਠੀਕ ਹੈ ਹਾਂਜੀ ਵਾਹਿਗੁਰੂ ਜੀ ਹੋਰਾਂ ਲਈ ਆਈਡੀ ਤੋਂ ਕਾਫੀ ਸਾਰੇ ਮੈਸੇਜ ਨੇ ਉਹਨਾਂ ਨੇ ਸਾਨੂੰ ਫਤਿਹ ਬੁਲਾਈ ਹੈ ਔਰ ਖਾਲਿਸਤਾਨ ਜ਼ਿੰਦਾਬਾਦ ਵੀ ਲਿਖਿਆ ਹੈ ਔਰ ਇਸੇ ਤਰ੍ਹਾਂ ਰੂਰਲ ਡਿਵੈਲਪਮੈਂਟ ਹੋਰਾਂ ਤੋਂ ਕਾਫੀ ਸਾਰੇ ਸਾਡੇ ਕੋਲ ਮੈਸੇਜ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਉਹਨਾਂ ਦੇ ਮੈਂ ਮੈਸੇਜ ਵਿੱਚ ਲਵਾਂਗੀ ਜ਼ਰੂਰ ਔਰ ਐਸਐਫਜੇ ਨੇ 4 ਜੂਨ ਸਿਡਨੀ ਦੀਆਂ ਵੋਟਾਂ ਦਾ ਅਸੀਂ ਪਹਿਲਾਂ ਵੀ ਅਨਾਉਂਸ ਕੀਤਾ ਹੈ ਸਾਡੀ ਐਡ ਵੀ ਚੱਲ ਰਹੀ ਹੈ ਬਿਲਕੁਲ 16 ਜੁਲਾਈ ਨੂੰ ਟੋਰਾਂਟੋ ਕੈਨੇਡਾ 'ਚ ਨੇ ਔਰ ਫਿਰ ਸਪਟੈਂਬਰ 'ਚ ਵੈਨਕੂਵਰ 'ਚ ਨੇ ਸੋ ਇਸੇ ਤਰ੍ਹਾਂ ਜਿਹੜੇ ਸਾਡੇ ਵੀਰ ਜਸਵੀਰ ਬਰਾੜ ਸਾਡੇ ਹਮੇਸ਼ਾ ਹੀ ਹਮਾਇਤੀ ਨੇ TV 84 ਦੇ ਉਹਨਾਂ ਨੇ ਸਿੱਖਸ ਫਾਰ ਜਸਟਿਸ ਔਰ ਹਮੇਸ਼ਾ ਹੀ ਰੈਫਰੈਂਡਮ 2020 ਦੇ ਮੂਵ ਨੂੰ ਸ਼ੁਰੂ ਤੋਂ ਹੀ ਪੂਰੀ ਸਪੋਰਟ ਦਿੰਦੇ ਨੇ ਜਰਨੀ ਐਂਟਾਈਸਰ ਆਈਡੀ ਤੋਂ ਲਿਖਦੇ ਨੇ ਉਹਨਾਂ ਨੇ ਕਿਹਾ ਕਿ ਜੀ ਮੈਨੂੰ ਔਰ ਤੁਹਾਨੂੰ ਐਡਰੈਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I have recently started watching the show Sacho Sach. It has opened my mind to another level of defiance. बहुत शुक्रिया जे साडा कुछ कहना किसी देर तक कोई ज्ञान की गल पहुँचाउंदा है ये ठीक है कि सिख का मतलब ही चैलेंज है और जुल्म दे नूं वंगारना है और इस तरह मनजीत सिंह मठारू जिहड़े साडे रेगुलर व्यूअर ने लंबे वक्त तो जो शुरुआत की है उन्होंने कहा भी TV 84 इज खालिस्तान हिस्ट्री ऑफ वॉइस that is existent. We are proud of it. So the future guidance to all Sikh generations. We are the time proud Vaheguru Ji's blessings at all. So nice. ਇਹਦੇ ਕੋਈ ਸ਼ੱਕ ਨਹੀਂ ਹੈ ਕਿ ਵੀ ਮਠਾਰੂ ਸਾਹਿਬ ਖੁਦ ਇਤਿਹਾਸ ਨੂੰ ਪਿਆਰ ਕਰਨ ਵਾਲੇ ਨੇ ਔਰ ਹਮੇਸ਼ਾ ਹੀ ਉਹਨਾਂ ਨੇ ਸਾਡਾ ਹੌਸਲਾ ਵਧਾਇਆ ਔਰ ਮੈਂ ਇੱਥੇ ਇਹਨੂੰ ਬਹੁਤ ਸਾਰੇ ਸਾਡੇ ਹੋਰ ਮੈਸੇजेस ਨੇ ਅੱਜ ਵੱਡੀ ਗਿਣਤੀ 'ਚ ਸਾਡੇ ਵਿਊਅਰ ਆਏ ਨੇ ਸ਼ਾਇਦ ਅੱਜ ਜ਼ਿਆਦਾ ਜਿਹੜੀ ਹੈ ਕਮੈਂਟਰੀ ਵੀ ਹੈ ਲੇਕਿਨ ਅਸੀਂ ਘੜੀ ਵੱਲ ਵੀ ਦੇਖਦੇ ਹਾਂ ਵਕਤ ਆਲਰੇਡੀ ਅਸੀਂ ਬਹੁਤ ਵਾਰ ਆਪਣੀ ਟਾਈਮ ਤੋਂ ਬਿਯੋਂਡ ਚਲੇ ਜਾਂਦੇ ਹੁਣ ਗੱਲ ਰੈਸਲਰਸ ਦੀ ਬੱਚੀਆਂ ਖਾਸ ਤੌਰ ਤੇ ਅਸੀਂ ਇੱਕ ਸੈਗਮੈਂਟ ਕੱਲ ਵਾਲੇ ਪ੍ਰੋਗਰਾਮ 'ਚ ਕੀਤਾ ਸੀ ਪਾਰਟਿਕੂਲਰਲੀ ਕਿ ਭਾਈ ਜਦੋਂ ਕੋਈ ਹਿੰਦੂਤਵੀ ਸੰਗਠਨ ਦੂਜੇ ਤੀਜੇ ਸਭ ਜਿਹੜੇ ਬੇਟੀਆਂ ਕਹਿਣ ਵਾਲੇ ਘਰਾਂ 'ਚ ਸੱਦ ਕੇ ਮੋਦੀ ਨੇ ਵੀ ਉਹਨਾਂ ਨੂੰ ਆਨਰ ਔਰ ਸਾਡੇ ਦੇਸ਼ ਦਾ ਮਾਣ ਤੇ ਫਲਾਣਾ ਢਿਮਕਾ ਸਭ ਨੇ ਕਿਨਾਰਾਕਸ਼ੀ ਕੀਤੀ ਉਹਨਾਂ ਨੇ ਐਲਾਨ ਕੀਤਾ ਸੀ ਕਿ ਜੀ ਅਸੀਂ ਇਹ ਹਰਿਦੁਆਰ ਦੇ ਵਿੱਚ ਜਾ ਕੇ ਗੰਗਾ 'ਚ ਮੈਡਲ ਰੋੜ ਦੇਣੇ ਨੇ ਗਈਆਂ ਵੀ ਰੋਂਦੀਆਂ ਰਹੀਆਂ ਵਿਚਾਰੀਆਂ ਬੀਬੀਆਂ ਵੀ ਦੂਜੇ ਵੀ ਔਰ ਉੱਥੇ ਟਕੈਤ ਹੋਰੀ ਪਹੁੰਚ ਕੇ ਉਹਨਾਂ ਦੀ ਕਿਸਾਨ ਲੀਡਰਸ ਔਰ ਦੂਜੇ ਉਹਨਾਂ ਨੇ ਉਹਨਾਂ ਨੂੰ ਮਨਾ ਕਰ ਦਿੱਤਾ ਉਹਨਾਂ ਕਿਹਾ ਜੀ ਸਾਨੂੰ 5 ਦਿਨ ਦਾ ਟਾਈਮ ਦਿਓ ਸੋ ਇੱਕ ਪਾਸੇ ਹੁਣ ਹਰਿਆਣੇ ਦੇ ਵਿੱਚ ਬਹੁਤ ਵੱਡੀ ਜਿਹਨੂੰ ਮਹਾ ਪੰਚਾਇਤ ਕਿਹਾ ਜਾਂਦਾ ਖਾਪ ਪੰਚਾਇਤ ਇਹ ਇੱਕ ਵੱਖਰੀ ਟ੍ਰੈਡੀਸ਼ਨ ਹੈ ਜਾਟ ਭਾਈਚਾਰੇ ਦੀ ਜਿਸ ਤੋਂ ਅੰਗਰੇਜ਼ ਵੀ ਘਬਰਾਉਂਦੇ ਸੀ ਔਰ ਕਿਉਂਕਿ ਖਾਪ ਪੰਚਾਇਤਾਂ ਦੇ ਡਿਸੀਜਨ ਭਾਵੇਂ ਉਹਨਾਂ ਦਾ ਕੋਈ ਕਾਨੂੰਨੀ ਸਟੇਟਸ ਨਹੀਂ ਹੈ ਪਰ ਸਮਾਜਿਕ ਤੌਰ ਦੇ ਉੱਤੇ ਜਿੰਨਾ ਵੈਸਟਰਨ ਯੂਪੀ ਹੈ ਔਰ ਹਰਿਆਣੇ 'ਚ ਜਦੋਂ ਮਹਾ ਪੰਚਾਇਤ ਕਹਿੰਦੇ ਨੇ ਉਹਦੇ 'ਚ ਫਿਰ ਹਰਿਆਣਾ ਔਰ ਰਾਜਸਥਾਨ ਔਰ ਵੈਸਟਰਨ ਯੂਪੀ ਦੇ ਜਾਟ ਵੀ ਆ ਜਾਂਦੇ ਨੇ ਔਰ ਉਹ ਫੈਸਲੇ ਜਿਹੜੇ ਨੇ ਫਿਰ ਕੋਈ ਉਹਨੂੰ ਜਿਹੜਾ ਫਲਾਊਟ ਨਹੀਂ ਕਰ ਸਕਦਾ ਸੋ ਇਸ ਮੁੱਦੇ ਦੇ ਉੱਤੇ ਜੋ ਬੱਚੀਆਂ ਦੇ ਨਾਲ ਹੋਇਆ ਔਰ ਜੋ ਚੱਲ ਰਿਹਾ ਉਸ ਦੇ ਉੱਤੇ ਉਹਨਾਂ ਨੇ ਸੱਦੀ ਹੈ ਖਾਪ ਪੰਚਾਇਤ ਬੀਜੇਪੀ ਵਾਲੇ ਆਪਣਾ ਤਿਗੜਮ ਲੜਾ ਰਹੇ ਹੋਣੇ ਨੇ ਕਿ ਵੀ ਕਿਵੇਂ ਜਿਹੜਾ ਉਸ ਨੂੰ ਸਾਬੋਤਾਜ ਕਰਨਾ ਪਰ ਮੈਂ ਸਮਝਦਾ ਹਾਂ ਕਿ ਇੱਕ ਵੱਡਾ ਝਟਕਾ ਜਿਹੜਾ ਇੰਟਰਨੈਸ਼ਨਲ ਪਲੇਟਫਾਰਮ ਤੋਂ ਇੰਡੀਅਨ ਹਕੂਮਤ ਨੂੰ ਗਵਰਨਮੈਂਟ ਨੂੰ ਮਿਲਿਆ ਉਹ ਹੈ ਯੂਨਾਈਟਿਡ ਵਰਲਡ ਰੈਸਲਿੰਗ ਜਿਹੜੀ ਉਹਨਾਂ ਦੀ ਇੰਟਰਨੈਸ਼ਨਲ ਬਾਡੀ ਹੈ ਜਿਹੜੀ ਇਹਨਾਂ ਦੀ ਜਿਹੜੀ ਰੈਸਲਿੰਗ ਬਾਡੀ ਹੈ ਉਹਨੂੰ ਮਾਨਤਾ ਦਿੰਦੀ ਹੈ ਔਰ ਉਹਨਾਂ ਨੂੰ ਓਲੰਪਿਕ ਔਰ ਦੂਸਰੇ 'ਚ ਕੁਆਲੀਫਾਈ ਕਰਵਾਉਂਦੀ ਹੈ ਉਹਨਾਂ ਨੇ ਜਿਹੜੀ ਇਹ ਸਟੇਟਮੈਂਟ ਜਾਰੀ ਕੀਤੀ ਹੈ ਔਰ ਉਹਨਾਂ ਨੇ ਕਿਹਾ ਵਰਲਡ ਬਾਡੀ ਨੇ ਕਿਹਾ ਕਿ ਵੀ ਹੈਵ ਬੀਨ ਕੀਪਿੰਗ ਐਨ ਆਈ ਔਨ ਦਾ ਪ੍ਰੋਟੈਸਟ ਬਾਈ ਦਾ ਰੈਸਲਰਸ ਅਗੇਂਸਟ ਦਾ ਆਊਟਗੋਇੰਗ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਪ੍ਰੈਜ਼ੀਡੈਂਟ ਬ੍ਰਿਜ ਭੂਸ਼ਣ ਸ਼ਰਨ ਸਿੰਘ ਫॉर allegedly sexually harassing several women ਇਹ ਪਹਿਲੀ ਬਾਡੀ ਹੈ ਜਿਨ੍ਹਾਂ ਨੇ several women ਦੀ ਗੱਲ ਕੀਤੀ ਉਹਨਾਂ ਨੇ ਕਿਹਾ for several months United World Wrestling has followed with great concern the situation in India where wrestlers are protesting over allegations of abuse and harassment by the President of Wrestling Federation of India ਫਿਰ ਉਹਨਾਂ ਦੀ ਸਟੇਟਮੈਂਟ 'ਚ ਅੱਗੇ ਹੈ ਕਿ it has taken due note that World Federation of India president has been put aside at an early stage and is currently not in charge. Unprecedented scenes of police dragging Olympic and World Championship medalists, including Sakshi Malik, Vinesh Fogart, Bajrang Punia, and Sangeeta Fogart, were witnessed when the wrestlers and their supporters
ਦੇ ਬ੍ਰੀਚ ਦਾ ਸਿਕਿਉਰਿਟੀ ਕਾਰਡਨ, ਔਰ ਇਹ ਸਾਰੇ ਨੂੰ ਉਹਨਾਂ ਨੇ ਡੀਟੇਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹਦੇ ਤੇ, ਔਰ ਇਹਦੀਆਂ ਤੁਹਾਡੀਆਂ ਇਲੈਕਸ਼ਨਾਂ ਵੀ ਨਹੀਂ ਹੋਈਆਂ ਇਸ ਇੰਡੀਅਨ ਫੈਡਰੇਸ਼ਨ ਦੀਆਂ, ਜੇ ਇਸ ਤੇ ਕੋਈ ਕਾਰਵਾਈ ਨਾ ਹੋਈ ਤੇ ਤੁਹਾਨੂੰ ਅਸੀਂ ਡੀ-ਐਫੀਲੀਏਟ ਕਰ ਸਕਦੇ ਹਾਂ ਫਿਊਚਰ ਦੀ ਕਿਸੇ ਵੀ ਇੰਟਰਨੈਸ਼ਨਲ ਇਵੈਂਟ 'ਚ ਪਾਰਟਿਸਿਪੇਸ਼ਨ ਦੀ। ਸੋ ਮੈਂ ਸਮਝਦਾ ਵੀ ਇਹ ਜਦੋਂ ਘੁਰਕੀ ਆਈ ਹੈ ਉਹਨਾਂ ਦੀ ਔਰ ਸੋਲਿਡ ਸਟੇਟਮੈਂਟ ਹੈ, ਉਹਦੇ ਤੋਂ ਬਾਅਦ ਅੱਜ ਉਹਨਾਂ ਦਾ ਜਿਹੜਾ ਸਪੋਰਟਸ ਮਿਨਿਸਟਰ ਅਨੁਰਾਗ ਸਿੰਘ, ਉਹਨੇ ਕਿਹਾ ਕਿ ਜੀ ਦੇਖੋ ਉਹਨਾਂ ਨੂੰ ਵੇਟ ਕਰ ਲੈਣਾ ਚਾਹੀਦਾ ਹੈ। ਦਿੱਲੀ ਪੁਲਿਸ ਨੇ ਜਿਹੜੀ 6 ਮੈਂਬਰੀ ਕਮੇਟੀ ਦੀ ਰਿਪੋਰਟ ਬਣਾਈ ਹੈ, ਵੇਟ ਅੰਟਿਲ ਦੇ ਫਾਈਲ। ਹੁਣ ਲੱਗਦਾ ਹੈ, ਹਾਲਾਂਕਿ ਜਿਸ ਕਿਸਮ ਦਾ ਉਹ ਗੁੰਡਾ, ਜਿੰਨੀ ਕੁ ਉਹਦੀ ਤਾਕਤ ਹੈ, ਉਹ ਕਹਿ ਰਿਹਾ ਮੈਂ ਅਯੁੱਧਿਆ ਦੇ ਵਿੱਚ 11 ਲੱਖ ਲੋਕਾਂ ਦੀ ਗੈਦਰਿੰਗ ਕਰਾਂਗਾ, ਜਿਹਦੇ 'ਚ ਵੱਡੇ ਵੱਡੇ ਸੰਤ ਮਹਾਤਮਾ ਸਾਧੂ, ਉਹੀ ਗੁੰਡੇ ਸਾਧੂ ਸਾਰੇ, ਕਿ ਵੀ ਉਹ ਵੀ ਮੇਰੀ ਹਮਾਇਤ ਤੇ ਨੇ ਔਰ ਇੱਧਰ ਉੱਧਰ ਦੀਆਂ ਗੱਲਾਂ। ਪਰ ਮੈਂ ਸਮਝਦਾ ਵੀ ਸਾਰੇ ਨੇ, ਕਿਉਂਕਿ ਦੋਵੇਂ ਪਾਸੇ ਹੀ, ਇੱਕ ਪਾਸੇ ਉਹ ਹਿੰਦੂ ਸਮਰਾਟ ਬਣ ਰਿਹਾ ਸੀ ਮੋਦੀ, ਤੇ 1.5 ਕਿਲੋਮੀਟਰ ਦੀ ਦੂਰੀ ਤੇ ਜੋ ਇਹਨਾਂ ਦੇ ਨਾਲ ਹੋ ਰਿਹਾ ਸੀ, ਉਹ ਇਮੇजेस ਦੁਨੀਆ ਭਰ 'ਚ ਗਏ ਨੇ, ਜਿੰਨਾ ਬੈਡ PR ਇਹਨਾਂ ਨੂੰ ਇਸ ਵੇਲੇ ਮਿਲ ਰਿਹਾ ਗਲੋਬਲੀ। ਲੇਕਿਨ ਕਿਉਂਕਿ ਉਹ ਤਾਂ ਸਿਰਫ ਉਹਨਾਂ ਦੀ ਅੱਖ ਆਪਣੇ ਹਿੰਦੂਤਵੀ ਵੋਟਰਸ ਤੇ ਹੈ, ਔਰ ਉਹਨਾਂ ਨੇ ਤਾਂ ਗ੍ਰੈਂਡ ਇੱਕ ਰੈਲੀ ਅਜਮੇਰ 'ਚ ਕਰਕੇ ਆਪਣਾ ਆਲਰੇਡੀ 2024 ਦਾ ਚੋਣ ਕੈਂਪੇਨ ਸ਼ੁਰੂ ਕਰ ਦਿੱਤਾ ਹੈ, ਔਰ ਉਹਨਾਂ ਨੇ ਕੈਲਕੂਲੇਟ ਕਰ ਲਿਆ ਹੋਣਾ ਹੈ ਕਿ ਭਾਈ ਕਿਸ ਲੈਵਲ ਦੀਆਂ ਕਿੰਨੀਆਂ ਵੋਟਾਂ ਅਸੀਂ ਕਿੱਥੇ ਲੂਜ਼ ਕਰਦੇ ਹਾਂ। ਪਰ ਅਸੀਂ ਸਮਝਦੇ ਹਾਂ ਅਗੇਨ ਆਫਰੀਨ ਹੈ ਇਹਨਾਂ ਬਹਾਦਰ, ਚਲੋ ਰੈਸਲਰ ਮੇਲਸ ਨੂੰ ਤਾਂ ਹੈ ਹੀ ਹੈ, ਪਰ ਮੇਰੇ ਲਈ ਮਨ 'ਚ ਇਹ ਜਿਹੜੀਆਂ ਤਿੰਨੋਂ ਹੀ ਬੀਬੀਆਂ ਨੇ ਜਿਨ੍ਹਾਂ ਨੇ ਜਿਸ ਡੇਅਰਿੰਗ ਦੇ ਨਾਲ ਅੱਡੀ ਗੱਡ ਕੇ, ਇਹ ਜਦੋਂ ਅਸੀਂ ਹੁਣੇ ਹੀ ਸਿੱਖੀ ਸਪਿਰਿਟ ਦੀ ਗੱਲ ਕੀਤੀ, ਸਿੱਖੀ ਤਾਂ ਡਿਫਾਈਂਸ ਹੈ, ਚੈਲੰਜ ਹੈ, ਤੇ ਜਦੋਂ ਕੋਈ ਚੈਲੰਜ ਦੇ ਨਾਲ ਖਲੋਂਦਾ ਹੈ ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਸਿੱਖ ਉਹਦੀ ਹਮਾਇਤ ਤੇ ਨਾ ਆਣ। ਔਰ ਇੱਕ ਪਾਸੇ ਜਿੱਥੇ ਕਿ ਇਹ ਸਾਰਾ ਚੱਲ ਰਿਹਾ ਔਰ ਇਹਦੇ 'ਚ ਭਾਵੇਂ ਉਹ ਕਿਸਾਨਾਂ ਦਾ ਗਰੁੱਪ ਕਾਮਰੇਡੀ ਲੇਬਲ ਵਾਲਾ ਜਾਂ ਉਗਰਾਹਾਂ ਗਰੁੱਪ, ਉਹਨਾਂ ਨੇ ਵੱਡਾ ਪ੍ਰੋਟੈਸਟ ਵੀ ਕੀਤਾ ਚੰਡੀਗੜ੍ਹ 'ਚ ਉਹਨਾਂ ਦੇ ਬੀਬੀਆਂ ਜਿਹੜਾ ਰੈਸਲਰਸ ਦੇ ਹੱਕ 'ਚ ਔਰ ਉਸ ਕਾਮੀ ਕੁੱਤੇ ਦੇ ਅਗੇਂਸਟ, ਔਰ ਪੰਜਾਬ ਭਰ 'ਚ ਵੀ ਧਰਨੇ ਦੇਣ ਦੀ ਲਾਈਨ ਹੈ। ਸੋ ਅਸੀਂ ਸਮਝਦੇ ਹਾਂ ਵੀ ਸਿੱਖ ਕੌਮ ਨੇ ਭਾਵੇਂ ਕਿਸੇ ਵੀ ਪਲੇਟਫਾਰਮ ਤੇ ਜਿੱਤੇ ਨਾਲ ਨਿਆਂ ਹੁੰਦਾ ਹੈ ਉਸ ਦੇ ਨਾਲ ਖਲੋਣਾ ਔਰ ਇਹ ਮੈਸੇਜ ਦੇਣਾ ਕਿ ਭਾਈ ਸਿੱਖੀ ਦਾ ਮਤਲਬ ਹੀ ਅਦਲ ਹੈ, ਇਨਸਾਫ ਹੈ, ਜਸਟਿਸ ਹੈ। ਔਰ ਅਸੀਂ ਹੋਪ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਇਹਨਾਂ ਦੀ ਸਟਰਗਲ ਖਾਪ ਪੰਚਾਇਤ ਦਾ ਕੀ ਫੈਸਲਾ ਹੁੰਦਾ ਹੈ, ਕਿੰਨਾ ਕੁ ਉਸ ਦੇ ਉੱਤੇ ਫਿਰ ਫੋਲੋ ਅਪ ਹੁੰਦਾ ਹੈ, ਇਹ ਡਿਸਾਈਡ ਕਰੇਗਾ। ਉੱਥੇ ਕੋਈ ਨਿਆਂ ਨਾਂ ਦੀ ਚੀਜ਼ ਨਹੀਂ। ਇਸ ਵੇਲੇ ਪੋਲੀਟੀਕਲ ਪ੍ਰੋਸੈਸ 'ਚ ਕੌਣ ਕਿਹਨੂੰ ਕਿੰਨਾ ਡੈਮੇਜ ਕਰ ਸਕਦਾ ਹੈ, ਇਸ ਤੇ ਆਧਾਰਿਤ ਫੈਸਲੇ ਹੁੰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਘੱਲੂਘਾਰਾ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਿੱਖ ਕੌਮ ਖਿਲਾਫ ਭਾਰਤੀ ਹਕੂਮਤ ਦੇ ਨਿਰੰਤਰ ਜਾਰੀ ਹਮਲਿਆਂ ਦੇ ਵਿਰੋਧ ਵਿੱਚ ਵਾਸ਼ਿੰਗਟਨ DC ਸਥਿਤ ਭਾਰਤੀ ਕੌਂਸੂਲੇਟ ਸਾਹਮਣੇ ਜ਼ੋਰਦਾਰ ਪ੍ਰੋਟੈਸਟ। ਆਓ 3 ਜੂਨ 2023 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਸਿੱਖ ਸੋਵਰਨਿਟੀ ਲਈ ਇਕਮੁੱਠਤਾ ਦਾ ਇਜ਼ਹਾਰ ਕਰੀਏ। ਸਿੱਖ ਮਸਲਿਆਂ ਦਾ ਇੱਕੋ ਇੱਕ ਹੱਲ ਖਾਲਿਸਤਾਨ। ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ ਇਸ ਪ੍ਰੋਟੈਸਟ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਰਾਜੇ ਪਾਪ ਕਮਾਉਂਦੇ। ਭਾਰਤੀ ਫੌਜ ਵੱਲੋਂ ਅਕਾਲ ਤਖਤ ਤੇ ਹਮਲੇ ਦੀ ਵਰ੍ਹੇਗੰਢ ਅਤੇ ਅਜੋਕੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀ ਯਾਦ ਵਿੱਚ ਸਿੱਖ ਕੌਂਸਲ ਆਫ ਵੈਸਟਰਨ ਆਸਟ੍ਰੇਲੀਆ ਵੱਲੋਂ ਸਥਾਨਕ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਤੀਜਾ ਮਹਾਨ ਕੀਰਤਨ ਸਮਾਗਮ 5 ਜੂਨ 2023 ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਜੌਨ ਮੈਕਗ੍ਰਾਥ ਹਾਲ ਐਂਡ ਪਵੇਲੀਅਨ ਸਾਊਥ ਪਰਥ ਵਿਖੇ ਕਰਵਾਇਆ ਜਾ ਰਿਹਾ ਹੈ। ਉਲਟੀ ਵਾੜ ਖੇਤ ਕੋ ਖਾਈ। ਸਿਮਰਨ ਅਤੇ ਸੁਖਾਸਨ ਦੀ ਸੇਵਾ ਗੁਰਮੁਖੀ ਵਿਦਿਆਲਿਆ ਦੇ ਬੱਚਿਆਂ ਵੱਲੋਂ ਨਿਭਾਈ ਜਾਵੇਗੀ। ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਸਮੂਹ ਸੰਗਤ ਨੂੰ ਇਹਨਾਂ ਸਮਾਗਮਾਂ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਕੱਲ ਆਈ ਕੁੱਤੇ ਮੋਈ ਖਾਜੂ ਹਵਾ ਮੁਰਦਾਰ ਗੁਸਾਈ। ਗੁਰੂ ਘਰਾਂ ਤੋਂ ਬੱਸਾਂ ਦੀ ਸੇਵਾ ਜਾਂ ਹੋਰ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਉਲਟੀ ਵਾੜ ਖੇਤ ਕੋ ਖਾਈ।
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਰਲਡ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਐਲਾਨਿਆ ਹੋਇਆ ਵਰਲਡ ਨੋ ਟobacco ਡੇ ਹੈ, ਯਾਨੀ ਕਿ ਸੰਸਾਰ ਵਿੱਚੋਂ ਤੰਬਾਕੂ ਖਤਮ ਕਰਨ ਦਾ ਪ੍ਰਣ। ਸੋ ਇਸ ਵਾਰੇ ਦਾ ਥੀਮ ਹੈ ਕਿ ਭੋਜਨ ਉਗਾਓ ਨਾ ਕਿ ਤੰਬਾਕੂ ਔਰ ਗਰੋ ਫੂਡ ਨਾਟ ਟੰਬਾਕੂ। ਸੋ ਸਿੱਖ ਧਰਮ ਵਿੱਚ ਤੰਬਾਕੂ ਨੂੰ ਇੱਕ ਬਜ਼ੁਰਗ ਜਿਹੜੇ ਕੁਰੈਤ ਹੈ ਉਹ ਮੰਨਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਲੇਕਿਨ ਸੁਣ ਲਈ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਵੀਰ ਭੈਣਾਂ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ 'ਚ ਵੀਰ ਕਮਲ ਸਿੰਘ, ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਅਜੀਤ ਅਖਬਾਰ ਜੋ ਕਿ ਜ਼ਿਆਦਾਤਰ ਭਾਰਤ ਪੱਖੀ ਹੈ, ਉਸ ਦੇ ਸੰਪਾਦਕ ਨਾਲ ਸਰਕਾਰ ਦੀ ਖੜਕਣਾ ਕੀ ਕਾਰਨ ਹੋ ਸਕਦੇ ਹਨ? ਜ਼ਾਹਰ ਹੈ ਕਿ ਜੇ ਤੁਸੀਂ ਇਹ ਦੇਖੋ ਕਿ ਦੋ ਜਿਹੜੇ ਨਵੇਂ ਵਜ਼ੀਰ ਭਗਵੰਤ ਮਾਨ ਨੇ ਆਪਣੀ ਕੈਬਨਿਟ 'ਚ ਲਏ ਨੇ, ਉਹ ਨੇ ਜਿਹੜੇ ਅਕਾਲੀਆਂ ਨਾਲ ਸਿੱਧੇ ਤੌਰ ਤੇ ਖਹਿੰਦੇ ਨੇ, ਔਰ ਸਰਦਾਰ ਨਿੱਜਰ ਜਿਹੜੇ ਕਿ ਥੋੜੇ ਸੌਫਟ ਸੀ, ਉਹਨਾਂ ਨੂੰ ਅਸਤੀਫਾ ਉਹਨਾਂ ਦਾ ਲੈ ਲਿਆ ਕਿ ਜੀ ਉਹ ਅਕਾਲੀਆਂ ਪ੍ਰਤੀ ਸੌਫਟ ਨੇ। ਸੋ ਕਿਉਂਕਿ ਬਰਜਿੰਦਰ ਸਿੰਘ ਹਮਦਰਦ, ਇਹ ਪ੍ਰਕਾਸ਼ ਸਿੰਘ ਬਾਦਲ ਔਰ ਅਕਾਲੀ ਦਲ ਸੁਖਬੀਰ ਬਾਦਲ ਹੁਣ ਉਹਨਾਂ ਦੇ ਸਿਰਫ ਲਾਇਲਿਸਟ ਹੀ ਨਹੀਂ ਨੇ, ਬਹੁਤਿਆਂ ਨੂੰ ਸ਼ਾਇਦ ਭੁੱਲ ਗਿਆ ਹੋਏ ਕਿ ਇੱਕ ਸਟੇਜ ਤੇ ਰਾਜ ਸਭਾ ਦੀ ਸੀਟ ਲਈ ਇਹ ਨੋਮੀਨੇਟ ਹੋਏ ਸੀ, ਜਿਹੜੀ ਪੰਜਾਬ ਵਾਲਿਆਂ ਨੇ ਚੁਣਨੀ ਸੀ, ਪਰ ਉਹਨਾਂ ਨੇ ਜਿਉਂ ਹੀ ਸੁਖਬੀਰ ਬਾਦਲ ਦੂਜੀ ਇਲੈਕਸ਼ਨ ਹਾਰਿਆ ਤੇ ਉਹਦੀ ਥਾਂ ਤੇ ਉਹਨਾਂ ਨੇ ਰਿਜ਼ਾਈਨ ਕਰਕੇ ਬਾਦਲ ਨੂੰ ਬਣਾਇਆ ਸੀ। ਸੋ ਬਾਦਲ ਪਰਿਵਾਰ ਨਾਲ ਸਿੱਧਾ ਸੰਬੰਧ ਹੈ। ਸੋ ਇਹ ਵੀ ਸਮਝਦਾ ਹੈ ਭਗਵੰਤ ਮਾਨ ਔਰ ਕੇਜਰੀਵਾਲ ਵੀ ਕਿ ਪੰਜਾਬ 'ਚ ਅਕਾਲੀਆਂ ਨੂੰ ਟਿਕਾਣੇ ਰੱਖਣਾ, ਸੋ ਇਹਨਾਂ ਦੇ ਮੀਡੀਆ ਦੀ ਆਵਾਜ਼ ਨੂੰ, ਔਰ ਜਿਹੜਾ ਵਾਰ ਮੈਮੋਰੀਅਲ ਬਣਾਇਆ ਕਰਤਾਰਪੁਰ ਸਾਹਿਬ ਹੈ ਸ਼ਾਇਦ, ਉਸ ਦਾ ਚੇਅਰਮੈਨ ਵੀ ਹੈ ਬਰਜਿੰਦਰ ਸਿੰਘ ਹਮਦਰਦ, ਉਸ ਦੇ ਨਾਲ ਹੀ ਜਿਹੜਾ ਕਰ ਰਹੇ ਨੇ। ਜੇ ਤੁਸੀਂ ਅੱਜ ਕੱਲ੍ਹ ਅਜੀਤ ਅਖਬਾਰ ਦੇਖੋ ਤਾਂ ਸਾਰੇ ਬਿਆਨ ਉਹਨਾਂ ਦੇ ਹੱਕ 'ਚ ਹੀ ਭੁਗਤ ਰਹੇ ਹੁੰਦੇ ਨੇ। ਸਾਡੇ ਇੱਕ ਵਿਊਅਰ ਨੇ ਲਿਖਿਆ ਸੀ ਕਿ ਭਾਈ ਇਹ ਜਿਹੜੇ ਸਟੇਟ ਨਾਲ ਰਲ ਕੇ ਚੱਲਦੇ ਨੇ, ਅਲਟੀਮੇਟਲੀ ਵਾਰੀ ਉਹਨਾਂ ਦੇ ਵੀ ਸੂਨਰ ਲੇਟਰ ਆ ਜਾਂਦੀ ਹੈ, ਭਾਵੇਂ ਕੋਈ ਧਿਰ ਲਿਆਏ। ਹਾਲਾਂਕਿ ਅਸੀਂ ਕਿਸੇ ਵੀ ਕਿਸਮ ਦੀ ਪੋਲੀਟੀਕਲ ਰੀਜ਼ਨਸ ਤੋਂ ਕਿਸੇ ਦੀ ਹਰਾਸਮੈਂਟ ਜਾਂ ਕਿਸੇ ਦੇ ਖਿਲਾਫ ਕੇਸ ਰਜਿਸਟਰ ਕਰਨੇ, ਇਸ ਨੂੰ ਕੰਡੈਮ ਕਰਦੇ, ਪਰ ਅਲਟੀਮੇਟਲੀ ਜਦੋਂ ਰਾਜ ਗੁੰਡਿਆਂ ਦੇ ਹੱਥ ਆਇਆ ਹੋਇਆ ਤੇ ਫਿਰ ਇੱਕ ਗੁੰਡਾ ਗੈਂਗ ਦੂਜੀ ਨੂੰ ਨਾਲ ਕੀ ਬਿਹੇਵ ਕਰਦੀ ਹੈ, ਉਹ ਤੁਸੀਂ ਜਿਹੜੀ ਗੈਂਗਸਟਰਸ ਦੀ ਹਿਸਟਰੀ 'ਚੋਂ ਦੇਖ ਸਕਦੇ ਹੋ। ਬੌਬ ਸਿੰਘ ਹੋਰਾਂ ਨੇ ਫਤਿਹ ਬੁਲਾਈ ਹੈ, ਪ੍ਰਦੀਪ ਸਿੰਘ, ਦਵਿੰਦਰ ਸੰਧੂ। ਬੌਬ ਸਿੰਘ ਹੋਰਾਂ ਨੇ ਕਿਹਾ ਖਿਮਾ ਦਾ ਜਾਚਕ ਹਾਂ ਜੀ, ਪਿਛਲੇ 5 ਦਿਨਾਂ ਤੋਂ ਬਾਹਰ ਸੀ, ਹਾਜ਼ਰੀ ਨਹੀਂ ਭਰ ਸਕਿਆ, ਮੋਸਟ ਵੈਲਕਮ ਅਗੇਨ ਬੌਬ ਸਿੰਘ ਜੀ। ਅਰਜਨ ਸਿੰਘ, ਮੁਹੰਮਦ ਅਲੀ, ਸੋਹਣ ਸਿੰਘ ਮਾਲ ਔਰ ਦੀਪ ਸਿੰਘ, ਉਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ। ਬੌਬ ਸਿੰਘ ਹੋਰਾਂ ਦਾ ਮੈਸੇਜ ਇੱਕ ਡਿਟੇਲ 'ਚ ਹੈ ਕਿ ਜੂਨ 84 ਵੇਲੇ ਮੈਂ ਬਹੁਤ ਛੋਟਾ ਸੀ, ਅਸਲ ਵਿੱਚ ਪਤਾ ਹੀ ਨਹੀਂ ਸੀ ਕਿ ਕੌਣ ਸਹੀ ਹੈ ਤੇ ਕੌਣ ਕਸੂਰਵਾਰ। ਦਿੱਲੀ ਸਿਰਫ ਨਵ ਭਾਰਤ ਟਾਈਮਸ ਤੇ ਇੰਡੀਅਨ ਐਕਸਪ੍ਰੈਸ ਹੀ ਘਰੇ ਆਉਂਦਾ ਸੀ। ਮੂਰਲੇ ਸਫੇ ਤੇ ਜੁਝਾਰੂ ਸਿੰਘ ਅਤੇ ਨਿਰਦੋਸ਼ੀ ਸਿੱਖਾਂ ਨੂੰ ਅੱਤਵਾਦੀ ਦਹਿਸ਼ਤਗਰਦ ਕਿਹਾ ਜਾਂਦਾ ਸੀ ਅਤੇ ਭਾਰਤੀ ਪੁਲਿਸ ਤੇ ਮਿਲਟਰੀ ਨੂੰ ਜਾਂਬਾਜ਼ ਸਿਪਾਹੀ। ਅਸਲ ਉਦੋਂ ਸਮਝ ਆਇਆ ਜਦੋਂ 21-22 ਸਾਲ ਦੀ ਉਮਰ ਵਿੱਚ ਨਿਊਯਾਰਕ ਆਇਆ ਤੇ ਗੁਰੂ ਘਰ ਆਉਣਾ ਜਾਣਾ ਸ਼ੁਰੂ ਕੀਤਾ। ਆਪਣੇ ਮੂੰਹ ਤੇ ਚਪੇੜਾਂ ਵੀ ਮਾਰੀਆਂ ਕਿਉਂਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੂੰ ਅੱਤਵਾਦੀ ਸਮਝੀ ਗਿਆ, ਜਦ ਕਿ ਉਹ ਇੱਕ ਪਾਕ ਰੂਹ ਅਤੇ ਸੰਤ ਸਿਪਾਹੀ ਸਨ। ਆਪਣੀ ਨਾ ਸਮਝੀ ਅਤੇ ਅਗਿਆਨਤਾ ਤੇ ਇੰਨਾ ਪਛਤਾਵਾ ਹੋਇਆ ਕਿ ਮਨ ਬਣਾ ਲਿਆ ਕਿ ਰਹਿੰਦੀ ਜ਼ਿੰਦਗੀ ਕੌਮ ਦੇ ਲੇਖੇ ਲਾਉਣੀ ਹੈ। ਗੁਰੂ ਮਹਾਰਾਜ ਜੋ ਵੀ ਸੇਵਾ ਲਾਉਣਗੇ ਸਤ ਬਚਨ ਕਹਿ ਕੇ ਸਿਰ ਮੱਥੇ ਲਾਉਣੀ ਹੈ। ਜੂਨ ਦਾ ਮਹੀਨਾ ਜਦੋਂ ਵੀ ਆਉਂਦਾ ਹੈ, ਦਿਲ ਵਲੂੰਦਰਿਆ ਜਾਂਦਾ ਹੈ। ਉਹਨਾਂ ਸਮਿਆਂ ਨੂੰ ਯਾਦ ਕਰਕੇ ਦਿਲ ਵੈਰਾਗ ਵਿੱਚ ਵੀ ਚਲਿਆ ਜਾਂਦਾ ਹੈ। ਪਰ ਸਿੱਖਾਂ ਦਾ ਇਤਿਹਾਸ ਚੜ੍ਹਦੀ ਕਲਾ ਵਾਲਾ ਰਿਹਾ ਅਤੇ ਰਹਿਣਾ ਵੀ ਚਾਹੀਦਾ ਹੈ। ਜੂਨ ਪਹਿਲੀ ਨੂੰ ਕੁਝ ਸ਼ਬਦਾਂ ਵਿੱਚ ਇੰਜ ਕਹਾਂਗਾ ਕਿ ਕੱਲ ਦਾ ਸੂਰਜ ਸਿੱਖਾਂ ਲਈ ਖਾਸ ਹੈ। ਕੱਲ ਖਾਲਿਸਤਾਨ ਦੀ ਨੀਂਹ ਰੱਖੀ ਗਈ ਹੈ। ਕੱਲ ਸਿੱਖਾਂ ਨੇ ਬਿਦਾਵੇ ਪਾੜਨੇ ਹਨ। ਬਾਬਾ ਦੀਪ ਸਿੰਘ ਦਾ ਸੀਸ ਫੇਰ ਤਲੀ ਤੇ ਟਿਕਾਉਣਾ ਹੈ। ਬਾਬਾ ਬੰਦਾ ਸਿੰਘ ਬਹਾਦਰ ਹੁਣ ਅੰਮ੍ਰਿਤਸਰ ਦਰਬਾਰ ਸਾਹਿਬ ਆਣ ਬੈਠਾ ਹੈ। ਸੁੱਖਾ ਸਿੰਘ, ਮਹਿਤਾਬ ਸਿੰਘ ਇੱਥੇ ਹੀ ਕਿਧਰੇ ਪਰਕਰਮਾ ਵੱਲ ਹੋਣਗੇ। ਚਮਕੌਰ ਦੀ ਗੜੀ ਆਵਾਜ਼ਾਂ ਮਾਰ ਰਹੀ ਹੈ। ਬਾਬਾ ਬਚਿੱਤਰ ਸਿੰਘ ਹਾਥੀ ਦਾ ਇੰਤਜ਼ਾਰ ਕਰ ਰਿਹਾ ਹੈ। ਕੱਲ ਦਾ ਸੂਰਜ ਸਿੱਖਾਂ ਲਈ ਖਾਸ ਹੈ। ਪ੍ਰਣਾਮ ਸ਼ਹੀਦਾਂ ਨੂੰ। ਬੌਬ ਸਿੰਘ ਜੀ, ਜਿੰਨੇ ਖੂਬਸੂਰਤ ਲਫ਼ਜ਼ਾਂ 'ਚ ਤੁਸੀਂ ਸਮੁੱਚੀ ਕੌਮ ਦੇ ਭਾਵਾਂ ਦੀ ਤਰਜਮਾਨੀ ਕੀਤੀ ਹੈ, ਉਹਦੇ 'ਚ ਮੈਂ ਕੋਈ ਇੱਕ ਵੀ ਲਫ਼ਜ਼ ਹੋਰ ਐਡ ਨਹੀਂ ਕਰ ਸਕਦਾ। ਸਤਿਗੁਰੂ ਪੰਥ ਨੂੰ ਚੜ੍ਹਦੀ ਕਲਾ ਦੇਣ। ਔਰ ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਅਸੀਂ ਚੜ੍ਹਦੀ ਕਲਾ 'ਚ ਯਕੀਨ ਰੱਖਣ ਵਾਲੇ ਹਾਂ। ਅਸੀਂ ਭਾਜੀ ਮੋੜ ਨਹੀਂ ਜਾਣਦੇ ਹਾਂ, ਸਾਡੇ ਯੋਧਿਆਂ ਨੇ ਮੋੜੀ ਵੀ ਹੈ। ਔਰ ਅਲਟੀਮੇਟਲੀ ਜਿਹੜਾ ਵਾਕ ਸੰਤ ਪਿੰਡਾਂ ਵਾਲਿਆਂ ਦਾ ਸੀ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ
ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਜ਼ਾਹਰ ਹੈ ਕਿ 1 ਜੂਨ ਨੂੰ ਉਹ ਨੀਂਹ ਰੱਖੀ ਜਾਂਦੀ ਹੈ ਔਰ ਆਉਣ ਵਾਲੇ ਸਾਰੇ ਦਿਨਾਂ ਦੇ ਵਿੱਚ ਵੀ ਅਸੀਂ ਘੱਲੂਘਾਰਾ 84 ਨਾਲ ਸੰਬੰਧਿਤ ਅੱਡ ਐਸਪੈਕਟਸ ਤੇ ਗੱਲਬਾਤ ਕਰਾਂਗੇ। ਔਰ ਜਿਵੇਂ ਅਸੀਂ 31 ਮਈ 1981 ਦੇ ਅੰਮ੍ਰਿਤਸਰ 'ਚ ਉਸ ਸਿੱਖ ਪ੍ਰੋਟੈਸਟ ਦੀ ਗੱਲ ਕੀਤੀ ਜਿਹਦੇ 'ਚ ਕਿ ਹੋਲੀ ਸਿਟੀ ਦਾ ਦਰਜਾ ਦੇਣ ਦੇ ਲਈ 25,000 ਸਿੱਖਾਂ ਨੇ ਮਾਰਚ ਕੀਤਾ ਸੀ। ਔਰ ਮੈਂ ਇਹ ਕਿਹਾ ਸੀ ਕਿ 1988 ਦੇ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜਿਹੜੀ ਕਿ UN ਦੀ ਬਾਡੀ ਹੈ, ਅੱਜ ਦਾ ਦਿਨ 31 ਮਈ ਦੇ ਦਿਨ ਨੂੰ ਵਰਲਡ ਨੋ ਟੋਬੈਕੋ ਡੇ ਦੇ ਤੌਰ ਦੇ ਉੱਤੇ ਐਲਾਨਿਆ ਸੀ, ਕਿਉਂਕਿ ਉਦੋਂ ਤੱਕ ਪਹੁੰਚਦੇ ਆ ਇੱਕ ਗੱਲ ਦਾ ਧਿਆਨ ਰਹੇ ਕਿ ਜਦੋਂ ਤੰਬਾਕੂ ਬੇਸ਼ੱਕ ਸਾਡੇ ਖਿੱਤੇ 'ਚ ਉਸ ਦਾ ਇਤਿਹਾਸ ਈਸਟ ਇੰਡੀਆ ਕੰਪਨੀ ਨਾਲ ਜੁੜਦਾ ਹੈ, ਵੈਸੇ ਜਦੋਂ ਕੋਲੰਬਸ ਅਮਰੀਕਾ ਦੇ ਵਿੱਚ ਆਇਆ, ਦੋ ਚੀਜ਼ਾਂ ਜਿਨ੍ਹਾਂ ਦਾ ਤੰਬਾਕੂ ਦਾ ਔਰ ਆਲੂਆਂ ਦਾ ਯੂਰਪ ਨੂੰ ਕੋਈ ਪਤਾ ਨਹੀਂ ਸੀ, ਦੁਨੀਆ 'ਚ ਕਿਤੇ ਕੋਈ ਖਬਰ ਨਹੀਂ ਸੀ। ਇਹ ਦੋਵੇਂ ਹੀ ਜਿਹੜੇ ਨੇਟਿਵ ਅਮਰੀਕਨਸ ਨੇ, ਆਲੂ ਵੀ ਇਹਨਾਂ ਦੀ ਪ੍ਰੋਡਿਊਸ ਸੀ ਔਰ ਤੰਬਾਕੂ ਵੀ ਇਹ ਗਰੋ ਕਰਦੇ ਸੀ। ਇੱਥੋਂ ਹੀ ਉਹ ਲੈ ਕੇ ਗਏ, ਫਿਰ ਈਸਟ ਇੰਡੀਆ ਕੰਪਨੀ ਲਈ ਵੱਡਾ ਵਪਾਰ ਬਣ ਗਿਆ। ਔਰ ਜਹਾਂਗੀਰ ਦੇ ਜ਼ਮਾਨੇ 'ਚ ਈਸਟ ਇੰਡੀਆ ਕੰਪਨੀ ਨੇ ਤੰਬਾਕੂ ਦੀ ਗਿਫਟ ਜਿਹੜੀ ਹੈ ਉਹ ਜਹਾਂਗੀਰ ਨੂੰ ਦਿੱਤੀ ਸੀ। ਫਿਰ ਉਸ ਖਿੱਤੇ ਦੇ ਵਿੱਚ ਬੜੀ ਤੇਜ਼ੀ ਨਾਲ ਉਹਨਾਂ ਦਾ ਪਸਾਰ ਹੋਇਆ। ਲੇਕਿਨ ਸਿੱਖ ਧਰਮ ਦੇ ਵਿੱਚ ਮੁੱਢਲੇ ਤੌਰ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ, ਖਾਸ ਤੌਰ 'ਤੇ ਖਾਲਸਾ ਪੰਥ ਦੀ ਸਾਜਨਾ ਵੇਲੇ ਜਿਹੜੀਆਂ ਰਹਿਤਾਂ ਤੇ ਕੁਰੈਤਾਂ, ਜਿਹੜੀਆਂ ਰਹਿਤਾਂ ਨੇ ਡੂਜ਼ ਨੇ, ਤੇ ਜੇ ਤੁਸੀਂ ਉਹਨੂੰ ਉਲੰਘਣ ਕਰਦੇ ਹੋ ਤੇ ਉਹ ਕੁਰੈਤ ਬਣ ਜਾਂਦੀ ਹੈ। ਔਰ ਇਹ ਤੰਬਾਕੂ ਉਸ ਕੈਟਾਗਰੀ 'ਚ ਰੱਖਿਆ ਹੋਇਆ ਕੁਰੈਤ ਦੀ ਕਿ ਉਸ ਦੀ ਵਰਤੋਂ ਵਾਲਾ ਜਿਹੜਾ ਉਹ ਸਿੱਖ ਨਹੀਂ ਰਹਿੰਦਾ, ਉਹਨੂੰ ਦੁਬਾਰਾ ਜਿਹੜਾ ਉਹ ਅੰਮ੍ਰਿਤ ਛਕਣਾ ਪੈਂਦਾ ਹੈ। ਔਰ ਕਿਉਂਕਿ ਇਹ ਇਸ ਨੂੰ ਪੁਰਾਤਨ ਸਿੰਘ ਜਗਤ ਝੂਠ ਵੀ ਕਹਿੰਦੇ ਸੀ। ਔਰ ਸ਼ਾਇਦ ਜਦੋਂ 3 ਸਦੀਆਂ ਪਹਿਲਾਂ, ਲਗਭਗ ਅਸੀਂ ਦੇਖਦੇ ਹਾਂ 324 ਵਰੇ ਪਹਿਲਾਂ 1699 'ਚ 10ਵੇਂ ਪਾਤਸ਼ਾਹ ਨੇ ਬਾਈਂਡਿੰਗ ਕੀਤਾ ਸੀ, ਉਦੋਂ ਤਾਂ ਦੁਨੀਆ ਦੇ ਵਿੱਚ ਇਹ ਇੱਕ ਜਿਹੜੀ ਹੈ ਇਕੱਲਾ ਐਂਟਰਟੇਨਮੈਂਟ ਦੇ ਤੌਰ ਦੇ ਉੱਤੇ ਹੀ ਨਹੀਂ ਕਿ ਵੀ ਜੀ ਇਹ ਤੁਸੀਂ ਫॉर ਇੰਜੋਇੰਗ ਔਰ ਫॉर ਪਾਰਟੀ ਕਲਚਰ ਯੂਰਪ ਦੇ ਵਿੱਚ ਪਪੂਲਰ ਸੀ। ਈਵਨ ਜੇ ਤੁਸੀਂ 19th ਸੈਂਚਰੀ ਐਂਡ ਤੋਂ 20th ਸੈਂਚਰੀ ਦੁਨੀਆ ਦੇ ਵਿੱਚ ਐਡਾਂ ਦੇਖੋ ਪ੍ਰਮੋਸ਼ਨ ਦੀਆਂ ਹੈਲਥ ਦੇ ਇਸ਼ੂ ਦੇ ਉੱਤੇ, ਤੇ ਤੰਬਾਕੂ ਐਜ਼ ਏ ਹੈਲਥ ਪ੍ਰੋਡਕਟ ਐਡਵਰਟਾਈਜ਼ ਕੀਤਾ ਜਾਂਦਾ ਸੀ। ਔਰ ਇਸ ਦਾ ਜਿਹੜਾ ਉਹ ਸਬੂਤ ਨੇ ਕਿ ਕਿੰਨੀਆਂ ਐਡਾਂ ਕਿ ਵੀ ਇਹ ਸਿਹਤ ਲਈ ਬਹੁਤ ਚੰਗਾ ਹੈ। ਔਰ ਬਾਅਦ ਦੇ ਵਿੱਚ ਕਿਉਂਕਿ ਇਹਦੇ 'ਚ ਇੰਨਾ ਜ਼ਿਆਦਾ, ਕਿਉਂਕਿ ਜਿਹਦੇ 'ਚ ਕਾਰਪੋਰੇਟ ਲੋਕ ਇਨਵੋਲਵ ਹੁੰਦੇ ਨੇ, ਮਨੀ ਇਨਵੋਲਵ ਹੁੰਦੀ ਹੈ, ਉਹ ਫਿਰ ਆਪਣੀ ਖੇਡ ਖੇਡਦੇ ਨੇ। ਔਰ ਇਹਦੇ 'ਚ ਇੰਨਾ ਕੁ ਪੈਸਾ ਇਨਵੋਲਵ ਹੋਇਆ ਕਿ ਜਦੋਂ ਤੱਕ 1950 ਤੱਕ ਪਹੁੰਚਦੇ ਆ ਇਹ ਜਿਹੜੇ ਨੇ ਇੰਡੀਕੇਸ਼ਨਸ ਮਿਲਣੀਆਂ ਸ਼ੁਰੂ ਹੋਈਆਂ ਰਿਸਰਚ 'ਚੋਂ ਵੀ ਕਿ ਵੀ ਇਹ TB ਵੀ ਕਰਦਾ ਹੈ, ਇਹ ਬਾਅਦ ਜਦੋਂ ਕੈਂਸਰ ਆਇਆ ਉਹ ਵੀ ਕਰਦਾ ਹੈ, ਬਾਡੀ ਨੂੰ ਕਿਵੇਂ ਡੈਮੇਜ ਕਰਦਾ ਹੈ, ਲੰਗਸ ਦਾ ਕੀ ਹਾਲ ਕਰਦਾ ਹੈ। ਪਰ ਇਸ ਸਾਰੇ ਡਾਟੇ ਨੂੰ ਇਹਨਾਂ ਤੰਬਾਕੂ ਕੰਪਨੀਆਂ ਦੇ ਪ੍ਰੈਸ਼ਰ ਦੇ ਥੱਲੇ ਦਬਾਇਆ ਗਿਆ ਕਿਉਂਕਿ ਮਲਟੀ ਬਿਲੀਅਨ ਡਾਲਰ ਦੀ ਇਹ ਟ੍ਰੇਡ ਸੀ। ਸੋ ਜਦੋਂ ਤੱਕ ਇਸ ਦੇ ਇਫੈਕਟ ਸਾਹਮਣੇ ਆਏ ਔਰ ਫਿਰ ਹੌਲੀ ਹੌਲੀ ਅਦਰਵਾਈਜ਼ ਜਹਾਜ਼ਾਂ 'ਚ, ਬੱਸਾਂ 'ਚ, ਸਕੂਲਾਂ 'ਚ, ਕਾਲਜਾਂ 'ਚ ਓਪਨ ਸੀ। ਅਸੀਂ ਜਦੋਂ ਯੰਗਰ ਡੇਜ਼ ਟਰੈਵਲ ਵੀ ਕਰਦੇ ਸੀ, ਝਗੜੇ ਹੁੰਦੇ ਸੀ ਬੱਸਾਂ ਦੇ ਵਿੱਚ, ਜਿਹੜਾ ਨਾਲ ਬੈਠਾ ਪੈਸੇਂਜਰ ਲਾ ਲੈਂਦਾ ਸੀ, ਉਹ ਬੰਦ ਕਰੇ ਤੇ ਬੱਸ ਦਾ ਡਰਾਈਵਰ ਲਾ ਲੈਂਦਾ ਸੀ, ਇਸ ਕਿਸਮ ਦਾ ਸੀ। ਅੱਜ ਵੀ ਭਾਰਤ ਜਿਹੜਾ ਉਹ ਸੈਕੰਡ ਸਭ ਤੋਂ ਵੱਡਾ ਮੁਲਕ ਹੈ ਤੰਬਾਕੂ ਕੰਜ਼ਿਊਮ ਕਰਨ ਵਾਲਾ, ਔਰ ਕਿੰਨੇ ਮਿਲੀਅਨ ਲੋਕ ਜਿਹੜੇ ਤੰਬਾਕੂ ਨਾਲ ਮਰਦੇ ਨੇ। ਸੋ ਅਸੀਂ ਤਾਂ ਆਪਣੇ ਗੁਰੂ ਸਾਹਿਬਾਨ ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ 3 ਸਦੀਆਂ ਪਹਿਲਾਂ ਆਪਣੀ ਉਮਤ ਨੂੰ ਦੱਸ ਦਿੱਤਾ ਸੀ, ਜਿਹਨੂੰ ਅੱਜ ਦੁਨੀਆ ਜਿਹੜੀ ਹੈ ਉਹ ਕਿਸ ਕਦਰ ਹਾਰਮਫੁਲ ਦੇਖਦੀ ਹੈ। ਨਿਊਜ਼ੀਲੈਂਡ ਦੀ ਸਰਕਾਰ ਨੇ ਕਿਵੇਂ ਅਗਲੇ ਸਾਲਾਂ ਦੇ ਵਿੱਚ ਆਪਣੇ ਮੁਲਕ ਨੂੰ ਤੰਬਾਕੂ ਫ੍ਰੀ ਕਰਨ ਦੇ 6-7 ਸਾਲ 'ਚ ਟੋਬੈਕੋ ਫ੍ਰੀ ਨਿਊਜ਼ੀਲੈਂਡ ਹੋਏਗਾ। ਅੱਜ ਦੀ ਖਬਰ ਸਵੀਡਨ ਦੇ ਹਵਾਲੇ ਨਾਲ ਹੈ। ਸਵੀਡਨ ਕਲੋਜ਼ ਟੂ ਬਿਕਮਿੰਗ ਫਸਟ ਸਮੋਕ ਫ੍ਰੀ ਕੰਟਰੀ ਇਨ ਯੂਰਪ ਐਜ਼ ਡੇਲੀ ਯੂਜ਼ ਆਫ ਸਿਗਰਟਸ ਡਵਿੰਡਲ। ਹੁਣ ਸਿਰਫ 5% ਤੋਂ ਵੀ ਘੱਟ ਲੋਕ ਨੇ ਜਿਹੜੇ ਸਵੀਡਨ ਦੇ ਵਿੱਚ ਸਮੋਕਰ ਨੇ, ਜਿਹੜੀ ਤੇਜ਼ੀ ਦੇ ਨਾਲ ਇਹ ਘਟ ਰਿਹਾ। ਔਰ ਜਿਵੇਂ ਹਰ ਸਾਲ ਦਾ ਥੀਮ ਹੁੰਦਾ ਜਦੋਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੋ ਟੋਬੈਕੋ ਡੇ ਕਰਦੀ ਹੈ, ਕਿਉਂਕਿ ਅਮਰੀਕਾ 'ਚ ਤਾਂ ਇਸ ਦਾ ਹੈ ਕਿ ਭਾਈ ਫਿਰ ਇੱਕ ਸਟੇਜ ਤੇ ਕਿਵੇਂ ਕਿੰਨਾ ਵੱਡਾ ਕਲਾਸ ਕੇਸ ਸੂਟ ਕੀਤਾ। 49 ਸਟੇਟਾਂ ਨੇ ਅਮਰੀਕਾ ਦੀਆਂ, ਉਹਨਾਂ ਦੀਆਂ ਹੈਲਥ ਡਿਪਾਰਟਮੈਂਟਸ ਨੇ ਇਹਨਾਂ ਤੰਬਾਕੂ ਕੰਪਨੀਆਂ ਤੇ ਕੁਝ ਤਾਂ ਬੰਦ ਹੋ ਗਈਆਂ। ਔਰ 200 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਡੈਮੇਜ ਜਿਹੜਾ ਅੱਜ ਤੱਕ ਵੀ ਕਿਸ਼ਤਾਂ 'ਚ ਕੁਝ ਕੰਪਨੀਆਂ ਪੇ ਕਰ ਰਹੀਆਂ ਨੇ ਉਹਨਾਂ ਨੂੰ ਦੇਣਾ ਪਿਆ।
ਸੋ ਇਸ ਸਾਲ ਦਾ ਥੀਮ ਜਿਹੜਾ 2023 ਦਾ, ਕਿਉਂਕਿ ਜਦੋਂ ਵੀ ਕੋਈ ਡੇ ਐਲਾਨਿਆ ਜਾਂਦਾ ਹੈ, ਅੱਛਾ ਉਹ ਥੀਮ ਹੀ ਇਹ ਹੈ ਕਿ ਗਰੋ ਫੂਡ ਨਾਟ ਟੋਬੈਕੋ। ਬਿਲਕੁਲ। ਔਰ ਇਹ ਉਹਨਾਂ ਦੀ ਵਰਲਡ ਹੈਲਥ ਆਰਗੇਨਾਈਜੇਸ਼ਨ ਯੂਨਾਈਟਿਡ ਨੇਸ਼ਨਸ ਦੇ ਪੇਜ ਤੋਂ ਹੀ ਅਸੀਂ ਇਹ ਇਨਫੋਰਮੇਸ਼ਨ ਲਈ ਹੈ। ਔਰ ਉਹਨਾਂ ਨੇ ਕਿਹਾ ਕਿ ਵੀ on 31st May 2023, WHO and public health champions around the world will come together to celebrate World No Tobacco Day. This year's theme is Grow Food Not Tobacco. Or the 2023 global campaign aims to raise awareness about alternative crop production and marketing. ਹੁਣ ਇਹਦੇ ਚ ਜਿਹੜੀ ਖਾਸ ਤੌਰ ਤੇ ਮੇਰੇ ਲਈ ਵੀ ਇਹ ਜਾਣਕਾਰੀ ਵਾਲੀ ਗੱਲ ਸੀ ਕਿ ਦੁਨੀਆ ਦੇ ਅਸੀਂ ਤਾਂ ਸਿਰਫ ਟੋਬੈਕੋ ਦੇ ਹਿਊਮਨ ਬਾਡੀ ਨੂੰ ਕੀ ਨੁਕਸਾਨ ਹੁੰਦੇ ਨੇ, ਕੀ ਇਹ ਕਰਦਾ ਹੈ, ਇਹਦਾ ਜਿਹੜਾ ਪੈਸਿਵ ਸਮੋਕ ਹੈ ਉਹ ਵੀ ਕਿੰਨਾ ਨੁਕਸਾਨ ਇਹਦੇ ਤੱਕ ਹੀ ਹੈ, ਪਰ ਇਹਨੇ ਡਾਟਾ ਦਿੱਤਾ ਹੈ ਕਿ ਅਕ੍ਰੋਸ ਦਾ ਗਲੋਬ ਅਰਾਊਂਡ 3.5 ਮਿਲੀਅਨ ਹੈਕਟੇਅਰਸ ਆਫ ਲੈਂਡ are converted for tobacco growing each year. Growing tobacco also contributes to deforestation of 200,000 hectares a year. ਕਿ 2 ਲੱਖ ਹੈਕਟੇਅਰ ਜਿਹੜਾ ਹੈ ਉਹ ਉਹਨਾਂ ਦੇ ਜੰਗਲ ਕੱਟੇ ਜਾਂਦੇ ਨੇ ਔਰ ਹਰ ਸਾਲ 35 ਲੱਖ ਹੈਕਟੇਅਰ ਜ਼ਮੀਨ ਜਿਹੜੀ ਹੈ 35 ਲੱਖ ਹੈਕਟੇਅਰ ਉਹ ਤੰਬਾਕੂ ਨੂੰ ਪੈਦਾ ਕਰਨ ਦੇ ਲਈ ਇਸਤੇਮਾਲ ਹੁੰਦੀ ਹੈ। ਅੱਛਾ। ਫਿਰ ਇਹ tobacco growing is resource intensive and requires heavy use of pesticides and fertilizers which contribute to soil degradation. ਹੁਣ ਇੰਨੀ ਜ਼ਮੀਨ 'ਚ ਤੰਬਾਕੂ ਉਗਾਉਣ ਲਈ ਫਰਟੀਲਾਈਜ਼ਰ ਔਰ ਪੈਸਟੀਸਾਈਡਸ ਵੱਡੀ ਮਾਤਰਾ 'ਚ ਇਸਤੇਮਾਲ ਕੀਤੇ ਜਾਂਦੇ ਨੇ। ਉਹ ਜ਼ਮੀਨ ਦੀ ਜਿਹੜੀ ਗ੍ਰੇਡ ਹੈ, ਗ੍ਰੇਡੇਸ਼ਨ ਹੈ, ਜਿਹਨੂੰ ਅਸੀਂ ਗਿੱਲ ਕਹਿੰਦੇ ਆ, ਵੀ ਕਹਿੰਦਾ ਜੀ ਗਿੱਲ ਗਾਲ ਦਿੱਤੀ, ਉਹਨੂੰ ਜਿਹੜਾ ਉਸ ਡਿਸਟਰੋਏ ਕਰਦੀ ਹੈ ਉਹਦੀ ਜਿਹੜੀ ਹੈ ਫਰਟੀਲਿਟੀ ਨੂੰ। Land used for growing tobacco then has a lower capacity for growing other crops such as food since tobacco depletes soil fertility. ਜਿਸ ਜ਼ਮੀਨ ਤੇ ਤੰਬਾਕੂ ਗਰੋ ਹੋ ਜਾਂਦਾ ਹੈ ਉਹਦੇ ਤੇ ਮੁੜ ਕੇ ਬਾਕੀ ਫਸਲਾਂ ਜਿਹੜੀਆਂ ਨੇ ਉਹ ਗਰੋ ਨਹੀਂ ਹੁੰਦੀਆਂ ਕਿਉਂਕਿ ਤੰਬਾਕੂ ਜ਼ਮੀਨ ਦੀ ਗਿੱਲ ਨੂੰ ਵੀ ਫਰਟੀਲਿਟੀ ਨੂੰ ਵੀ ਗਾਲ ਦਿੰਦਾ ਹੈ। Compared with other agriculture activities such as maize growing and even livestock grazing, tobacco farming has a far more destructive impact on ecosystems as tobacco farmlands are more prone to desertification. desertification ਕਿ ਉਹ ਡੈਜ਼ਰਟ ਬਣਨ ਵੱਲ ਜਾਂਦੇ ਨੇ, ਮਾਰੂਥਲ ਬਣਦੇ ਨੇ ਔਰ ਇਹ ਜਿਹੜਾ ਯਾਨੀ এনवायरमेंट ਲਈ ਵੀ, ਸੋਇਲ ਲਈ ਵੀ, ਲੋਕਾਂ ਲਈ ਵੀ ਹੈ ਕਿ ਭਾਈ ਕਿਸ ਹੱਦ ਤੱਕ ਬਿਮਾਰੀਆਂ। ਔਰ ਇਸ ਦਾ ਜੇ ਤੁਸੀਂ ਕੁੱਲ ਮਿਲਾ ਕੇ ਇਹਨਾਂ ਦੀਆਂ ਤੁਸੀਂ ਫਿਗਰ ਦੇਖੋ ਤੇ ਅੱਜ ਵੀ ਜਿਹੜੀਆਂ ਨੇ ਟੋਬੈਕੋ ਕੰਜ਼ੰਪਸ਼ਨ ਦੇ ਨਾਲ ਮਿਲੀਅਨਸ ਆਫ ਡੈਥਸ ਹੁੰਦੀਆਂ ਨੇ ਔਰ ਬਹੁਤ ਸਾਰੇ ਮੁਲਕਾਂ ਦੇ ਹੈਲਥ ਸਿਸਟਮ ਦੇ ਉੱਤੇ ਬਰਡਨ ਹੈ। ਲੇਕਿਨ ਅਨਫੋਰਚੂਨੇਟਲੀ ਜਿੱਥੇ ਅਸੀਂ ਇਸ ਗੱਲ ਦਾ ਫਖਰ ਲਿਆ ਹੈ ਕਿ ਗੁਰੂ ਸਾਹਿਬਾਨ ਨੇ ਆਪਣੀ ਉਮਤ ਨੂੰ ਫੋਰਬਿਡ ਕੀਤਾ। ਅੱਜ ਤੁਸੀਂ ਦੇਖੋ ਜਦੋਂ ਅਸੀਂ ਪੰਜਾਬ ਦੇ ਵਿੱਚ ਯੂਪੀ ਬਿਹਾਰ ਦੀ ਮਾਈਗ੍ਰੇਸ਼ਨ ਦੀ ਗੱਲ ਕਰਦੇ ਹਾਂ, ਉਹ ਇਕੱਲੇ ਆ ਕੇ ਤੁਹਾਡੀ ਡੈਮੋਗ੍ਰਾਫੀ ਨਹੀਂ ਬਦਲ ਰਹੇ, ਉਹ ਨਾਲ ਬੀੜੀ, ਤੰਬਾਕੂ, ਜ਼ਰਦਾ ਸਭ ਨਾਲ ਲੈ ਕੇ ਆਏ ਨੇ। ਔਰ ਨਤੀਜੇ ਦੇ ਤੌਰ ਤੇ ਜੇ ਅੱਜ ਭਾਰਤ ਦੇ 29 ਸੂਬਿਆਂ ਦੇ ਵਿੱਚ ਤੰਬਾਕੂ ਕੰਜ਼ੰਪਸ਼ਨ ਵਾਲੀਆਂ ਸਟੇਟਾਂ ਦੀ ਗੱਲ ਹੋਏ ਤੇ ਪੰਜਾਬ ਦਾ ਨੰਬਰ ਕੋਈ ਬਹੁਤਾ ਪਿੱਛੇ ਨਹੀਂ ਹੋਏਗਾ। ਸੋ ਅਸੀਂ ਅਦਰਵਾਈਜ਼ ਤਾਂ ਸਿੱਖ ਕੌਮ ਜਿਹੜੀ ਹੈ ਉਹ ਜਿਹੜੇ ਇਹਨਾਂ ਦੇ ਬ੍ਰਾਂਡ ਐਂਬੈਸਡਰ ਬਣਾ ਸਕਦੇ ਨੇ UN ਵਾਲੇ ਕਿ ਭਾਈ ਦੇਖੋ ਇਹ 3 ਸਦੀਆਂ ਤੋਂ ਨਹੀਂ, ਪਰ ਅਸੀਂ ਆਪਣੀ ਸਟੇਟ ਦੇ ਡਾਟੇ ਨੂੰ ਕਿਵੇਂ ਜਿਹੜਾ ਉਹ ਜਸਟੀਫਾਈ ਕਰਾਂਗੇ ਕਿ ਨਾ ਸਿਰਫ ਉਹ ਬਈਏ ਖੁਦ ਕੰਜ਼ਿਊਮ ਕਰਦੇ ਨੇ ਪਰ ਉਹਨਾਂ ਦੀ ਬਦੌਲਤ ਫਾਰਮਿੰਗ ਕਲਾਸ ਦੇ ਵਿੱਚ ਜ਼ਰਦੇ ਦਾ ਇਸਤੇਮਾਲ, ਈਵਨ ਚੂਏਬਲ ਟੋਬੈਕੋ, ਛੋਟੇ ਉਹਨੂੰ ਗੁਟਕਾ ਕਹਿ ਕੇ, ਇਹ ਵੀ ਲਫ਼ਜ਼ ਮੈਨੂੰ ਬਹੁਤ ਵਾਰ ਲੱਗਦਾ ਅਸੀਂ ਤਾਂ ਗੁਰਬਾਣੀ ਦੇ ਗੁਟਕੇ ਬਣਾਏ ਨੇ, ਉਹ ਤੰਬਾਕੂ ਵੇਚਦੇ ਨੇ ਔਰ ਉਹਦਾ ਨਾਂ ਉਹਨਾਂ ਨੇ ਗੁਟਕਾ ਰੱਖਿਆ ਹੋਇਆ। ਕਾਸ਼ ਕਿ ਅਸੀਂ ਆਪਣੀ ਉਸ ਧਰਤੀ ਨੂੰ ਜਲਦੀ ਲਿਬਰੇਟ ਕਰਾਈਏ। ਜਿਹੜਾ ਜੇ ਅੱਜ ਸਵੀਡਨ ਦਾ ਜ਼ਿਕਰ ਹੁੰਦਾ ਹੈ, ਨਿਊਜ਼ੀਲੈਂਡ ਦਾ ਹੁੰਦਾ ਹੈ, ਖਾਲਿਸਤਾਨ ਤਾਂ ਦੁਨੀਆ ਦੇ 194-95 ਮੁਲਕਾਂ 'ਚੋਂ ਪਹਿਲਾ ਮੁਲਕ ਹੋਣਾ ਸੀ ਜਿਹਨੂੰ ਅਸੀਂ ਮਾਣ ਨਾਲ ਕਹਿੰਦੇ ਕਿ ਭਾਈ ਅਸੀਂ ਜਿਹੜਾ ਟੋਬੈਕੋ ਫ੍ਰੀ
ਸਟੇਟ ਹੈ ਪੂਰੀ ਤਰ੍ਹਾਂ। ਬਿਲਕੁਲ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਉਸ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।